ਅੱਖਾਂ ਤੇ ਹੱਥ ਰੱਖ ਕੇ ਸਾਲੇ ਸਮੁੰਦਰ ਤੇ ਲੈ ਕੇ ਜਾਵੇਂ ਬੜੇ ਯਾਰ ਤੇਰਾ ਕਿੰਨੇ ਸਾਲ ਰਿਹਾ ਤੁਹਾਡੇ ਕੋਲ, ਤੁਸੀਂ ਇਦਾਂ ਦੀ ਘੁਰਕਤ ਉਹਦੇ ਨਾਲ ਕੀਤੀ ਸਾਲਿਆ ਦੂਜਿਆਂ ਨੂੰ ਤਾਂ ਮਸ਼ਵਰੇ ਦਿੰਦੇ ਆ। ਮਿੱਟੀ ਦੀ ਟਰਾਲੀ ਲੱਥਣ ਦੀ ਇਹਨਾਂ ਦੇ ਦਰਵਾਜ਼ੇ ਅੱਗੇ। ਮੈਂ ਕਿਹਾ ਇਹ ਕੀ ਕਹਿੰਦਾ ਬੁੜੇ ਦਾ ਨਾਮ ਮਲਾਉਣ ਲੱਗੇ ਵਿੱਚ। ਪਿਓ ਦੀ ਅੱਖਾਂ ਤੇ ਹੱਥ ਰੱਖ ਕੇ ਲੈ ਕੇ ਜਾ ਰਿਹਾ ਇੰਜ ਕਰਕੇ, ਜਾ ਕੇ ਇੱਕ ਬੰਦੇ ਦੇ ਖਿਲਾਰ ਕੇ ਰੱਖ ਕੋਲ ਕਹਿੰਦਾ ਅਬੂ ਜੀ ਤਾਂ ਮੈਂ 14,000 ਦੇਣਾ। ਤਾਜੀ ਹੁਣ ਗੱਲਾਂ ਸੁਣਾਉਂਦੇ ਆ ਇਹ ਪਤਾ ਕਿੱਦਾਂ ਆਪਣੇ ਆਪ ਨੂੰ ਉਠਾਉਂਦਾ। ਤਾਜੀ ਇਦਾਂ ਮੰਜੀ ਹਟਾ ਦਿੰਦਾ। ਇਸ ਗੱਲਾਂ ਤੂੰ ਸਹੀ ਹੈ, ਤੂੰ ਲੰਮੇ ਰੁਕ ਲਾ। ਇਸ ਗੱਲਾਂ अस्सलाम वालेकुम जी नाज़रीन, टी टाइम में खुश आमदीद। कितना ठीक ठाक भाई। अच्छा नवी एट मोबाइल किथे दूजा कोई होर किहड़ा चाहिए? कोई ते दे ये तेरा वा ਨਹੀਂ ਜੀ ਚੁੱਕਿਆ भरा दा भी तू कल दा लेके आया, वो किथे है? ਨਹੀਂ ਨਹੀਂ ਉਹ ਓਏ ਮੇਰਾ ਵਾ ਤੈਨੂੰ ਪਤਾ ਵਾ ਇਹਦੇ ਲਾਗ ਲੂਕ ਦਾ। गुम है किसी के प्यार में दिल सुबह शाम। ओए कितना मसला ओए ਇਹਦੇ ਵਿੱਚ ਪਤਾ ਨਹੀਂ ਹੁਣ ओए ਬੈ ਸਟੋਰੇਜ ਹੈਗੀ ਓਏ ਹੈਗੀ तो रोज बड़ी ਤੁਹਾਨੂੰ ਬੁਕਿੰਗ ਹੈ। आ की है? ਸਾਜੀ ਦਾ ਉਹ ਜੈਕ ਦਾ ਕਵਰ। ਅੱਜ ਕਿੰਨਾ ਮਸ਼ੀਨਰੀ ਨਾਲ ਖੇਲਦੇ ਤੁਸੀਂ, ਪਤਾ ਫੇਰ ਨਹੀਂ ਤੁਹਾਨੂੰ ਕੁਝ। ਕੀ ਸਾਰੇ ਪਤਾ ਬੇਟੇ ਤੂੰ ਨਾ ਆਇਰਨ ਬ੍ਰੇਕਰ ਹੋਏ ਆ ਉਸਤਾਦ ਜੀ। ਅੱਛਾ ਹਾਂ ਲੋਹੇ ਤੋੜ ਕੰਮ ਕਰਦੇ ਆ। कौन हो यार? ਆਇਰਨ ਬ੍ਰੇਕਰ। ਅੱਜ ਇੱਕ ਮਿਸਾਲ ਆ, ਤੁਹਾਡੀ ਗੱਲ ਇੰਨੀ ਪੱਕੀ ਹੈ ਜਿੱਦਾਂ ਲੋਹੇ ਤੇ ਲਕੀਰ ਆ। ਇਹ ਲੋਹੇ ਤੇ ਲਕੀਰ ਵਾਲੀ ਕਿਹੜੀ ਚੱਕਰ ਆ? ਇਹ ਬੜੀ ਦੇਰ ਪਹਿਲੇ ਕੀਤੀ ਹੋਈ ਨਹੀਂ ਇਹ ਪੱਥਰ ਤੇ ਲਕੀਰ ਆ, ਅਸਲ ਚ ਤੇਰੇ ਮੇਰੇ ਵਰਗੇ ਨੇ ਇਹਨੂੰ ਲੋਹੇ ਤੇ ਵੀ ਕਰਤਾ। ਹਨਾ ਸਾਡੇ ਕੋਲ ਜਿੰਨੇ ਕੁ ਪਹੁੰਚ ਹੋਈ ਉੱਥੇ ਤੱਕ। ਲੋਹੇ ਤੇ ਜਿਹੜੀ ਲਕੀਰ ਆ ਮਿਟ ਸਕਦੀ ਹੈ, ਤੂੰ ਗ੍ਰਾਈਂਡਰ ਮਾਰੋ ਤੇ ਮਿਟ ਗਈ, ਇਹ ਵੀ ਲੌਜੀਕ ਖਤਮ ਆ। ਪੱਥਰ ਤੇ ਵੀ ਮਿਟ ਗਈ, ਇਹ ਕਹਾਵਤ ਪੁਰਾਣੀ ਹੋ ਗਈ। ਇਹਦੇ ਨਾਲ ਦੀ ਕੋਈ पत्थर ते ਸਾਜੀ ਪੱਥਰ ਤੋਂ ਵੀ ਮਿਟ ਜਾਂਦੀ ਲਕੀਰ। ਅੱਛਾ ਇਹ ਇੰਜ ਲੱਗਣਾ ਵਾ ਯਾਰ ਕੀ ਬਾਤ ਹੈ ਉਸਤਾਦ ਜੀ। खोलिए नु। ਸਾਜੀ गुम है किसी के प्यार में दिल सुबह शाम। ऑडियो किथे रिकॉर्डर? ਕੋਈ ਯੂਜ਼ ਨਹੀਂ ਕੀਤੀ ਸਾਜੀ। मैं करदा ठहर। ਨੁੰਡੇ ਦੇ ਭਰਾ ਦਾ ਵਿਆਹ, ਉਹਨਾਂ ਨੇ ਜੁੱਤੀ ਲਗਾਈ ਕੀਤੀ, ਕਹਿੰਦਾ ਅੱਗੇ ਦਾ ਜੁੱਤੀ ਪਾ ਗਿਆ। ਮੈਂ ਨੰਗੇ ਪੈਰੀ ਆਇਆ ਕਰਨਾ, ਉਹ ਰਸਮ ਹੁੰਦੀ ਆ ਪੈਸੇ ਦੇ। कैसे आप? ਹੈਲੋ ਹਾਂਜੀ ਕੀ ਕਰਮ ਹਾਂਜੀ ਠੀਕ, ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ। ਮੇਰੀ ਨਹੀਂ ਆਉਂਦੀ ਵਾ। आ रही सारे दी आ रही ਕੀ ਆਏਗੀ? सबकी आएगी। ਟ੍ਰੈਫਿਕ ਵਾਲਿਆਂ ਨੇ ਰੋਕ ਲਿਆ ਤੇ ਆਪਣੀ ਸੱਸ ਨਾਲ ਗੱਲ ਕਰਾਉਂਦੇ। ਕੀ ਹੈ ਉਹਦਾ? गुम है किसी के प्यार में दिल सुबह शाम। ਅੱਛਾ ਜੀ। लो जी भाजी, अस्सलाम वालेकुम जानी भाई, मैं आपको 9 साल से देख रहा हूं यार। 9 साल ਤੇ ਮੈਨੂੰ ਹਲੇ ਸ਼ੋਅ ਕਰਦੇ ਨੇ, ਟੀਵੀ ਤੇ ਆਏ ਨਹੀਂ ਹੋਏ। ਨਹੀਂ ਹੋ ਗਏ ਆ। 25 17 18 19 8 के साल हुए हैं। जानी भाई जान, मैं आपको 9 साल से देख रहा हूँ, प्लीज आप एक बार मेरा नाम शो में बोल देना। मेरा नाम इकबाल टोबा टेक सिंह है। लो जी, इकबाल टोबा टेक सिंह वाले भाई जी ਨਾਮ ਬੋਲ ਗਿਆ ਜੇ। अस्सलाम वालेकुम जानी भाई, माशाल्लाह हमने सुन के जो वाली कदर भाई दे ना दी बे। 9 ਸਾਲ ਵਾਲੇ ਦਾ ਮੁੱਲ ਪੈ ਗਿਆ। ਨਾਮ ਵੇਖ ਲੈ ਉਸਤਾਦ ਜੀ ਦੇ ਮੂੰਹ, ਕਿਹਾ ਕਹਿੰਦੇ। ਤੇ ਉਹ ਕਹਿਣਾ ਨਹੀਂ ਪੈਗਾ ਟੋਪਾ 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 ਇਕਬਾਲ ਦਾ ਟੋਪਾ ਇਕਬਾਲ ਦਾ ਟੋਪਾ 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 ਟਾ। रोज आपके जोश देखता हूँ, दोस्तों को लगाता हूँ यार। आज ਜਿਹੜਾ ਨੰਬਰ ਮੰਗਣ ਵਾਲਾ ਕੰਮ, ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ, ਇੱਕ ਐਸੀ ਵੈਬਸਾਈਟ ਦੱਸਾਂ। ਦੱਸੋ ਜੀ ਦੱਸੋ। ਤੁਸੀਂ ਉਹਦੇ ਤੇ ਆਪਣੀ ਕੋਈ ਵੀ ਤਸਵੀਰ ਅਪਲੋਡ ਕਰਨੀ, ਇੱਕ ਤਸਵੀਰ ਉੱਤੇ ਕਿਸੇ ਦੀ ਫੇਸ ਦੀ, ਓਕੇ ਪੂਰੇ ਗੂਗਲ ਸ਼ੁਗਲ ਫੇਸਬੁੱਕ ਇੰਸਟਾ ਜਿੱਥੇ ਜਿੱਥੇ ਉਸ ਬੰਦੇ ਦੀ ਤਸਵੀਰ ਹੋਏਗੀ ਨਾ, ਤੁਹਾਨੂੰ ਦਿਖਾ ਦੇਗਾ ਇੱਥੇ ਤੇ ਪਈ ਹੈ। ਤੁਹਾਨੂੰ ਪਤਾ ਲੱਗ ਜਾਏਗਾ ਕਿ ਹੈ ਪੁਆਇੰਟ ਆ ਬੜਾ ਇਹ। ਹਰਮਿੰਦਰ, ਅੱਛਾ ਜੀ ਹਰਮਿੰਦਰ ਮੇਰਾ ਵੀਰ ਕਹਿੰਦਾ, ਉਹ ਯਾਰ ਅੱਜ ਹੁਣ YouTube ਦੱਸਣ ਲੱਗ ਪਿਆ ਉਹਨਾਂ ਨੂੰ ਕਿ ਵੀ ਤੁਸੀਂ ਆਪਣੀ ਤੁਹਾਡੀ ਪੂਰੇ ਮਹੀਨੇ ਦੀ ਜਿਹੜੀ ਇਹ ਸਾਲ ਦੀ ਝੜੀ ਨਾ, ਤੁਸੀਂ ਜਿੰਨਾ ਜਿਹਨੂੰ ਵੇਖਿਆ ਉਹ ਤੁਹਾਡੀ ਆ ਰੇਸ਼ੋ ਆ। ਤੇ ਸਭ ਤੋਂ ਜ਼ਿਆਦਾ ਜਿਹੜਾ ਲੋਕੀ ਵੇਖ ਰਹੇ, ਮੈਨੂੰ ਲੋਕੀ ਕਹਿ ਰਹੇ ਨੇ ਭਾਜੀ ਕਿ ਜਾਨੀ ਭਾਈ
मैं सिर्फ आपको बताना चाहता हूँ इस साल मैंने आपकी 1002 वीडियोस देखी हैं, यानी 365 ਦਿਨਾਂ 'ਚ 1002 ਰੋਜ਼ ਦੇ 3 ਘੰਟੇ। 3 ਤੇ ਕਰ ਹੀ ਰਿਹਾ। ਓਏ ਕੀ ਬਾਤ। ਵਿੱਚ ਯਾਰ ਚਾਰ ਇੱਕ ਬੰਦੇ ਨੂੰ YouTube ਤੇ ਵੇਖਣ ਦੇ ਸਿਰਫ 3 ਘੰਟੇ ਦੇ ਰਿਹਾ ਰੋਜ਼ ਦੇ। 3 ਘੰਟੇ ਅੰਦਰ ਸਰ ਵਾਹ ਵਾਹ। YouTube ने मुझे आपके टॉप 0.1% व्यूवर्स में शामिल दिखाया है। इसके अलावा आपके 2 चैनल भी मेरे टॉप 5 चैनल्स में शामिल हैं। ये सब इस बात की निशानी है कि मुझे आपका काम कितना पसंद है। आपकी वीडियो हमेशा मेरा दिन अच्छा बना देती है। आपकी मेहनत और आपकी क्रिएटिविटी और आपकी पॉजिटिविटी अंदाज वाकई काबिल तारीफ है। बराए मेहरबानी ऐसी शानदार वीडियो बनाना बंद ना करें। आप बहुत जबरदस्त काम कर रहे हैं और मैं आपका बहुत बड़ा फैन हूँ। आखिर में ये बता दूं कि मैं इंडिया जलंधर पंजाब से हूं, लेकिन इसके बावजूद मैं आपकी हर वीडियो रेगुलर देखता हूं मेरा वीर। ਵਾਹ 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 ਵਾਹ। ਸਾਡਾ ਨਹੀਂ ਕੋਈ ਨਾਮ ਲੈ ਰਿਹਾ। अस्सलाम वालेकुम दाजी और यू फाइन। और वेखो जरा मेरा 2025 ਦਾ ਤੇ ਵਿਊਜ਼ ਚੈਨਲ ਤੇ ਪਿਛਲੇ 3-4 ਸਾਲਾਂ 'ਚ ਵੀ ਇਹੀ ਸੀ ਟੌਪ ਤੇ। ਮੈਂ ਸੋਚਿਆ ਚਲੋ ਉਸਤਾਦ ਜੀ ਨੂੰ ਦੱਸਾਂਗੇ ਤੁਹਾਡੇ ਚੁੱਪ ਚਪੀਤੇ ਲੁਕਵੇਂ ਹੋਏ ਬੜੇ ਫੈਨ ਨੇ। ਬਸ ਇਸ ਤਰ੍ਹਾਂ ਉਹ ਹਸਾਉਂਦੇ ਰਹੋ, ਖੁਸ਼ ਰਹੋ। ਕੀ ਬਾਤ ਹੈ ਉਸਤਾਦ ਜੀ। मैं 2025 में आपको 0.7% व्यूअर्स में था। अल्लाह मजीद कामयाबी ता करे। मैं बहुत जल्द नेक्स्ट पाकिस्तान आया मुलाकात करूंगा। यस। नहीं सर प्लीज कुकिंग शो कंटिन्यू करो और कसौटी भी। सलाम भाईजान का दानिश 10 सवालों में अगर कोई एक्टर बूझ ले तो मैं 10,000 दूंगा। कसौटी चैलेंज। कोई एक्टर 10 सवालों च पूछना ਔਖਾ 20 ਸਵਾਲਾਂ ਚ ਪੁੱਛਣਾ। बीच ते पागल 10,000 ਤੇ दे। ਗੇਮ ਯੂਨੀਵਰਸਲ ਉਸਤਾਦ ਜੀ ਵੀ ਇਹਦਾ ਅਸੂਲ ਆ। 20 असूल हाँ दादी के नाम वाली ईमेल। सलाम जनाब, आपका प्रोग्राम देखा जिसमें आपने दादी के कैरेक्टर का नाम दादी अथरी दादी, अच्छा चुलबुल दादी, रसीली दादी, ਇਹ ਤਾਂ ਸਪਾਰੀਆਂ ਦੇ ਨਾਂ ਹੀ ਦੱਸੀ ਜਾਂਦਾ। चुलबुल दादी भी अच्छा सी। ਕਾਲੂ ਸਾਹਿਬ ਨੇ ਉਸਤਾਦ ਜੀ ਦੇਖੋ ਕੋਟ ਪਾਇਆ, ਮੁਲਾਜ਼ਾ ਕਰੋ ਕੈਸਾ ਪੂਰੀ ਕਲਰ ਦਾ। ਉਧਰ ਅਬਾਸ ਸਾਹਿਬ ਪੂਰੀ ਪੰਚਾਇਤ ਲੱਗੀ ਲੱਠੇ ਦਾ ਸੂਟ ਪਾਇਆ। ਕੋਈ ਫਾਇਦਾ ਬਾਸਾ ਤੁਸੀਂ ਬਹੁਤ ਜ਼ਬਰਦਸਤੀ ਆਏ ਹੋ, ਤੁਹਾਡਾ ਦਿਲ ਦੁਲ ਨਹੀਂ ਸੀ ਕਰ ਰਿਹਾ। ਨਹੀਂ ਉਸਤਾਦ ਜੀ, ਅੱਖਾਂ ਤੁਹਾਡੀਆਂ ਫੁੱਲ ਚੜੀਆਂ ਲਾਲ ਹੋਈਆਂ ਨੇ। ਮੈਂ ਕਿਹਾ ਸੀ ਟੀ ਟਾਈਮ ਨਹੀਂ ਆ ਕਰਨਾ, ਉੱਚਾ ਜਿਹਾ ਲਾਈ ਕਰਨਾ। ਉਹੀ ਤੇ ਕਹਿ ਰਿਹਾ ਨਾ। ਹਾਂਜੀ ਉਸਤਾਦ ਜੀ, ਅੱਖਾਂ ਚੜੀਆਂ ਉਸਤਾਦ ਜੀ। ਹਾਂ ਤੇ ਫਿਰ ਉੱਤਰ ਆਇਆ ਕਿੱਥੇ ਗਿਆ ਸੀ ਤੂੰ? ਉਸਤਾਦ ਜੀ ਘਰ ਹੀ ਸੀ ਸੋਇਆ। ਇੰਨੇ ਤੈਨੂੰ ਤੇਰੇ ਘਰਦਿਆਂ ਨੇ, ਅੱਬੇ ਨੇ, ਭਰਾਵਾਂ ਨੇ ਫੋਨ ਕੀਤੇ ਤੂੰ ਫੇਰ ਨਹੀਂ ਉੱਠਿਆ? ਉਸਤਾਦ ਜੀ ਉਹ ਆਣ ਕੇ ਠਾਇਆ ਹੁਣ ਭਾਈ ਨੇ ਛੋਟੇ ਨੇ। प्यार ना ਅੱਛਾ ਉਸਤਾਦ ਜੀ ਉਹਨੇ ਠਾ ਕੇ ਡਰਾਤਾ ਮੈਨੂੰ। ਕਿਉਂ? ਗੁੱਸੇ ਜੀ ਆਣ ਚ ਕੇ ਓਏ उठ जाओ आहो। ਹਾਂਜੀ ਉਸਤਾਦ ਜੀ ਮੈਂ ਫਿਰ ਉੱਠ ਪਿਆ? ਮੈਂ ਹੀ ਉਹਨੂੰ ਭਖਾ ਕੇ ਭੇਜਿਆ ਸੀ। ਮੈਂ ਕਿਹਾ ਜਾ ਉਹਨੂੰ ਵੱਢ ਟੁੱਕਦੇ ਉਹਨੂੰ। ਹਾਂ ਇਹਨੇ ਉਹਨੂੰ ਬੜੇ ਬਗੈਰਤ ਨੇ ਮਸ਼ਵਰੇ ਦਿੱਤੇ। ਤੇਰਾ ਯਾਰ ਆ, ਕਸਮ ਖੁਦਾ ਦੀ ਕਸਮ ਖਾ ਕੇ ਰਹੇ ਝੂਠ ਦੀ। ਉਸਤਾਦ ਜੀ ਇਹਨੇ ਉਹਨੇ ਕਿਹਾ ਉਹਦੀ ਲੱਤ ਤੇ ਤੇਜ਼ਾਬ ਪਾ ਦੇ। मैं आप ही नाम लाया कहना बाद चो इन्हें भी क्या ਸਹੀ ਗੱਲ। ਭਾਈ ਤੂੰ ਮੁੱਕਰ ਉੱਥੇ ਸੀ? ਮੈਂ ਗਵਾ मैं ही कॉल सी ਮੈਂ ਝੂਠੀ ਕਸਮ ਤੇ ਨਹੀਂ ਖਾਂਦਾ। नहीं साथ ਸਹੀ ਹੈ। ਮੰਮੀ ਉਸਤਾਦ ਜੀ ਕਹਿੰਦੇ ਉਹਦਾ ਲਹਿਜਾ ਬਦਲੀ ਆਂਦਿਆ ਛੋਟੇ ਇਹਨੇ ਭਰਾ ਤੇਰੇ ਭਰਾ ਨੂੰ ਕਿਹਾ ਉਹਦੀ ਲੱਤ ਤੇ ਤੇਜ਼ਾਬ ਪਾ ਦੇ। ਉਹਨੂੰ ਕੋਈ ਇਹਨੇ ਬੜੀ ਹਲਕੀ ਸਜ਼ਾ ਇਹਨੇ ਦੱਸੀ ਆ। ਮੈਂ ਕਿਹਾ ਆਸਤਾ ਆਸਤਾ ਮੈਂ ਅਗਲੇ ਸਟੈਪ ਵੀ ਦੱਸਾਂਗਾ। ਤੂੰ ਹੁਣ ਉਹਦੇ ਅੰਦਰ ਹੋਏਗਾ ਵੇਖੀ। ਮੈਂ ਕੀ ਵਿਗਾੜਿਆ ਤੇਰਾ ਮੈਨੂੰ ਦੱਸ। ਪੁੱਛ ਇਹਨੂੰ। ਮੈਂ ਲੇਕਿਨ ਤੇਰਾ ਸੁਧਾਰਾਂਗਾ। जियो ਮੈਨੂੰ दानिश ਆਪਣੀ ਜਾਨ ਦੇਣੀ ਪੈ ਜਾਏ ਮੈਂ ਤੇਰੀ ਖਾਤਰ ਉਹ ਤੇ ਨਹੀਂ, ਲੇਕਿਨ ਤੇਰੇ ਭਰਾ ਨੂੰ ਕਹਿ ਕੇ ਤੈਨੂੰ ਮੈਂ ਕੁੱਟ ਪਵਾ ਕੇ ਸਹੀ ਕਰਾਂਗਾ। ਜਾਨ ਨੂੰ ਯਾਰ ਬੱਚੇ ਆ, ਤੈਨੂੰ ਪਤਾ ਉਹਨਾਂ ਦੇ ਲਈ ਜ਼ਿੰਦਗੀ ਹੈ। ਨਹੀਂ ਤੈਨੂੰ ਹੁਣ ਕੀ ਲੱਗਦਾ ਵਾ ਯਾਰ ਕਬਾਸ ਕਿ ਮੈਂ ਇਦਾਂ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗਾ? ਹਜੇ ਵੀ 35 ਸਾਲਾਂ ਚ ਹਜੇ ਵੀ ਲੱਗੇਗਾ? ਨਹੀਂ ਲੱਗਦਾ ਮੈਨੂੰ। ਮੇਰੇ ਕੋਲ ਲਿਖਾ ਲਓ ਯਾਰ, ਨਹੀਂ ਲੱਗਦਾ। ਦਾਨਿਸ਼ ਵੀ ਕੀ ਕਿਤੇ ਪੈਡ ਮਰਜ਼ੀ ਖੋਲ ਕੇ ਮੋਬਾਈਲ ਦਾ ਉੱਤੇ ਪਹਾੜੇ ਲਿਖਣ ਦੇ। ਨਾਲੇ ਉਸਤਾਦ ਜੀ ਇੱਕ ਬੰਦੇ ਨੂੰ ਹੁੰਦਾ ਸ਼ਰਮ ਦਾ ਘਾਟਾ, ਹਾਂ ਇਹਨੂੰ ਆ ਵਿਆਹ ਦਾ ਘਾਟਾ। ਉਹ ਵਿਆਹ ਨਹੀਂ ਹੈ। ਵਿਆਹ ਕਿਸੇ ਦੀ ਧੀ ਭੈਣ ਰੋਲਣੀ ਅਸੀਂ ਬੱਚੀ ਆਪਣੀ, ਅੱਲਾ ਮਾਫੀ ਦੇਵੇ। ਇਹਦੇ ਨਾਲ ਵਿਆਹ ਕੇ ਨਹੀਂ ਨਹੀਂ, ਇਹਦੇ ਰਿਸ਼ਤੇਦਾਰਾਂ ਜੀ ਕਰ ਦੋ। ਇਹਦੇ ਰਿਸ਼ਤੇਦਾਰ ਇਹਦੇ ਰਿਸ਼ਤੇਦਾਰਾਂ ਚ ਕਾਦੀ ਸਜ਼ਾ ਵਾ? ਇਹਦੇ ਰਿਸ਼ਤੇਦਾਰਾਂ ਚ ਕਰਦੇ ਉਹਦੇ। ਉਹਨੂੰ ਵੈਸੇ ਨਹੀਂ ਬੁਲਾਉਂਦੇ। ਉਹਨਾਂ ਨੂੰ ਇਸ ਚੀਜ਼ ਦੀ ਸਜ਼ਾ ਵਾ ਵੀ ਉਹ ਇਹਦੇ ਰਿਸ਼ਤੇਦਾਰ ਆ। ਮਤਲਬ ਕੋਈ ਜੁਗਾੜ ਤੇ ਲਾਓ। ਸਵੇਰੇ ਉੱਠਿਆ ਹੀ ਅਵੇ 3 ਵਜੇ ਉਹਨੇ ਠਾ ਕੇ ਭੇਜਿਆ। ਤੂੰ ਹਿਸਾਬ ਲਾ ਵੀ ਸਵੇਰੇ ਕਿੰਨੇ ਵਜੇ ਉਹ ਸੁੱਤਾ ਹੋਊਗਾ ਕੇ ਘਰ, ਜਿਹੜਾ ਉਹ ਸ਼ਾਮ ਨੂੰ 3 ਵਜੇ ਉਹਦੇ ਭਰਾ ਨੇ ਕੱਚੀ ਨੀਂਦ ਠਾਇਆ। ਤਾਜੀ ਦੂਸਰੀ ਝੁੱਟੀ ਲਾ ਲਿਆ ਸੀ ਸੌਣ ਦੀ। ਹਾਂਜੀ ਉਹ ਪਹਿਲੇ ਸੋ ਗਏ। ਹਾਂਜੀ ਦੂਸਰੀ ਦਫਾ ਅੱਖ ਲੱਗ ਗਈ, ਇਹ ਮਸਲਾ ਹੋਇਆ। ਅੱਗੇ ਮੈਂ ਉੱਠ ਜਾਣਾ ਹੁਣਾ ਜੁਮੇ ਤੋਂ ਪਹਿਲੇ। ਇੱਕ ਸਵਾਲ ਪੁੱਛ ਲਓ, ਸਵੇਰੇ ਕਿੰਨੇ ਵਜੇ ਸੁੱਤਾ ਸੀ? ਸਵੇਰ ਸੁੱਤਾ ਹੀ ਨਹੀਂ ਮੈਂ। ਦੇਖਿਆ ਸੁੱਤਾ ਹੀ ਨਹੀਂ? ਨਹੀਂ ਤਾਜੀ ਮੈਂ ਦੁਪਹਿਰੇ ਸੁੱਤਾ। ਹਾਲੋ ਬਸ ਸਾਰੀ ਰਾਤ ਕਿੱਥੇ ਫਿਰਦਾ ਰਿਹਾ? ਤਾਜੀ ਰਾਤੀ ਵੀ ਸੁੱਤਾ, ਫਿਰ ਦੁਪਹਿਰੇ ਵੀ ਸੁੱਤਾ।
ਰਾਤੀ ਫਿਰ ਬਾਅਦ ਚ ਸੁੱਤਾ ਨਾ, ਪਹਿਲੇ ਸਵੇਰੇ ਸੁੱਤਾ ਰਿਹਾ ਨਾ, ਫਿਰ ਰਾਤੀ ਆਪਾਂ ਤੈਨੂੰ ਸੋਚ ਕੇ ਉਹ ਤੇ ਗਾਲਾਂ ਕੱਢਣ ਦਿਆ ਸੀ ਜਿਹੜੀਆਂ ਦੁਸ਼ਮਣਾਂ ਨੂੰ ਕੱਢੀ ਦੀਆਂ ਹਾਂ, ਮੈਂ ਕਿਹਾ ਸੀ ਚਾਚਾ, ਮੈਂ ਕਿਹਾ ਉਹ ਸਕੀ ਲਾਦ ਨੂੰ ਉਹ ਕੱਢਦਾ ਪਿਆ ਸੀ ਤੇਰਾ ਆਪਾਂ ਤੇ ਗਾਲਾਂ ਕਸਮੇ ਬਈ। ਤਾਜੀ ਅੱਜ ਉਹਨਾਂ ਨੇ ਮੈਨੂੰ ਕਿਹਾ ਤੂੰ ਮੇਰੇ ਰਤੋ ਕਰਨ ਤੂੰ ਮੇਰੇ ਮਤਲਬ ਤੂੰ ਮੇਰਾ ਹੈ ਹੀ ਨਹੀਂ। ਹਾਂ ਸਿੱਧੇ ਲਫ਼ਜ਼ਾਂ ਤਾਜੀ ਨਹੀਂ ਉਹ ਕਹਿੰਦੇ ਤੁਸੀਂ ਮੇਰੇ ਦਖਲਅੰਦਾਜ਼ੀ ਤੋਂ ਬਾਹਰ ਜੀ। ਹਾਂ ਮੇਰੀ ਤੁਸੀਂ ਮੇਰੀ ਦਖਲ ਦਖਲਅੰਦਾਜ਼ੀ ਤੋਂ ਬਾਹਰ ਹੋ ਅੱਜ ਤੋਂ ਬਾਅਦ। ਹਾਂਜੀ ਹਾਂ ਉਸਤਾਦ ਜੀ ਫੋਨ 'ਚ ਕਹਿੰਦੇ ਸੀ, ਕਹਿੰਦੇ ਮੈਂ ਤੇਰਾ ਸਾਰਾ ਕੁਝ ਹੀ ਕਰ ਲਿਆ ਵਾ, ਪਾਰਟੀ ਸਾਰਾ ਬਣਦੀ ਕੁਝ ਆ। ਕਰ ਲਿਆ ਕਹਿੰਦਾ ਇਹਦੇ ਨਾਲ। ਪਾਰਟੀ ਬਣਦੀ ਆ ਆਪਣੇ ਘਰ। ਸ਼ੁਕਰ ਕਰ ਰੱਬੇ ਨੇ ਤੈਨੂੰ ਫਰਕ ਕਰਾਤਾ, ਹੁਣ ਤੂੰ ਮੌਜ ਨਾਲ ਫਿਰ ਜਿੱਥੇ ਮਰਜੀ। ਇਹੀ ਇੱਕ ਕੰਡਾ ਸੀ, ਉਹ ਵੀ ਕੱਢਤਾ ਰੱਬ ਨੇ। ਇਹ ਕੰਡਾ ਨਹੀਂ ਆਸਰਾ ਹੁੰਦਾ। ਓਏ ਓਏ ਹੋਏ, ਉਸਤਾਦ ਉਹ ਦਿਨ ਗਏ ਕਿ ਜਿੱਦਣ ਅਸੀਂ ਤੇਰੀਆਂ ਇਦਾਂ ਦੀਆਂ ਗੱਲਾਂ ਦੇ ਯਕੀਨ ਕਰਦੇ ਸੀ। ਨਹੀਂ ਨਹੀਂ, ਇਸ ਅੱਜ ਬੇਵਫਾ ਵਾ ਬੁੜੇ ਆਪਣੇ ਨਾਲ। ਉਹ ਵੇਖੋ ਬਿਮਾਰ ਹੋਇਆ ਨਾ, ਉਹਦੇ ਭਤੀਜੇ ਉਹਨੂੰ ਸੰਭਾਲਣ ਦੇ ਇਹ ਨਹੀਂ। ਅੱਛਾ ਉਹ ਇਹਨਾਂ ਦੇ ਘਰ ਨਹੀਂ ਹੈਗਾ। ਉਹਨੇ ਦੱਸਿਆ ਨਹੀਂ ਕਿ ਮੈਂ ਆਪਣੇ ਭਰਾ ਦੇ ਹਾਂ ਘਰ। ਉਹਨੇ ਕਿਹਾ ਮੇਰੇ ਨਾਲ ਨਹੀਂ ਹੈਗਾ, ਮੈਂ ਆਪਣੇ ਭਰਾ ਦੇ ਘਰ ਆ, ਮੈਂ ਬਿਮਾਰ ਆ, ਮੈਂ ਇੱਥੇ ਬਿਮਾਰੀ ਕੱਟਣ ਆਇਆ। ਭਤੀਜੇ- ਲੱਖ ਲਣ ਤੁਹਾਡੀਆਂ ਜਵਾਨੀਆਂ ਤੇ ਤੇ ਉਹਦੇ ਤਾਜੀ ਦੁਰ ਕੇ ਮਟ ਜੋ। ਉਹ ਨਹੀਂ ਮਰ ਜਾ। ਹਾਂ ਮੁੱਢ ਕੇ ਡਰ ਜੂ। ਮੁੱਟ ਕੇ ਡਰ ਜੋ, ਡੁੱਬ ਕੇ ਮਾਰ ਕੇ ਡੁੱਬ ਜੋ। ਤਾਜੀ ਉਹ ਵੀ ਲੱਗ ਗਈ ਹੈ। ਹਾਂਜੀ ਉਹ ਵੀ ਲੱਗ ਗਈ ਹੈ ਜੀ, ਉਹ ਵੀ ਲੱਗ ਗਈ ਹੈ। ਨਾਲ ਦਾ ਵੀ ਭਾਵਾਂ ਕਿਉਂ ਨਾ ਹੋਵੇ। ਹਾਂਜੀ ਯਾਰ ਤੂੰ ਉਹ ਪਿਓ ਆਪਣੇ ਘਰ ਨਹੀਂ ਹੈਗਾ, ਉਹ ਆਪਣੇ ਭਰਾ ਦੇ ਘਰ ਆ। ਉੱਥੇ ਉਹਦੇ ਜਿਹੜੇ ਆ ਉਹ ਜਿਹੜਾ ਇਹਦਾ ਭਰਾ ਦੂਜਾ ਦੇਖਭਾਲ ਹੋ ਰਹੀ ਹੈ ਉੱਥੇ। ਆ ਉਹ ਵੀ ਉੱਥੇ ਹੀ ਆ। ਇਹ ਘਰ ਭਾਈ ਨੂੰ ਸੁੱਤੇ ਨੇ ਤੇ ਉਹ ਬਿਮਾਰ ਹੋ ਕੇ ਸਾਡੇ ਨੂੰ ਸ਼ਿਕਾਇਤਾਂ ਲੈ ਕੇ ਤੇ ਇਹਨੂੰ ਕਹਿੰਦੇ ਆ ਕਿ ਓਏ ਚੱਲ ਜਾ ਉੱਠ ਕੇ, ਬਿਮਾਰੀ ਚ ਕਹਿ ਰਿਹਾ ਜਿਹੜਾ ਇਹਨੂੰ ਉੱਥੇ ਹੋਣਾ ਚਾਹੀਦਾ ਸੀ। ਹਾਂਜੀ ਇਹਦੀ ਤੇ ਅੱਖ ਨਹੀਂ ਸੀ ਲੱਗਣੀ ਚਾਹੀਦੀ ਹੈ ਮੇਰਾ ਪਿਓ ਬਿਮਾਰ, ਮੈਂ ਇੱਥੇ ਸੋਵਾਂ, ਕੋਈ ਅੱਬੂ ਜੀ ਕੀ ਖਾਣਾ ਪੀਣਾ। ਨਾ 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 ਨਾਲੇ ਨਾਲ ਦੇ ਘਰ ਚ ਤੇ ਹਲਦੀ ਦੀ ਚਮਚੀ ਲੈਣ ਲੱਗੇ, ਸ਼ਰਮ ਨਹੀਂ। ਅਬਾਦ ਸਾਹਿਬ ਮੈਂ ਤੁਹਾਨੂੰ ਅੱਜ ਗੱਲ ਦੇਖ ਦਿੰਦਾ, ਤੁਸੀਂ ਲਿਖ ਲਓ। ਲਿਖ ਲਓ। ਅੱਲਾ ਤੇਰੇ ਪਿਓ ਦੀ ਜ਼ਿੰਦਗੀ ਕਰੇ, ਤੈਨੂੰ ਲੱਗ ਪਤੇ ਜਾਣਗੇ। ਇਹੀ ਨਹੀਂ ਵਿੱਚ ਹੀ ਸਜਾਦ ਜਾਨੀ, ਵਿੱਚ ਹੀ ਫਲਾਣਾ, ਵਿੱਚ ਹੀ ਤੇਰੇ ਭਰਾ, ਵਿੱਚ ਹੀ ਤੈਨੂੰ ਕੋ ਨਾਲੀਆਂ ਚ ਰੁਲਦੇ ਚ ਪਏ ਚ ਚੁੱਕ ਲਵੇ ਤੇ ਮੇਰੇ ਮੂੰਹ ਤੇ ਤੂੰ ਕਰਨਾ ਹੀ ਆ ਕੇ ਇੰਨਾ ਕੁ ਵਿੱਚੋਂ ਇਹਦੇ ਵੀ ਕਰਦੀ। ਅੱਜ ਉਹ ਮੇਰੀ ਬਣਦਾ ਵਾ ਤੂੰ ਓਏ ਨਹੀਂ ਕਰਨੇ ਆ। ਤਾਜੀ ਮੇਰਾ ਇੰਨਾ ਕੀ ਹੁੰਦਾ। ਯਾਰ ਮੈਂ ਕਿਹਾ ਮੇਰੇ ਨਾਲ ਆ ਵਿਚਾਰਾ, ਇਹ ਰੋਣ ਲੱਗ ਪੈਂਦਾ ਕਿ ਜੀ ਮੈਨੂੰ ਕਿਉਂ ਨਹੀਂ ਦਿੱਤੀ। ਇਹ ਮੈਂ ਤੈਨੂੰ ਸਹੀ ਕਹਿ ਰਿਹਾ ਕਿ ਤੈਨੂੰ ਵੱਡੀ ਹਕੀਕਤ ਆ। ਅੱਜ ਦਾ ਆ ਟਾਈਮ ਤੂੰ ਰੋ ਪਾਗਲ ਹੋ ਜਾਏਗਾ, ਆਉਣਾ ਨਹੀਂ ਤੇਰੇ ਹੱਥ। ਲੇਕਿਨ ਉਸਤਾਦ ਜੀ ਇਹ ਵੀ ਮੈਂ ਹੀ ਬਗੈਰ ਟੈਬ ਲੱਗ ਰਿਹਾ, ਉਸ ਟਾਈਮ ਵੀ ਨਹੀਂ ਇਹਨੂੰ ਪਤਾ ਲੱਗਣਾ। ਨਹੀਂ ਤਾਜੀ ਉਹਦੀ ਹਿੱਸ ਹੀ ਨਹੀਂ ਹੈਗੀ। ਹਿੱਸ ਹੁੰਦੀ ਨਾ ਉਹ ਖਤਮ ਹੋ ਗਈ, ਮਰ ਗਈ ਆ। ਉਹ ਨਹੀਂ ਹੋਣਾ। ਉਹ ਦਿਲ ਕਰੇ ਅੱਲਾ ਮਾਫੀ ਦੇਵੇ, ਉਹ ਘਰ ਉਹਦੀ ਪਿਆ ਹੋਵੇ ਸੈਟਅਪ, ਇਹ ਉੱਥੇ ਦੋਸਤਾਂ ਦੇ ਨਾਲ ਬੈਠਾ ਕਿਤੇ ਹੋਰ ਕੁਝ ਕਰ ਰਿਹਾ ਹੋਵੇ। ਇਹਦਾ ਕੋਈ ਪਤਾ ਨਹੀਂ, ਕਿ ਉੱਥੇ ਵੀ ਲੇਟ ਆਵੇ ਭਾਵੇਂ ਦਿਲ ਕਰੇ। ਤਾਜੀ ਮੈਨੂੰ ਤੇ ਤੁਹਾਡੀ ਪਹਿਲੇ ਵਾਲੀ ਗੱਲ ਜਿਹੜੀ ਦਿਲ ਤੇ ਲੱਗੀ ਹੈ। ਓਏ ਓਏ ਉਹ ਤੈਨੂੰ ਬਹੁਤ ਦਿਲ ਤੇ ਲੱਗੀਆਂ ਨੇ। ਬਾਪ ਨਾ ਬਾਪ, ਇਹ ਬੰਦੇ ਦੀ ਸਿਰ ਤੇ ਛੱਤ ਹੁੰਦੀ ਹੈ। ਓਏ ਤੇ ਛੱਤ ਹੋਰ ਕਿਸੇ ਦੇ ਘਰ ਫਿਰ ਕਿਆ ਸ਼ੁਗਰ ਨਾਲ ਕੰਮ ਤੇਰੀ। ਓਏ ਇੱਥੇ ਕਹਿ ਮੈਨੂੰ ਕਹਿ। ਤਾਜੀ ਬਾਪ ਨਾ ਬੰਦੇ ਦੀ ਛੱਤ ਹੁੰਦੀ ਸਿਰ ਤੇ। ਹਾਂ ਤੂੰ ਕਿੱਡੀ ਲਾਗੋਂ ਗਿਆ। ਹਾਂਜੀ ਉਹ ਅੰਦਰ ਗਈ ਨਹੀਂ ਗੱਲ, ਇੱਥੋਂ ਹੀ ਕੱਢਤੀ ਮੈਂ। ਇਧਰੋਂ ਵੀ ਨਹੀਂ ਗੱਡੀ। ਨਾ 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 ਉੱਥੋਂ ਹੀ? ਇਧਰੋਂ ਸੁੱਟ ਕੇ ਇਧਰੋਂ ਨਹੀਂ, ਇਧਰੋਂ ਹੀ ਮੈਂ ਕੱਢ ਦਿੰਦਾ ਹੁਣ ਨਹੀਂ। ਇੰਨਾ ਸਬਰ ਕੀ ਕਰੇ। ਨਾ 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 ਨਹੀਂ ਸਰ। ਪਾਣੀ ਲਿਆ ਠੰਡਾ ਉੱਥੋਂ ਪਿਆ ਮੈਨੂੰ ਕਿ ਬਾਹਦ ਇੱਕ ਰਿਸ਼ਤਾ ਵਾ ਬਾਪ ਦਾ ਜਿਹੜਾ ਆ ਸੁਣੀ ਜਰਾ ਗੱਲ ਸੁਣੀ ਇਹਦੀ। ਜਿਹਦੇ ਮਤਲਬ ਤੁਹਾਨੂੰ ਜਿਹਦੇ ਨਾਲ ਕੋਈ ਮਕਸਦ ਨਹੀਂ ਹੁੰਦਾ। ਹਾਂ ਵਾਹ ਵਾਹ ਵਾਕਈ ਯਾਰ। ਬੇਮਕਸਦ ਬਾਪ ਕਹਿੰਦਾ ਵਾਹਦ ਇੱਕ ਰਿਸ਼ਤਾ ਐਸਾ ਵਾ ਜਿਹਦੇ ਨਾਲ ਤੁਹਾਨੂੰ ਕੋਈ ਮਕਸਦ ਨਹੀਂ ਹੁੰਦਾ ਯਾਰ ਵੀ ਉਹ ਖਸਮਾਂ ਨੂੰ ਖਾਏ। ਵਾਹ ਵਾਹ ਵਾਹ। ਇਹੀ ਗੱਲ ਸੀ ਯਾਰ। ਮਤਲਬ ਇਸ ਰਿਸ਼ਤੇ ਨੂੰ ਕੋਈ ਮਕਸਦ ਨਹੀਂ ਹੁੰਦਾ। ਇਹ ਰਿਸ਼ਤਾ ਉਹ ਆ ਜਿਹੜਾ ਤੁਹਾਡਾ ਨੁਕਸਾਨ ਨਹੀਂ ਸੋਚਦਾ। ਹਾਂ ਤੂੰ ਆਪ ਭਾਂ ਸੋਚੀ ਜਾਵੇਂ ਤੂੰ ਹਨਾ, ਤੂੰ ਬਾ ਨੁਕਸਾਨ ਸੋਚੀ ਜਾਵੇਂ ਉਹਨਾਂ ਦਾ। ਯਾਰ ਇਹ ਭਲਾ ਕੀ ਕਹਿੰਦਾ ਆਪਣੇ ਯਾਰ ਅੱਬੇ ਨੂੰ? ਛੱਡਿਆ ਕਹਿੰਦਾ ਕਰ ਯਾਰ। ਤੇਰੇ ਤੋਂ ਇਲਾਵਾ ਹਰ ਬੰਦਾ ਮੇਰੇ ਨਾਲ ਮੁਖਲਸ ਆ। ਹਾਂ ਇਹ ਆਪਣੇ ਅੱਬੇ ਨੂੰ ਇਹ ਕਹਿੰਦਾ। ਹਾਂ ਪੁੱਤ ਭਲਾ ਦੁੱਧ ਦਾ ਵੀ ਧੁਲਿਆ ਹੋਵੇ ਨਾ, ਮਾਂ-ਬਾਪ ਉਹਨੂੰ ਗਲਤ ਨਹੀਂ ਕਹਿੰਦਾ। ਮੈਂ ਕਿਹਾ ਸੀ ਨਾ ਸਤਾਜ ਉੱਠ ਤੇਰੀ। ਦੁੱਧ ਨਾ ਹਾਂਜੀ ਉਹ ਕਹਿੰਦਾ ਪੁੱਤ ਭਾਵੇਂ ਦੁੱਧ ਨਾਲ ਵੀ ਧੁਲਿਆ ਹੋਵੇ ਨਾ, ਮਾਂ-ਬਾਪ ਉਹਨੂੰ ਗਲਤ ਨਹੀਂ ਕਹਿੰਦਾ। ਨਹੀਂ ਕਹਿੰਦਾ। ਸਹੀ ਬਾਤ ਆ। ਵਾਹ ਵਾਹ। ਇਹਨਾਂ ਦੇ ਫੰਬੇ ਉੱਡਰੇ ਲੱਗਦਾ ਅੱਜ। ਤੇ ਕਾਬ ਸਹੀ ਲੱਗ ਰਹੀ ਤੈਨੂੰ ਲੱਗ? ਬਿਲਕੁਲ ਸਹੀ ਹੈ 16 ਆਨੇ। ਚਲੋ ਠੀਕ ਆ, ਫਿਰ ਮੰਨ ਲੈਂਦੇ। ਬੰਦਾ ਬਸ ਭਾਈ ਵਾਲਦਾਨ ਦੀ ਖਿਦਮਤ ਜਿਹੜਾ ਨਹੀਂ ਕਰਦਾ ਉਹ ਕੀ ਆ? ਉਹ ਫਰਮਾ ਬਗਰਦਾਰ ਆ। ਫਰਮਾ ਕਰਤਾਰ ਓਏ ਹੋਏ ਹੋਏ। ਫਰਮਾ ਗਰਦਾਰ ਆ ਉਹ। ਫਰਮਾ ਕਰਤਾਰ ਨੂੰ ਨਹੀਂ ਲਿਆ ਪਾਣੀ ਤੇ ਬਾਹਰ ਵੇਖ ਕੇ ਆ ਕੌਣ ਆਇਆ। ਤੇ ਅੱਗੋਂ ਦੀ ਜ਼ਿੰਦਗੀ ਫਿਰ ਕਿੱਦਾਂ ਦੀ ਹੋਏਗੀ ਜੇ ਇਹਨੇ ਨਾ ਲਓ ਜੀ ਪੁੱਛੋ ਕੌਣ ਆਇਆ ਉਹ। ਸ਼ਬਾਈ ਸ਼ਬਾਜ਼ ਸ਼ਰਾਜ਼ ਸਲਮਾਨ। ਇਹਨਾਂ ਤਿੰਨਾਂ ਚ ਕਿਹੜਾ ਕਿਹੜਾ ਦੇਖ ਕੇ ਆਦਰਾ ਕੌਣ ਆਇਆ।
ਮਾਂ-ਬਾਪ ਦੀ ਕਦਰ ਕਰਨੀ ਚਾਹੀਦੀ, ਰਾਤੀ ਅਬਾਸ ਭਾਈ ਕਿੱਦਾਂ ਕਦਰ ਕਰਨੀ ਚਾਹੀਦੀ, ਕੀ ਕਰਾਂ ਮੈਂ? ਮੈਨੂੰ ਉਹਨਾਂ ਦੀ ਖਿਦਮਤ ਕਰਨੀ ਚਾਹੀਦੀ ਆ। ਹਾਂਜੀ, ਅੱਛਾ ਉਹਨਾਂ ਦੇ ਪੂਰੇ ਪੈਰੋਕਾਰ ਤੁਹਾਨੂੰ ਚੱਲਣਾ ਚਾਹੀਦਾ ਵਾ। ਹਾਂਜੀ ਉਹਨਾਂ ਦੀ ਤੈਨੂੰ ਕਦੀ ਮਹਿਸੂਸ ਹੋਇਆ ਕਿ ਯਾਰ ਮੈਂ ਬੜ ਚੜ ਕੇ ਇੱਜ਼ਤ ਕਰਾਂ ਆਪਣੇ ਪਾਪਾ ਦੀ, ਉਹਨੂੰ ਕੁੱਟਾਂ, ਉਹਨੂੰ ਨੱਪਾਂ, ਉਹਦੇ ਵਾਸਤੇ ਫੜ ਲਿਆ? ਕੋਈ ਦਿਨ ਐਸਾ ਨਹੀਂ ਜਿੱਦਣ ਮਤਲਬ ਮੈਂ ਆਪਣੇ ਮਾਂ-ਬਾਪ ਦੀ ਖਿਦਮਤ ਨਹੀਂ ਕੀਤੀ। ਓਏ ਇਹਦਾ ਉਸਤਾਦ ਜੀ ਮੈਂ ਮਤਲਬ ਇਨਸਾਨ ਨਹੀਂ ਕਰ ਰਿਹਾ, ਇਹ ਫਰਜ਼ ਆ। ਓਏ ਹੋਏ ਹਾਂ। ਕੀ ਗੱਲ ਆ ਨਾਲ? ਇਹ ਹਕੂਕ ਆ, ਇਹ ਹੱਕ ਆ ਯਾਰ, ਖਿਦਮਤ ਆ। ਅੱਧਾ ਘੰਟਾ ਪਹਿਲੇ ਇਸ ਕਿਸਮ ਦੀ ਤੈਨੂੰ ਗਾਲ ਕੱਢ ਰਿਹਾ ਸੀ ਤੇਰੀ ਤਾਰੀਫ 'ਚ। ਯਕੀਨ ਕਰ। ਨਾਲੇ ਉਸਤਾਦ ਜੀ ਪੁੱਤਾਂ ਨੂੰ ਬੋਲਦੇ ਹੀ ਸੋਹਣੇ ਲੱਗਦੇ। ਹਾਂ ਵਾਹ ਜੇ ਚੁੱਪ ਹੋ ਜਾਣ ਤਾਂ ਫਿਰ ਸੋਹਣੇ ਨੀ ਲੱਗਦੇ, ਘਰ ਸੋਨਾ ਹੋ ਜਾਂਦਾ। ਹਾਂਜੀ, ਇੰਨਾ ਵੀ ਨਹੀਂ ਬੋਲਣਾ ਚਾਹੀਦਾ ਕਿ ਬੋਲ ਉਹਨਾਂ ਦਾ ਗਲਾ ਬਹਿ ਜਾਵੇ। ਵੱਡੀਆਂ ਗੱਲਾਂ ਕਰਨ ਦੀ ਆਈ। ਬੋਲਣੋਂ ਹਟ ਗਏ ਆ, ਇਹਨੂੰ ਹੁਣ ਨਹੀਂ ਉਹ ਹੋਣ ਲੱਗੇ। ਖੈਰ ਬਹਰਹਾਲ ਬਾਸ, ਮੈਂ ਤੈਨੂੰ ਕਹਿ ਰਿਹਾ ਨਾ, ਕਈ ਬੰਦੇ ਹੁੰਦੇ ਨਾ, ਉਹਨਾਂ ਨੂੰ ਤੁਸੀਂ ਇਹ ਕਹਿੰਦੇ ਹੋ, ਤੁਹਾਨੂੰ ਇੰਨਾ ਯਕੀਨ ਹੁੰਦਾ ਹੈ ਕਿ ਯਾਰ ਇਹ ਅੱਜ ਨਹੀਂ ਸਮਝਣ ਦਿਆ, ਯਾਰ ਤੂੰ ਪਛਤਾਏਗਾ, ਤੇ ਤੁਹਾਨੂੰ ਇਹ ਯਕੀਨ ਹੁੰਦਾ ਕਿ ਇਹ ਪਛਤਾਏਗਾ। ਬਿਲਕੁਲ। ਮੈਨੂੰ ਇਹਦਾ ਇਹ ਵੀ ਯਕੀਨ ਨਹੀਂ, ਇਹ ਵੀ ਨਹੀਂ ਮੈਨੂੰ ਇਹ ਵੀ ਯਕੀਨ ਨਹੀਂ, ਮੇਰੇ ਵੀ ਕੱਚ ਪੱਕ ਜਿਹਾ ਹੀ ਹੈ ਇਹ ਪਛਤਾਏਗਾ। ਡਾਊਟ ਆ। ਹਾਂ ਕਸਮੇ ਸਹੀ ਗੱਲ ਆ। ਤਾਂ ਜੀ ਪਛਤਾਉਂਦਾ ਤੇ ਉਹ ਜਿਹੜਾ ਆਪਣਾ ਮਤਲਬ ਸਹੀ ਰਾਸਤੇ ਸਮਝ ਹੋਵੇ। ਦਾ, ਜਿਹੜਾ ਭਟਕਿਆ ਹੋਵੇ। ਹਾਂ ਜਿਹੜਾ ਭਟਕਿਆ ਹੋਵੇ, ਹਾਂਜੀ, ਤੇ ਜਿਹੜਾ ਘਰ ਸੁੱਤਾ ਹੋਵੇ, ਆਪਣੇ ਹੀ ਘਰ ਸੁੱਤਾ ਹੋਵੇ, ਉਹਨੇ ਕਾ ਤੂੰ ਪਛਤਾਉਣਾ। ਤੋਂ ਪਛਤਾਵਾ। ਅੱਛਾ ਅੱਬਾ ਉਧਰ ਕੀ ਕਰਨ ਗਿਆ ਵਾ? ਉਹ ਅੱਬੂ ਉਸਤਾਦ ਜੀ ਉਹਨਾਂ ਦੀ ਆਪਣੀ ਤਬੀਅਤ ਆ, ਆਪਣਾ ਘਰ ਆ ਉਹਨਾਂ ਦਾ। ਉਹ ਜਦੋਂ ਦਿਲ ਕਰਦਾ ਇੱਧਰ ਉਹਨਾਂ ਦਾ ਮੀਟਰ ਸ਼ਾਰਟ ਹੋਇਆ। ਤੁਹਾਡੇ ਵੱਲੋਂ? ਹਾਂਜੀ, ਜਿਹਦੀ ਵਜ੍ਹਾ ਤੋਂ? ਉਹ ਡਬਲ ਬਿੱਲ ਆ ਗਿਆ ਸੀ ਨਾ, ਤੇ ਉਹਦੀ ਵਜ੍ਹਾ ਤੋਂ ਮੀਟਰ ਲੱਥ ਗਿਆ ਸੀ, ਤੇ ਉਹ ਇਸ ਵਜ੍ਹਾ ਤੋਂ ਉੱਧਰ ਰੁਕ ਰਿਹਾ। ਕਿੰਨਾ ਬਿੱਲ ਆਇਆ ਸੀ? ਉਸਤਾਦ ਜੀ 34,000। ਤੇ ਮੈਂ ਪਰਸੋਂ ਦਿੱਤੇ ਤੇ 35,000। ਹਾਂਜੀ ਉਸਤਾਦ ਜੀ, ਉਹ ਬਿੱਲ ਤਾਂ ਆ ਰਿਹਾ, ਹੁਣ ਮੀਟਰ ਲੱਗ ਜਾਣਾ, ਤੇ ਉਸ ਤੋਂ ਬਾਅਦ ਹੁਣ ਇਨਿੰਗ ਹੋ ਜਾਏਗੀ ਉਹਨਾਂ ਦੀ ਇਨਸ਼ਾਅੱਲਾ। 3 ਮਹੀਨੇ ਦਾ ਬਿੱਲ ਨਹੀਂ ਤਾਰਿਆ? ਉਸਤਾਦ ਜੀ ਹਾਂਜੀ, ਨਹੀਂ 2 ਮਹੀਨੇ ਦਾ। ਉਹ ਇੰਨਾ ਬਿੱਲ 34,000 2 ਮਹੀਨੇ ਦਾ, ਸਾਰੀ 17,000 ਜਾਣੇ ਕਿ ਇਹ ਹਾਂਜੀ, ਇਹ ਕੀ ਜਾਣੀ ਕਿ ਭਾਜੀ ਸੌਂਦਾ ਥੋੜਾ ਵਾ, ਉਹ ਜਦੋਂ ਸੁੱਤਾ ਹੁੰਦਾ ਯੂਨਿਟ ਪਤਾ ਕਿੱਦਾਂ ਡਿੱਗਦੇ। ਸੌਣ ਨਾ ਕਮਰਸ਼ੀਅਲ ਮੀਟਰ ਤੇ ਸੌਂਦਾ ਉਹ। ਉਸਤਾਦ ਜੀ ਵਿੱਚ ਉਹ ਬੈਟਰੀਆਂ ਵੀ 3 ਚਾਰਜਰ ਲਾਉਂਦੇ ਆ। ਜਿਹੜੀਆਂ ਮੋਬਾਈਲ ਦੀ ਬੈਟਰੀ? ਨਹੀਂ, ਨਹੀਂ। ਅੱਛਾ ਉਹ ਦੂਜੀਆਂ ਦੂਜੀਆਂ ਫੇਰ ਹੀ ਹਾਂਜੀ, ਹਾਲੇ। ਉਹ 3 ਘੰਟੇ ਹਾਂਜੀ, ਉਹ ਬੈਟਰੀ ਉਹ ਉਹ ਵੀ ਚੱਲਦੀ ਬੈਟਰੀ ਚਾਰਜਰ ਚੱਲਦਾ। ਹਾਂਜੀ। ਅੱਛਾ ਫਿਰ ਇਹਦਾ ਕੰਮ ਕਰਦੇ ਆ ਅੰਕਲ? ਨਹੀਂ ਭਰਾ ਇਹਦੇ ਕਰਦੇ ਨਾ ਕਬਾੜ ਦਾ। ਕਬਾੜ ਫਿਰ ਤੁਰ ਕੇ। हम नहीं मानते उस्ताद जी, 2 महीने का बिल लथदा ही नहीं। हम जो बेटा ਲੱਜ ਜਾਂਦਾ ਵਾ। ਲੱਥ ਜਾਂਦਾ ਲੱਥ- ਵਾ। ਹੁਣ ਤੇ ਪੈਸਾ ਜੀ ਉਹਨਾਂ ਨੇ ਤਰੀਕ ਬਹੁਤ ਅੱਗੇ ਕਰ ਦਿੰਦੇ ਵੀ ਹਾਂ ਆਪਣਾ ਨਹੀਂ ਤਰੀਕ ਠੀਕ ਆ। ਨਹੀਂ 34,000 2 ਮਹੀਨੇ ਦਾ ਬਿੱਲ, 3-4 ਜਵਾਨ ਭਰਾ ਹੋ ਤੁਸੀਂ, ਅੱਬਾ ਤੁਹਾਡਾ ਇਹ ਉਹ ਕੀ ਹੈ, ਤੇ 2 ਮਹੀਨੇ ਦਾ ਬਿੱਲ ਹੋ ਗਿਆ ਹੈ। ਤੇ ਉਸਤਾਦ ਜੀ ਇਹਨਾਂ ਨੇ ਸਮਝਿਆ 1 ਮਹੀਨੇ ਦਾ ਹੀ ਆ, ਉਹ 2 ਮਹੀਨੇ ਦਾ ਹੀ ਆ। ਤੁਸੀਂ ਇੱਕ ਦਾ ਸਮਝਦੇ ਰਹੀ। ਹਾਂ, ਤੇ ਉਹ ਹੁਣ ਉਹਨਾਂ ਨੇ ਆ ਜਾਣਾ ਉਸਤਾਦ ਜੀ ਇਨਸ਼ਾਅੱਲਾ ਤਾਲਾ। ਹੁਣ ਮੈਂ ਮਿਲ ਕੇ ਆਇਆ, ਉਹਨਾਂ ਨੂੰ ਪੁੱਛ ਕੇ ਆਇਆ। ਕੀ ਕਹਿੰਦੇ ਫਿਰ? ਹਾਂਜੀ, ਸਵੇਰ ਮੈਂ ਜਦੋਂ ਸੁੱਤਾ ਉਦੋਂ ਵੀ ਮੈਂ ਉਹਨਾਂ ਦੀ ਪੂਰੀ ਖਿਦਮਤ ਗੁਜ਼ਾਰੀ ਕਰ ਨਹੀਂ ਤੂੰ ਕਰਕੇ ਆਇਆ, ਸਾਨੂੰ ਤੇ ਫੋਨ ਆਇਆ ਵਾ, ਉਹ ਕਹਿੰਦਾ ਭਰਾ ਕਹਿੰਦਾ ਕਿ ਮੈਂ ਠਾ ਕੇ ਭੇਜਿਆ। ਖਿਦਮਤ ਗੁਜ਼ਾਰੀ ਸਾਰੀ ਦੱਸਤੀ ਉਹਨਾਂ ਨੇ ਫੋਨ ਤੇ। ਬਾਬਾ ਜੀ ਸਿੱਖੋ ਦੇ ਕੋਲੋਂ ਕੁਛ ਕਿ ਪਿਓ ਦੀ ਕਿਦਾਂ ਖਿਦਮਤ ਕਰੀ ਦੀ, ਦੱਸ ਇਹਨਾਂ ਨੂੰ ਜ਼ਰਾ। ਤਾਂ ਜੀ ਮਾਂ-ਬਾਪ ਦੀ ਖਿਦਮਤ ਕਰਨੀ ਚਾਹੀਦੀ, ਉਹਨਾਂ ਦੇ ਮਤਲਬ ਕੇਅਰਫੁਲ ਰਹਿਣਾ ਚਾਹੀਦਾ ਤੁਹਾਨੂੰ। ਹਾਂ सही गल। ਨਹੀਂ ਪਿਓ ਦੀ ਦੱਸ ਕੱਲੇ ਦੀ। ਤਾਂ ਜੀ ਪਿਓ ਹਾਏ ਰੋਈ ਨਾ ਯਾਰ ਬਾਤ। ਹਾਂਜੀ ਬੰਦੇ ਦਾ ਅਸਲ ਮਾਲਕ ਹੁੰਦਾ ਜੀ। ਵਾਹ ਵਾਹ ਜੀ ਇਹ ਬਾਤ ਹੈ। ਬਸ ਬਾਪ ਦਾ ਬੰਦੇ ਨੂੰ ਪਤਾ ਹੀ ਨਹੀਂ ਆ। ਇਹ ਜਿਹੜੀ ਫੈਮਿਲੀ ਹੈ ਨਾ, ਫੈਮਿਲੀ ਉਹਦਾ ਜਿਹੜਾ ਸਹੀ ਕਪਤਾਨ ਆ ਓਏ ਬਾਪ ਹੀ ਹੁੰਦਾ। ਬਾਪ ਹੀ ਆ। ਅਰੇ ਵਾਹ ਵਾਹ ਵਾਹ। ਕਪਤਾਨ ਮਤਲਬ? ਸਾਜੀ ਕਪਤਾਨ ਦੇ ਸਿਰ ਤੇ ਟੀਮ ਹੁੰਦੀ ਹੈ। ਹਾਂ ਜਿੱਦਾਂ ਦਾ ਕਪਤਾਨ ਨੇ ਉਹਨਾਂ ਨੂੰ ਖਿਲਾਣਾ, ਉਦਾਂ ਦਾ ਹੀ ਉਹਨਾਂ ਨੇ ਅੱਗੇ ਪਰਫਾਰਮ ਹੁਣ ਕਪਤਾਨ ਡਿੱਗ ਪਿਆ ਵਾ, ਖਿਲਾੜੀ ਜਵਾਨ हाँ ਤੇ ਫਿਰ रिटायर हो गया वो। ਕਪਤਾਨ ਕਾਹਦਾ ਜਿਹੜਾ ਡਿੱਗ ਪਿਆ ਹਾਂਜੀ, ਉਹ ਫੇਲ। ਉਹ ਫੇਲ ਆ। ਮਾਂ-ਬਾਪ ਤੁਹਾਡਾ ਬਾਪ ਨਹੀਂ ਵੀ ਨਹੀਂ ਨਾ ਸਹੀ, ਤੁਹਾਡਾ ਇਹ ਫਰਜ਼ ਆ, ਤੁਸੀਂ ਉਹਦੀ ਖਿਦਮਤ ਕਰੋ, ਉਹ ਸਹੀ ਹੋ ਜਾਏਗਾ। ਸਹੀ ਨਹੀਂ ਤਾਂ ਕੀ ਮਤਲਬ ਮੁਰਾਦ? ਮਤਲਬ ਤੁਹਾਨੂੰ ਲੱਗਦਾ ਵੀ ਗੁੱਸੇ ਵਾਲਾ ਵਾ। ਅਕਸਰ ਕਿਸੇ ਟਾਈਮ ਲੱਗਦਾ ਬੰਦੇ ਨੂੰ ਹਨਾ, ਪਿਓ ਬੜਾ ਗੁੱਸੇ ਨਾਲ ਮੈਨੂੰ ਬੋਲਦਾ ਤੇ ਬੜਾ ਹਾਂਜੀ, ਉਹਨੂੰ ਉਹਦੇ ਨਾਲ ਮਤਲਬ ਲਗਨ ਹੁੰਦੀ ਆ। ਹੋਰ ਕਾਤੋਂ ਨਹੀਂ ਕੋਈ ਗੁੱਸੇ 'ਚ ਕਹਿੰਦਾ। ਓਏ ਵੱਡੀ ਗੱਲ। ਇੰਨੀ ਦੁਨੀਆ ਯਾਰ ਬਿਲੇ ਨਹੀਂ ਕਹਿੰਦੇ, ਮਾਮੇ ਤਾਏ ਨਹੀਂ ਕਹਿੰਦੇ। ਮਾਮੇ ਤਾਂ ਇਹ ਨਹੀਂ ਕਹਿੰਦੇ। ਖਿਦਮਤ ਕਿੱਦਾਂ ਕਰੀਏ ਤੂੰ ਦੱਸ, ਫਿਰ ਅਸੀਂ ਕਿਤਨਾ ਕਰਾਂਗੇ? ਉਹਨਾਂ ਦੀ ਸ਼ੈਵਾਂ ਲੈ ਕੇ ਜਾਓ, ਉਹਨਾਂ ਦੀਆਂ ਲੱਤਾਂ ਟੁੱਟੋ, ਉਹਨਾਂ ਨੂੰ ਕੋਈ ਪਰੇਸ਼ਾਨੀ ਆ ਉਹ ਉਹਨਾਂ ਦੀ ਦੂਰ ਕਰੋ, ਹਾਂ ਤੂੰ ਕਰਦਾ ਵਾ? ਉਹਨਾਂ ਨੂੰ ਮੁਤਮਿਨ ਕਰੋ। ਯਾਰ ਇਹ ਸਵਾਲ ਨਹੀਂ ਹੈ, ਕੱਲ ਨੂੰ ਆਪਣਾ ਆਪ 60 ਕਿਲੋ ਸਿੱਖ। ਅੱਛਾ ਲੱਤਾਂ ਘੁੱਟੀਏ,
ਹੋਰ ਖਿਆਲ ਲੈ ਕੇ ਜਾਈਏ, ਹਾਂਜੀ ਧਿਆਨ ਰੱਖੀਏ। ਧਿਆਨ ਕਰਲ ਬਾਪ ਹੀ ਬਾਪ ਧਿਆਨ ਧਿਆਨ ਰੱਖੀ, ਖੱਟੀਆਂ ਚੀਜ਼ਾਂ ਖਾਣ ਦੇ ਮਾਈ ਇਹ ਬੁੜੇ ਦਾ ਧਿਆਨ ਰੱਖਣਾ। ਰਾਈਟ ਬਾਪ ਆ ਜਿਹੜਾ ਧਿਆਨ ਰੱਖ। ਨਹੀਂ ਨਹੀਂ ਯਾਰ, ਧਿਆਨ ਬੁੜੇ ਦਾ, ਬੁੜਾ ਧਿਆਨ, ਬੁੜੇ ਤੇ ਹਕੂਕ ਤੈਨੂੰ ਦੱਸ ਇਹਨਾਂ ਨੂੰ। ਹਾਂਜੀ ਤਾਜੀ ਬੁੜੇ ਦੇ ਤੁਸੀਂ ਹਕੂਕ ਪੂਰੇ ਕਰ ਲਏ, ਤੁਸੀਂ ਆਪਣੀ ਜ਼ਿੰਦਗੀ ਮੁਕੰਮਲ ਕਰ ਲਈ। ਓਏ ਹੋਏ ਹੈ ਕੀ ਆ। ਤੇਰੇ ਅੱਬੂ ਹੈ, ਨਹੀਂ ਯਾਰ ਮੇਰੇ ਬੁੜੇ ਨਹੀਂ। ਤੂੰ ਫੇਰ ਵੀ ਖਿਦਮਤ ਕਰ ਉਹਨਾਂ ਦੀ। ਹਾਂ ਕਿੱਦਾਂ ਹੁਣ? ਪਿੱਛੋਂ ਦੁਆਵਾਂ ਦੇ, ਤੈਨੂੰ ਜਿੰਨਾ ਚ ਬਾਪ ਨਜ਼ਰ ਆਉਂਦਾ ਉਹਨਾਂ ਦੀ ਖਿਦਮਤ ਕਰ। ਹਾਂ ਹਾਂਜੀ ਉਹ ਸਿੱਖ ਲੋ ਕੁਛ ਯਾਰ, ਇਹਦਾ ਵੀ ਦੱਸ ਯਾਰ, ਇਹਦਾ ਵੀ ਮੈਂ ਬੜੀ ਇਹ ਵੀ ਤਾਜੀ ਇਹ ਜਿੰਨੀ ਮਰਜ਼ੀ ਖਿਦਮਤ ਕਰੀ ਜਾਵੇ ਨਾ, ਇਹ ਤੋਂ ਲੱਗਦਾ ਹੀ ਨਹੀਂ ਆ ਮਜ਼ਾਕ ਨਹੀਂ। ਇਹ ਤੋਂ ਲੱਗਦਾ ਨਹੀਂ ਕਿ ਇਹਦਾ ਕੋਈ ਬਾਪ ਹੋਏਗਾ। ਹਾਂਜੀ ਇਹ ਐਂ ਲੱਗਦਾ ਕਿਤੇ ਇਹ ਲਾਟਰੀ ਚ ਨਿਕਲਿਆ। ਕੱਲਾ ਹੀ ਆ ਕਿਤੇ ਹਿਸਾਬ ਨਾਲ। ਜੀ ਉਦੋਂ ਦੇਖੋ ਨਾ ਤੁਸੀਂ, ਉਹ ਮੈਨੂੰ ਸਮਝਾ ਰਿਹਾ, ਮੈਨੂੰ ਸਮਝ ਆ ਰਹੀ ਗੱਲ ਦੀ, ਮੈਂ ਵੀ ਸੁਣ ਕੇ ਖਿਦਮਤ ਕਰਾਂ। ਤਾਜੀ ਇਹ ਅਸੀਂ ਮਾਂ-ਬਾਪ ਦੀ ਖਿਦਮਤ ਕਰੀਏ ਨਾ, ਸਕੂਨ ਹੁੰਦਾ, ਉਹਨਾਂ ਨੂੰ ਵੀ ਸਵਾਬ ਹੁੰਦਾ। ਤਾਜੀ ਇਹ ਖਿਦਮਤ ਕਰੇ ਉਹ ਖਰਾਬ ਹੋ ਜਾਂਦਾ। ਹਾਂ ਬਾਪ ਦੀ ਇਹ ਜਿਹੜੀਆਂ ਕਈਆਂ ਦੇ ਬਾਪ ਗਾਲਾਂ ਕੱਢਦੇ ਆ ਕਿ ਇਸ ਫਲਾਣੇ ਦੇ ਬੱਚੇ ਨੂੰ, ਇਸ ਫਲਾਣੇ ਦੇ ਬੱਚੇ ਨੂੰ, ਹਾਂਜੀ ਉਹ ਕੀ ਹੁੰਦਾ ਵਾ? ਤਾਜੀ ਉਹ ਗੁੱਸਾ ਹੁੰਦਾ ਵਾ, ਉਹ ਬੱਚਾ ਗਲਤ ਹੁੰਦਾ ਵਾ, ਉਹ ਫਿਰ ਬਾਪ ਨੂੰ ਗੁੱਸੇ 'ਚ ਉਹਨੇ ਗਾਲਾਂ ਹੀ ਕੱਢਣੀਆਂ। ਤਾਜੀ ਤੇ ਬੱਚੇ ਨੂੰ ਕੀ ਚਾਹੀਦਾ ਅੱਗੋਂ? ਬੱਚੇ ਨੂੰ ਚਾਹੀਦਾ ਤਾਜੀ ਆਪਣਾ ਸਹੀ ਰਸਤੇ ਤੇ ਆਵੇ। ਹਾਂ ਜਿਹੜਾ ਵੀ ਭਟਕਿਆ ਹੋਇਆ ਵਾ ਉਹ ਤੋਂ ਹਟ ਜਾਵੇ। ਮੈਂ ਆ ਜਾਵਾਂਗਾ ਉਸਤਾਦ ਜੀ। ਕਿਆ ਬਾਤ। ਮੈਨੂੰ ਅੱਜ ਤੂੰ ਸਹੀ ਰਸਤੇ ਤੇ ਆ ਜਾਵੇ, ਮੈਂ ਤੈਨੂੰ ਕਹਿਣ ਦੀ ਮੈਂ ਉਸਤਾਦ ਜੀ ਆਉਣ ਲੱਗਾ, ਮੈਨੂੰ ਅੱਜ ਮੇਰੇ ਅੱਬੂ ਨੇ ਫੋਨ ਤੇ ਗਾਲਾਂ ਕੱਢੀਆਂ। ਹੈ। ਹਾਂਜੀ ਤਾਜੀ ਸਾਰੀ ਦਿਹਾੜੀ ਨਾ ਸੋਈ ਹੁਣ ਭਾਈ। ਹੁਣ ਸੁਣੋ ਜੀ। ਉਹ ਕਿਹੜਾ ਆਪਣਾ ਬਾਪ ਜਿਹੜਾ ਕਹਿੰਦਾ ਯਾਰ ਮੈਂ ਤੈਨੂੰ ਕਹਿਣਾ ਹੀ ਛੱਡਤਾ, ਉਹ ਅੱਖ ਕਿਹੜਾ ਉਹ ਫਿਰ ਜਦੋਂ ਪੁੱਤ ਨਹੀਂ ਨਾ ਕਈ ਕਹਾਣੀ ਤੇ ਚੱਲਦਾ। ਇਹਦੇ ਪਿੱਛੇ ਵੀ ਬਾਪ ਦੀ ਮੁਹੱਬਤ ਹੀ ਹੁੰਦੀ ਮੇਰੇ ਹਿਸਾਬ ਨਾਲ। ਹਾਂਜੀ ਤਾਜੀ ਉਹ ਇੱਕ ਇਹ ਅੰਦਾਜ਼ੇ ਦੇ ਨਾਲ ਸਮਝਾਉਂਦੇ ਆ। ਹਾਂ ਅੱਛਾ ਹੁਣ ਇੱਕ ਗੱਲ ਸਵਾਲ ਹੈ ਮੇਰੇ ਉਸਤਾਦ ਜੀ ਦੇ, ਜੀ ਜੀ। ਅਗਰ ਮਤਲਬ ਬਾਪ ਜਿਹੜਾ ਵਾ ਉਹ ਖਮਖੀਰ ਮਾਰ ਕੇ ਸਿਰ ਪਾੜ ਦੇਵੇ ਤੇ ਬੰਨ ਕੇ ਰੱਖਿਆ ਹੋਵੇ, ਫਿਰ ਕਵੇ ਹੁਣ ਮੈਂ ਤੈਨੂੰ ਆਪ ਕੰਮ ਤੇ ਛੱਡ ਗਿਆ ਹੁਣ, ਹਾਂ ਉਸ ਪਿਓ ਨਾਲ ਕੀ ਹੋਣਾ ਚਾਹੀਦਾ? ਉਸ ਔਲਾਦ ਨਾਲ। ਉਸ ਹਾਲਾਤ ਨਾਲ ਸੌਰੀ ਉਸ ਲਾਦ ਨੂੰ ਫੇਰ ਕੁੱਟਣਾ ਚਾਹੀਦਾ। ਖਮਖੀਰ ਨਾਲ ਹਾਂਜੀ ਤਾਜੀ ਮੈਨੂੰ ਫੇਰ ਪਵਾਣੀ ਆ ਤੈਨੂੰ ਜੀ। ਨਹੀਂ ਤੂੰ ਹੀ ਟਾਰਗੇਟ ਆ ਅਗਲਾ। ਅੱਛਾ ਤੂੰ, ਇਹ ਤੇ ਹੋ ਗਈ ਬਾਪ ਦੀ ਗੱਲ। ਹੁਣ ਤੁਸੀਂ ਆ ਜਾਓ ਜਿਹੜੀ ਅੱਜ ਕੱਲ ਦੀ ਯਾਰੀ ਦੋਸਤੀ ਆ। ਓਏ ਜਿਹੜਾ ਯਾਰ ਤੁਹਾਡੇ ਨਾਲ ਖਾਂਦਾ ਪੀਂਦਾ ਹੋਵੇ ਔਰ ਤੁਹਾਡੇ ਪਿਓ ਨੂੰ ਕਹੇ, ਭਰਾ ਨੂੰ, ਉਹਦੇ ਭਰਾ ਨੂੰ ਕਿ ਤੂੰ ਉਹਦੇ ਤੇ ਮੇਰੇ ਯਾਰ ਦੀ ਲੱਤ ਤੇ ਤੇਜ਼ਾਬ ਰੋੜ ਦੇ। ਹਾਂ ਓਏ ਤਾਜੀ ਦੋਸਤੀ ਦਾ ਤੁਸੀਂ ਕਹਿਤਾ ਹੁਣ, ਦੋਸਤੀ ਇਹ ਪਤਾ ਕਿੰਨਾ ਗੰਭੀਰ ਮਤਲਬ ਕਿੰਨਾ ਖਾਸ ਰਿਸ਼ਤਾ ਹੈ। ਹਾਂ ਇੱਕ ਬੰਦੇ ਨੂੰ ਬੜੇ ਕਿਤੇ ਵੱਡੇ ਕਾਲਮ ਨਗਾਰ ਨੂੰ ਕਿਸੇ ਨੇ ਸਵਾਲ ਕੀਤਾ ਜੀ ਦੋਸਤੀ ਦਾ ਕੀ ਮਤਲਬ ਆ, ਉਹ ਕਹਿੰਦਾ ਮੈਨੂੰ ਨਹੀਂ ਪਤਾ, ਇਹ ਕੋਈ ਫਜ਼ੂਲ ਜੀ ਗੱਲ ਹੈ। ਹਾਂ ਇਹ ਮਤਲਬ ਆ ਦੋਸਤੀ ਦਾ। ਅੱਜ ਕੱਲ ਤਾਜੀ ਕੋਈ ਮਤਲਬ ਨਹੀਂ ਆ। ਕਿਆ कहने ਨਹੀਂ ਇਹ ਤਜ਼ਾਬ ਲਾਤੇ ਰੋੜਨ ਵਾਲਾ ਅਗਰ ਮੇਰਾ ਦੋਸਤ ਹੁੰਦਾ ਨਾ, ਮੈਂ ਪਹਿਲੇ ਮਿੰਟ ਹੀ ਬਲੌਕ ਕਰਨਾ, ਪਹਿਲੇ ਮਿੰਟ। ਲੇਕਿਨ ਮਜਬੂਰੀ ਹੈ ਨਾ, ਹੁਣ ਕਿਤੇ ਇਕੱਠਿਆ ਕੰਮ ਬੰਦਾ ਕਰਦਾ ਹੋਵੇ ਤੇ ਫਿਰ ਕੀ ਕਰਨਾ ਚੱਲਣਾ ਪੈਂਦਾ। ਨਹੀਂ ਸਾਰੇ ਜਿਹੜੇ ਬਾਪ ਕਹਿੰਦੇ ਮੈਂ ਇਹਨੂੰ ਅਖਬਾਰ ਚ ਘਲਾਣਾ, ਮੈਨੂੰ ਆਕਨਾਮਾ ਦੇ ਦੇਣਾ, ਮੇਰੇ ਵੱਲੋਂ ਯਾਨੀ ਉਹ ਕਿ ਉਹਨਾਂ ਨੂੰ ਕਹਿੰਦੇ ਆ ਵੀ ਜਿਨ੍ਹਾਂ ਨੂੰ ਡਰ ਹੋਵੇ ਵੀ ਇਹ ਸਾਡੀ ਜਾਇਦਾਦ ਨਾ ਬਾਅਦ ਚ ਕੋ ਲੈ ਜਾਵੇ। ਜਿਨ੍ਹਾਂ ਨੂੰ ਪਤਾ ਵੀ ਮੈਂ ਆ ਕਰਾਂ ਨਾ ਕਰਾਂ, ਇਹਨੇ ਮੇਰਾ ਕੀ ਕਰ ਲੈਣਾ, ਇੱਕੋ ਹੀ ਹਿਸਾਬ ਆ। ਇਹ ਮੇਰੇ ਕੋਲ ਕਿਹੜਾ ਕੁਛ ਹੈਗਾ। ਉਸਤਾਦ ਜੀ ਮੈਂ ਇਹ ਅਮੀਰ ਆਦਮੀ ਘਟਾਉਂਦੇ ਨੇ, ਸਹੀ ਗੱਲ ਹੈ, ਜਿਨ੍ਹਾਂ ਕੋਲ ਕੁਝ ਹੋ ਜਿਨ੍ਹਾਂ ਕੋਲ ਕੁਛ ਹੁੰਦਾ ਵਾ, ਜਾਂ ਜਿਹੜਾ ਕੋਈ ਬੱਚਾ ਪਤਾ ਹੋਵੇ ਕਿ ਯਾਰ ਇਹ ਬਹੁਤ ਗਲਤ ਪਾਸੇ ਸਾਡੇ ਤੇ ਨਾ ਆ ਜਾਵੇ, ਇਹਦਾ ਕੋਈ ਵਾਧਾ ਘਾਟਾ ਨਾ ਕਰ ਦੇਵੇ, ਚੋਰ ਡਕੈਤ ਨਿਕਲ ਆਇਆ, ਮਤਲਬ ਬੰਦੇ ਮਾਰਨ ਦਿਆ, ਕੋਈ ਫਲਾਣਾ ਵਾਧਾ ਘਾਟਾ, ਉਹ ਘਟਾਉਂਦੇ ਨੇ ਕਿ ਯਾਰ ਭਾਈ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ, ਕੱਲ ਨੂੰ ਸਾਨੂੰ ਪੁਲਿਸ ਜਾਂ ਸਾਨੂੰ ਲੈਣੇ ਦੇਣੇ ਵਾਲੇ ਤੰਗ ਨਾ ਕਰਨ, ਅਸੀਂ ਇਹਨੂੰ ਫਾਰਗ ਕਰਦਾ ਭਾਈ ਸਾਡੇ ਕਾਗਜ਼ਾਂ 'ਚ। ਇਹਦਾ ਬਾਸ ਤੇ ਨਹੀਂ ਇਹ ਕੰਮ ਆਉਣ ਲੱਗਾ ਸਾਡੀ, ਬਾਸ ਤੇ ਬਹੁਤ ਅੱਛਾ ਵਾ ਇਹ। ਨਹੀਂ ਬਾਸ ਤੇ ਖੈਰ ਦਾਬੇਦਾਰ ਆ, ਬਾਸ ਦਾ ਬਾਪ ਅਸੀਂ ਹੁਣੇ ਕਾਲ ਕੀਤੀ, ਉਹਨੇ ਦੁਆਵਾਂ ਦਿੱਤੀਆਂ ਨੇ, ਉਹਨੇ ਅੱਛਾ ਜੀ। ਮਾਵਾਂ ਭੈਣਾਂ ਦੀਆਂ, ਉਹਨੇ ਕਿਹਾ ਵੀ ਮੇਰੀਆਂ ਇਕੱਲੇ ਦੀਆਂ ਨਹੀਂ, ਮਾਵਾਂ ਭੈਣਾਂ ਦੀਆਂ ਵੀ ਦੁਆਵਾਂ ਇਹਦੇ ਨਾਲ ਨੇ। ਕਿਆ ਬਾਤ। ਹਾਂ ਬਿਲਕੁਲ ਬਿਲਕੁਲ। ਸਾਰੀ ਉਮਰ ਜਦੋਂ ਬਾਪ ਪਾਲਦਾ ਵਾ, ਫਿਰ ਹੁਣ ਵੱਡਾ ਹੋ ਕੇ ਉਹਦਾ ਕੀ ਹੱਕ ਬਣਦਾ ਵਾ? ਹਾਂ ਤਾਜੀ ਅਸਲ 'ਚ ਜਦੋਂ ਬੱਚਾ ਨਾ, ਉਹਨੂੰ ਉਦੋਂ ਹੀ ਪਿਓ ਦੀ ਕਦਰ ਦਾ ਪਤਾ ਚੱਲੇਗਾ ਜਦੋਂ ਉਹਦੀ ਵੀ ਗਾਂ ਲਾਜ ਹੋਏਗੀ। ਹਾਂ ਯਾਨੀ ਹੁਣ ਤੇਰੇ ਪਿਓ ਨੂੰ ਪਤਾ ਲੱਗ ਰਿਹਾ ਵਾ। ਤਾਜੀ ਹਮੇਸ਼ਾ ਕੀਤਾ ਹੀ ਅੱਗੇ ਹੁੰਦਾ ਆ। ਹਾਂ ਹਾਂਜੀ ਤਾਜੀ ਮਿੱਟੀ ਦੀ ਟਰਾਲੀ ਲੱਥਣ ਦੀ ਇਹਨਾਂ ਦੇ ਦਰਵਾਜ਼ੇ ਅੱਗੇ। ਮੈਂ ਕਿਹਾ ਇਹ ਕੀ ਕਹਿੰਦਾ, ਬੁੜੇ ਦਾ ਨਾਮ ਮਲਾਣ ਲੱਗੇ ਵਿੱਚ। ਮਿੱਟੀ ਚ ਇਹਦਾ ਬੁੜਾ ਕਰਜ਼ੇ ਚੁੱਕ ਚੁੱਕ ਕੇ ਪਲਾਟ ਲੈਂਦੇ ਆ ਕਿ ਮੈਂ ਇਹਨੂੰ ਆਕ ਕਰਨਾ। ਆਹੋ ਤੇ ਮੇਰੇ ਕੋ ਕੋਈ ਵਜ੍ਹਾ ਹੋਵੇ। ਬਾਤ ਅੱਛਾ ਉਸ ਦੋਸਤ ਦੇ ਬਾਰੇ ਕੀ ਤੁਹਾਡੇ ਉਹ ਜੋ ਸਮਾਚਾਰ ਕੀ ਕਹਿੰਦੇ ਰਿਮਾਰਕਸ ਰਿਮਾਰਕਸ ਆ ਕਿ ਜਿਹੜਾ ਦੋਸਤ ਥੱਲੇ ਆਏ,
मैंने दानिश भैया का कोई दोस्त आवे अब्बास है तो कहते नहीं घर है नहीं ते 1 मिनट बाद हले भाई दानिश पूरा ज्ञान होवे दूसरा कोई दोस्त आवे वो पूछे अब्बास है ते उत्तों दी हो के कहे मैं आना 1 मिनट खलो ਓਏ ਕੀ ਪੁੱਛ ਲਿਆ ਇਹਨਾਂ ਨੇ ਜਾਂ ਇਦਾਂ ਹੀ ਹੋਵੇ ਕਿ ਅਬਾਸ ਘਰ ਹੀ ਹੋਵੇ ਬਾਹਰ ਮੋਟਰਸਾਈਕਲ ਉਸ ਬੰਦੇ ਦਾ ਵੀ ਖਲੋਤਾ ਜਿਹਦੇ ਨਾਲ ਬੈਠਾ ਹੋਵੇ हाँ ਤੇ ਫਿਰ ਕਹਦੇ ਵੀ ਹੈ ਨਹੀਂ घर है नहीं ਨਹੀਂ ਉਹ ਜਿਹੜਾ ਦੋਸਤ ਜਿਹੜਾ ਮੋਬਾਈਲ ਫੜ ਕੇ ਜਾਏ ਕੈਸ਼ ਚੋਂ 100 200 300 ਲੈ ਜਾਵੇ ਤੇ ਬਾਅਦ ਚੋਂ ਗੇਮ ਵੀ ਡਾਊਨਲੋਡ ਕਰ ਲੇ ਹਾਂ ਇਹ ਤੇ ਤੁਹਾਡੀ ਬੈਠਕ ਦਾ ਸੋਭਾ ਬਣਾ ਹੈ ਨਹੀਂ ਨਹੀਂ ਯਾਰ ਬਾਸ ਬਹੁਤ ਬਾਸ ਤੇਰਾ ਬਾ ਤਾਜੀ ਵੱਡੀ ਸ਼ਖਸੀਅਤ ਵੱਡੀ ਸ਼ਖਸੀਅਤ ਓਏ ਹੋਏ ਮੈਂ ਕਹਿੰਦਾ ਯਾਰ ਬਸ ਨਾ ਬੁੱਝ ਤਾਜੀ ਗੁੱਸਾ ਥੋੜਾ ਜਿਹਾ ਜ਼ਿਆਦਾ ਵਾ ਹਾਂ ਕਰਦਾ ਕਿਉਂ ਆ ਗੁੱਸਾ ਲੇਕਿਨ ਇਹਦੇ ਤੋਂ ਘੱਟ ਹੀ ਤਾਜੀ ਗੁੱਸਾ ਕਰਦਾ ਕਿਉਂ ਉਹ ਕੁਛ ਨਹੀਂ ਕਰਦੇ ਫਿਰ ਗੁੱਸਾ ਕਰਦੇ ਰਹਿੰਦੇ ਤਾਜੀ ਅੱਛਾ ਹੋਰ ਕੁਝ ਹੈ ਨਹੀਂ ਕਰਨ ਨੂੰ ਆਰੇ ਲੱਗਣ ਲਈ ਕਰਦਾ ਹੈ ਓਹੋ ਅੱਛਾ ਅੱਛਾ ਇਹ ਗੱਲਾਂ ਮਾਰਦੇ ਤਾਜੀ ਇੱਕ ਬੰਦੇ ਨੂੰ ਨਾ ਕਿਸੇ ਨੇ ਸਵਾਲ ਕੀਤਾ ਕਿਸਮਤ ਤਕਦੀਰ ਨਾਮ ਨਹੀਂ ਆਂਦਾ ਮੁਕੱਦਰ ਇਹ ਕੀ ਆ ਹਾਂਜੀ ਇਖਤਿਆਰ ਕੀ ਆ ਤਾਜੀ ਉਹਨੇ ਕਿਹਾ ਉਹ ਕਹਿੰਦਾ ਆ ਹੁਣ ਮੈਂ ਦਾਣੇ ਖਾਣਿਆ ਹਾਂ ਅਚਾਨਕ ਹੀ ਮੈਨੂੰ ਕੰਮ ਦੇਣ ਚ ਆ ਗਿਆ ਉਹ ਮੈਂ ਛੱਡਤੇ ਉਹ ਕਹਿੰਦਾ ਹੁਣ ਆਣ ਕੇ ਤੂੰ ਖਾ ਲੈ ਇਹ ਤੇਰੀ ਕਿਸਮਤ ਹਾਂ ਤਕਦੀਰ ਕਹਿੰਦਾ ਉਹ ਬੰਦਾ ਕੋਈ ਬਦਲ ਨਹੀਂ ਸਕਦਾ ਜੋ ਤਕਦੀਰ ਚ ਆ, ਉਹ ਹੀ ਹੋਣਾ ਹਾਂ ਇਖਤਿਆਰ ਸਾਜੀ ਉਹ ਕਹਿੰਦਾ ਆ ਇੱਕ ਹੱਥ ਚੁੱਕ ਉਹਨੇ ਚੁੱਕਿਆ ਕਹਿੰਦਾ ਦੂਜਾ ਚੁੱਕ ਉਹਨੇ ਚੁੱਕਿਆ ਕਹਿੰਦਾ ਇੱਕ ਲੱਤ ਵੀ ਚੁੱਕ ਉਹਨੇ ਤਾਂ ਚੁੱਕ ਲਈ ਕਹਿੰਦਾ ਆ 75% ਤੂੰ ਆਪਣੇ ਇਖਤਿਆਰ ਚ ਸੀ। ਹਾਂ 25% ਅੱਲਾਹ ਪਾਕ ਦੇ ਇਖਤਿਆਰ ਉਹ ਕਿੱਦਾਂ ਉਹ ਚੌਥੀ ਲੱਤ ਨਹੀਂ ਚੁੱਕ ਸਕਦਾ ਹਾਂਜੀ ਚੌਥੀ ਚੌਥੀ ਨਹੀਂ ਚੁੱਕ ਲੱਗੀ ਸਕਦਾ ਜਾਊਗਾ ਦੂਜੀ ਵੀ ਨਹੀਂ ਚੁੱਕ ਸਕਦਾ ਉਹ ਚੌਥੀ ਚੌਥੀ ਲੱਤ ਨਹੀਂ ਉਹ ਚੁੱਕ ਸਕਦਾ ਲੇਕਿਨ ਸਾਡੀ ਉਹ ਦੂਜੀ ਵੀ ਨਹੀਂ ਚੁੱਕ ਸਕਦਾ ਭਾਜੀ ਉਹਨੇ ਦੋ ਹੱਥ ਜਿਹੜੇ ਉਹ ਵੀ ਗੇਲੇ ਨੇ ਵਿੱਚ ਯਾਨੀ ਉਹਨੇ ਇੱਕ ਲੱਤ ਚੁੱਕ ਲਈ ਦੂਜੀ ਲੱਤ ਚੁੱਕ ਲਈ ਤੀਜੀ ਲੱਤ ਚੁੱਕ ਲਈ ਚੌਥੀ ਨਹੀਂ ਲੱਤ ਚੁੱਕ ਸਕਦਾ ਉਹ 25% ਆਪਣੇ ਉਹ ਉਹਦੇ ਇਖਤਿਆਰ ਚ ਨਹੀਂ ਹੈ 75 ਯਾਨੀ ਉਹਨੇ 25% ਗਿਣਿਆ ਚਾਰੇ ਚੀਜ਼ਾਂ ਤੇ ਇੱਕ ਪੂਰਾ 100% ਹੋ ਗਿਆ 75% ਉਹਦੇ ਇਖਤਿਆਰ ਸੀ ਆਖਰੀ ਉਹਦੇ ਇਖਤਿਆਰ ਚ ਨਹੀਂ 25% ਕਿਸਮਤ ਜੇ ਉਸਤਾਦ ਜੀ 100% ਹੀ ਉਹਦੇ ਇਖਤਿਆਰ ਚ ਹੁੰਦਾ ਤੇ ਬੰਦੇ ਨੇ ਤੇ ਉੱਡ ਜਾਣਾ ਤੇ ਉਹ ਕਿਹੜਾ ਦੋਸਤ ਹੈ ਜਦੋਂ ਇੱਕ ਦੋਸਤ ਕਿਸੇ ਦੇ ਐਕਸੀਡੈਂਟ ਯਾਨੀ ਛੋਟੀ ਜਿਹੀ ਸੱਟ ਦਾ ਇੰਨਾ ਵੱਡਾ ਪਤਾ ਲੈਣ ਜਾਂਦਾ ਜ਼ੂਮ ਕਰਕੇ ਉਹ ਵੀ ਛੋਟੀ ਜਿਹੀ ਸੁਣੋ ਸਰ ਇੱਕ ਮਿੰਟ ਸਵਾਲ ਹੈ ਮੇਰਾ ਛੋਟੀ ਜਿਹੀ ਸੱਟ ਦਾ ਐਡਾ ਵੱਡਾ ਪਤਾ ਲੈਣ ਜਾਵੇ ਤੇ ਜਾਂਦੇ ਆ ਸਾਰੀ ਜਿਹੜਾ ਬੰਦਾ ਪਤਾ ਲੈਣ ਗਿਆ ਵਾ ਸੱਟ ਵਾਲਾ ਉਹਨੂੰ ਕਵੇ 1000 ਰੁਪਏ ਦੇ ਮੈਂ ਤੁਹਾਨੂੰ ਕੁਛ ਐ ਖੋਣੀ ਤਾਜੀ ਇਹ ਲੈਦਾ ਮੈਟਰ ਇਹ ਦੋਸਤੀ ਹੈ ਨਾ ਹਾਂਜੀ ਬੇਤਕਲਫੀ ਆ ਅੱਜ ਕੱਲ ਦੀ ਤਾਜੀ ਦੋਸਤੀ ਮੇਰੇ ਪਿੱਛੇ ਜੇ ਸੱਟਾਂ ਲੱਗੀਆਂ ਸੀ ਤਾਜੀ ਇੱਕ ਦੋਸਤ ਮੇਰਾ ਪਤਾ ਕਰਨ ਆਇਆ ਉਹ 1200 ਮੇਰਾ ਹੀ ਵਾਲਟ ਚੋਂ ਲੈ ਗਿਆ ਹੋ ਗਿਆ ਮੈਂ ਸੋਚ ਹੋ ਗਿਆ ਤੂੰ ਦੇਣਾ ਹੋਣਾ ਉਹਦਾ ਹਾਂਜੀ ਨਹੀਂ ਮੈਂ ਮੇਰਾ ਪਤਾ ਕਰਨ ਦਿਆ ਮੈਨੂੰ ਦੱਸਦਾ ਸੋ ਗਿਆ ਯਾਰ ਇਦਾਂ ਮੋਟਰਸਾਈਕਲ ਵੱਜੀ ਤੇ ਮੈਂ ਉੱਥੇ ਤੇ ਮੈਂ ਇਦਾਂ ਸੋ ਗਿਆ ਤਾਜੀ ਸਰਾਣੇ ਦੇ ਵਾਇਲਟ ਪਿਆ ਉਹ ਲੈ ਗਿਆ ਉਹ 1200 ਨੇ ਕੱਢਿਆ ਹੋ ਗਿਆ ਓਏ ਹੋਏ ਬਾਕੀ ਕਿੰਨਾ ਬਚ ਗਿਆ ਬਹੁਤ ਅੱਛਾ ਛੱਡ ਵੀ ਗਿਆ ਥੋੜਾ ਬਹੁਤਾ ਕਿ 30 ਰੁਪਏ ਹੋਣੇ ਨਹੀਂ ਲੈ ਗਿਆ ਕੁੱਲ 1200 ਹਾਂਜੀ ਫੁੱਲ 1200 ਕੁੱਲ ਰਕਮ ਪੂੰਜੀ ਲੈ ਗਿਆ ਜ਼ਿੰਦਗੀ ਦੀ ਬਾਸ ਭਾਈ ਵਾਲਦ ਨਾ ਹੋਵੇ ਫੇਰ ਕੀ ਜ਼ਿੰਦਗੀ ਹੈ ਇਹ ਹੋ ਹੀ ਨਹੀਂ ਸਕਦਾ ਵਾਲਦ ਨਾ ਹੋ ਜਿਹੜਾ ਕੁਛ ਹੈ ਨਾ ਉੱਥੇ ਵਾਲਦ ਹੈ ਵਾਹ 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 ਜਿਹੜਾ ਕੁਝ ਹੈਗਾ ਨਾ ਉੱਥੇ ਜੀ ਹਾਂਜੀ ਜਿੱਥੇ ਕੁਝ ਹੈ ਉੱਥੇ ਸਮਝੋ ਵਾਲਦ ਹੈ ਵਾਹ ਵਾਹ ਵਾਲਦ ਤੋਂ ਬਗੈਰ ਕੋਈ ਚੱਕਰ ਨਹੀਂ ਹੈਗਾ ਹਾਂਜੀ ਕੋਈ ਜ਼ਿੰਦਗੀ ਨਹੀਂ ਜਿਨ੍ਹਾਂ ਨੇ ਵਾਲਦ ਨਹੀਂ ਹੈਗੇ ਉਹਨਾਂ ਨੂੰ ਪੁੱਛ ਹਾਂਜੀ ਉਹਨਾਂ ਨੂੰ ਪੁੱਛ ਬਸ ਸਾਰਿਆਂ ਦੀ ਖੁਆਇਸ਼ ਆ ਮੇਰੇ ਬਾਪ ਹੁੰਦੇ ਮੇਰੀ ਖੁਆਇਸ਼ ਹੋਣੀ ਕਿ ਸਾਜ ਨੂੰ ਮੈਂ ਉਮਰਾ ਕਰਾਵਾਂ ਹਾਂਜੀ ਅੱਬੇ ਨੂੰ ਕਰਾਵਾਂ ਹਾਂਜੀ ਹਾਂ ਠੀਕ ਆ ਤੇਰੀ ਕੋਈ ਇਦਾਂ ਦੀ ਖੁਆਇਸ਼ ਹੈ ਕਿ ਆਪਣੇ ਪਾਪਾ ਵਾਸਤੇ ਕੁਝ ਕਿਹੜਾ ਕਰਾਵਾਂ ਅੱਛਾ ਤੇਰੀ ਕੋਈ ਐਫਰਟ ਕੋਈ ਖਾਬ ਕੋਈ ਐਸਾ ਆਪਣੇ ਬਾਪ ਲਈ ਹੈ ਨਹੀਂ ਯਾਰ ਮੇਰੇ ਤਾਜੀ ਹਜ਼ਾਰਾਂ ਸੁਪਨੇ ਆ ਜਿਹੜੇ ਮੇਰੇ ਮਾਪੇ ਦੇ ਬਾਰੇ ਚ ਆ ਮੇਰੇ ਓਏ ਹਾਂਜੀ ਤੇ ਉਹਦੇ ਲਈ ਤੂੰ ਕੀ ਕਰ ਰਿਹਾ ਸੌਂਦਾ ਉਹਨਾਂ ਵਾਸਤੇ ਦੇ ਸੁਪਨੇ ਦੇਖਦਾ ਹਾਲੇ ਦੇਖ 16 ਘੰਟੇ ਸੌਂਦਾ ਉਹ ਦਿਨੇ ਵੀ ਸੌਂਦਾ ਵਾ ਰਾਤ ਨੂੰ ਵੀ ਸੌਂਦਾ ਸਿਰਫ ਉਹ ਸੁਪਨੇ ਦੇਖਦਾ ਇਨਸਾਨ ਦੀ ਕੋਸ਼ਿਸ਼ ਹੀ ਹੁੰਦੀ ਆ ਇਹ ਪੂਰੀ ਦੁਨੀਆ ਚਾਲੀ ਕੋਸ਼ਿਸ਼ ਤੇ ਰਹੀ ਹੈ ਤਾਜੀ ਹਾਂ ਯਾਰ ਦੁਨੀਆ ਤੇ ਕਹਿੰਦੇ ਨਾਲੇ ਉਮੀਦ ਤੇ ਚੱਲਣ ਦੀ ਤੂੰ ਕਹਿੰਦੇ ਆ ਕੋਸ਼ਿਸ਼ ਹੁਣ ਅਸੀਂ ਕਿੱਥੇ ਯਕੀਨ ਕਰੀਏ ਨਹੀਂ ਉਹਦੀ ਕੋਸ਼ਿਸ਼ ਹੀ ਆ ਤੂੰ ਦੋਵਾਂ ਚ ਜਿਹੜੀ ਮਰਜ਼ੀ ਸਮਝ ਲੈ ਤੂੰ ਉਹ ਠੀਕ ਆ ਤੇਰਾ ਹਿਸਾਬ ਹੋਰ ਮੇਰਾ ਤੇਰਾ ਹੋ ਗਿਆ ਹਾਂ ਉਮੀਦ ਤਾਜੀ ਉਮੀਦ ਇੱਕ ਹੋਰ ਚੀਜ਼ ਯਾਰ ਬਾਸ ਤੈਨੂੰ ਤੂੰ ਸੋਚੇ ਕਿ ਯਾਰ ਮੈਂ ਇਦਾਂ ਪਾਪਾ ਨੂੰ ਕਹਾਂ ਪਾਪਾ ਸਰਪ੍ਰਾਈਜ਼ ਅੱਖਾਂ ਤੇ ਹੱਥ ਰੱਖੇ ਤੇ ਗੱਡੀ ਲਾਗੇ ਲਿਆ ਕੇ ਉਹਦੇ ਅੱਖਾਂ ਖੋਲ ਦੇਵੇ ਗੱਡੀ ਖਲੋਤੀ ਹੋਵੇ ਤੂੰ ਦੂਰੋਂ ਆਉਂਦੀ ਹੋਵੇ ਗੱਡੀ ਰੋਡ ਤੇ ਲੈ ਖਲੋ ਜਵੇ ਨਹੀਂ ਨਹੀਂ ਆਹੋ
ਨਹੀਂ ਅਪਲਾਈਡ ਫਾਰਮ ਦਾ ਜੀ ਗੱਡੀ ਖਲੋਤੀ ਅੱਛਾ ਅਪਲਾਈਡ ਫਾਰ ਦੇ ਇਹ ਲੈ ਕੇ ਆਇਆ ਨਾ ਇਹ ਉਹ ਹੁਣ ਸਰਪ੍ਰਾਈਜ਼ ਦੇਣਾ ਵਾ ਇੰਜ ਲੈ ਕੇ ਜਾ ਰਹੇ ਪਾਪਾ ਤੁਸੀਂ ਨੂੰ sticker ਬਾਹਰ ਬਣਾ- ਤੇ ਗੱਡੀ ਅੱਗੇ ਜਾ ਕੇ ਹੱਥ ਚੁੱਕਣਾ। ਹਾਂ ਜਿੱਦਾਂ ਅਕਸਰ ਆ ਯੂਟਿਊਬਰਸ ਲੈ ਕੇ ਦਿੰਦੇ ਨੇ ਆਪਣੇ ਪਿਓ ਨੂੰ। ਇਦਾਂ ਦੀ ਕੋਈ ਖੁਆਇਸ਼ ਇਦਾਂ ਦੀ ਕੋਈ ਖੁਆਇਸ਼ ਹੋਵੇ ਕਿ ਤੇਰਾ ਅੱਬਾ ਤੇਰੀ ਨਾਲ ਕਾਲੀ ਗੱਡੀ ਤੋਂ ਇੰਜ ਕੱਪੜਾ ਲਾ ਰਿਹਾ ਹੋਵੇ ਤਾੜੀਆਂ। ਇਹਨੇ ਕੀਤਾ ਇੱਕ ਦਿਨ ਏਦਾਂ ਅੱਛਾ ਇਹ ਤੇ ਅੱਖਾਂ ਤੇ ਰੱਖ ਕੇ ਨਾ ਅੱਬੇ ਨੂੰ ਇੰਜ ਕਰਕੇ ਖੋਲਿਆ ਕੇ ਗੱਡੀ ਕਹਿੰਦਾ ਇਹ ਤੂੰ ਲੈ ਕੇ ਆ ਸੀ ਨਾ ਆ ਬੰਪਰ ਕਿਨੇ ਤੋੜਿਆ ਇਹਦਾ। ਮੇਰਾ ਇੱਕ ਸਵਾਲ ਹੈ ਛੋਟਾ ਜਿਹਾ। ਉਹ ਦੋ ਭਰਾਵਾਂ ਦੀ ਯਾਨੀ ਇੱਕ ਵੱਡਾ ਭਰਾ ਵਾ ਇੱਕ ਛੋਟਾ ਭਰਾ ਵਾ। ਵੱਡਾ ਭਰਾ ਸੁੱਤਾ ਹੋਵੇ ਤੇ ਅੱਬਾ ਵੀ ਮੌਜੂਦ ਹੋਵੇ ਤੇ ਛੋਟਾ ਭਰਾ ਯਾਨੀ ਵੱਡੇ ਵਰ ਦੀਆਂ ਗਾਲਾਂ ਕੱਢ ਕੇ ਕਹਿੰਦਾ ਹੋਵੇ ਓਏ ਉੱਠ ਪੈ ਹੁਣ ਕੰਮ ਤੇ ਚੱਲ ਜਾ ਮੈਨੂੰ ਕਿੰਨੇ ਫੋਨ ਆ ਗਏ ਉਹਨਾਂ ਦੇ ਉੱਠ। ਹਾਂ ਉਹ ਉਸ ਕੀ ਰਹਿ ਵੱਡੇ ਗਈ ਭਰਾ ਦੀ ਕੀ ਜ਼ਿੰਦਗੀ ਹੈ? ਹਾਏ ਹਾਏ ਤਾਜੀ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਨੇ। ਹਾਂਜੀ ਹਾਂ ਹਾਂਜੀ ਤਾਜੀ ਭਰਾਵਾਂ ਦੀਆਂ ਬਾਵਾਂ ਹੁੰਦੀਆਂ ਨੇ। ਛੋਟੇ ਭਰਾ ਜ਼ਿਆਦਾਤਰ ਬਾਹਾਂ ਹੁੰਦੀਆਂ। ਬਸ ਤੂੰ ਯਕਦਮ ਜਾਵੇਂ ਪਾਪਾ ਤੇਰੇ ਖਲੋਤੇ ਸਾਹ ਜੀ ਵਿੰਡੋ ਖੁੱਲੀ ਹਵਾ ਚੱਲ ਰਹੀ ਆ ਬਾਹਰੋਂ ਚਹਿਚਹਾਤੇ ਪਰਿੰਦੇ ਬੋਲ ਰਹੇ ਆ ਹੈ ਹਾਂ ਹਾਂ ਐਦਾਂ ਐ ਕਰਕੇ ਸੁਬਹ टाइम तो जावे जाकर मैं पापा मैं कामयाब हो गया। अच्छा आपकी दुआओं से मैं आज बड़ा आदमी बन गया। ਓਏ तेरा दिल नहीं करा तो इधर जाके कवे ਮੈਂ ਕਹਿਣਾ ਤਾਜੀ ये भी गया पापा खलोते ही विंडो च पापा ਅੱਜ ਫੇਰ ਨਾ ਸਵਾਰ ਚੱਕ ਲਈ ਇਹਨਾਂ ਇੱਕ ਗੱਲ ਤਾਂ ਰਾਜਸਥਾਨ ਦੀ ਪਹਿਲੇ ਗੱਲ ਕਰਨ ਲਈ ਪਹਿਲੇ ਥੀਮ ਬਣਾਇਆ ਫਿਰ ਉਹਦੇ ਤੇ ਤੁਰੇ। ਫਿਰ ਆਪੇ ਆਪਣੀ ਗੱਲ ਵੀ ਕੀਤੀ ਹੈ। ਕੀ ਬਾਤ ਹੈ ਤਾਜੀ ਕਰ ਇੱਕ ਹੋਰ ਕੁਲੀਆ ਲਾ ਕੇ ਦੇਖ ਲਓ ਕਿਹੜਾ? ਜਦੋਂ ਹਨੇਰੀ ਚੱਲੇਗੀ ਨਾ ਅੱਬੂ ਤੇ ਠੰਡਾ ਪਾਣੀ ਪਾਣਾ ਵੇਖਿਓ ਬਾਰਿਸ਼ ਵੀ ਹੋਏ। ਓਏ ਅੱਬਾ ਐਸਾ ਵਾ ਹਾਂਜੀ ਇੱਕ ਕੁਲੀਆ ਆਇਆ ਮੈਂ ਇੱਕ ਦਿਨ ਕੀਤਾ ਬਾਰਿਸ਼ ਹੋ ਪਈ ਮੈਂ ਕਿਹਾ ਸਰਦੀਆਂ 'ਚ ਵੀ ਹਾਂਜੀ ਜਦੋਂ ਮਰਜ਼ੀ ਯਾਨੀ ਉਧਰੋਂ ਬਾਰਿਸ਼ ਹੁੰਦੀ ਹੋਵੇ ਆਪਾਂ ਐਂ ਕਰਦਾ ਹੋਵੇ। ਚਲੋ ਯਾਰ ਸ਼ੁਗਲ ਤੇ ਬਹੁਤ ਹੋ ਗਿਆ। ਤਾਜੀ ਹਾਂਜੀ ਇਹ ਕੀ ਕਰ ਰਿਹਾ ਇਹ ਤਾਜੀ ਗੱਲਾਂ ਕਰਦਾ ਵਾ ਇਹਦਾ ਅੱਬੂ ਤਕਾਬ ਤੋਂ ਉੱਠ ਕੇ ਆਇਆ ਪਿੱਛੋਂ ਮਕਾਨ ਦਾ ਘੁੱਟ ਭਰ ਗਿਆ। 21 ਦਿਨਾਂ ਚ ਹਾਂਜੀ ਅੱਛਾ ਇਹਨੇ ਕੈਸਾ ਆ ਟਰਮ ਰੱਖੀ ਘੁੱਟ ਭਰਨ ਵਾਲੀ। ਹਾਂਜੀ ਤੈਨੂੰ ਨਹੀਂ ਲੱਗਦਾ ਕਿ ਤੂੰ ਇਹਦਾ ਅੱਖਾਂ ਤੇ ਹੱਥ ਰੱਖ ਲਈ ਜਾਵੇਂ ਸਾਹਮਣੇ 2 ਮਰਲੇ ਦੀ ਕੋਠੀ ਹੋਵੇ ਹਾਏ 2 ਦੋ ਮੰਜ਼ਲਾ ਮਰਲੇ ਦੀ। ਹਾਂਜੀ ਉਹ ਜਿੰਨੀ ਕਿ ਮਿਹਨਤ ਕਰਦਾ ਉਨੀ ਕੁ ਹਿਸਾਬ ਲਾਇਆ ਮੈਂ ਸਾਰਾ। ਸਿਰਫ ਗੱਡੀ ਨੂੰ ਅੰਦਰ ਖਿਲਾਰਨੀ। ਹਾਂ ਸਿਰਫ ਗੱਡੀ ਹੋ ਜਾਣੀ ਆ ਸਾਜੀ ਤੂੰ ਤੇਰਾ ਦੇ ਨਹੀਂ ਕਿ ਰਿਮੋਟ ਨਾਲ ਗੇਟ ਖੋਲੇ ਸਾਜੀ ਉਹਦਾ ਅੰਦਰ ਜਾਵੇ ਹਾਏ ਕੋਈ ਪਾਪਾ ਰਿਮੋਟ ਵਾਲਾ ਗੇਟ ਲਵਾ ਲਿਆ ਭਾਈ ਇਹਨਾਂ ਨੇ। ਉਹ ਰਿਮੋਟ ਕਿਤੇ ਗਵਾਚ ਕੇ ਗੇਟ ਟੱਪ ਕੇ ਜਾਂਦਾ। ਨਹੀਂ ਰਿਮੋਟ ਵਾਲਾ ਇਹ ਹੁਣ ਅੱਜ ਕੱਲ ਜਿਹੜੇ ਲੌਕ ਨੇ ਨਾ ਮੋਬਾਈਲਾਂ ਤੋਂ ਖੁੱਲ ਜਾਂਦੇ ਐਪਾਂ ਚੋਂ। ਹਾਂਜੀ ਯਾਨੀ ਆ ਜਿਹੜਾ ਮੇਰਾ ਲੌਕ ਆ ਤੂੰ ਇਹਨੂੰ ਕੋਡ ਦੇ ਮੈਨੂੰ ਨੋਟੀਫਿਕੇਸ਼ਨ ਆਉਣਾ ਮੈਂ ਇਹਨੂੰ ਓਕੇ ਕਰਨਾ ਦਰਵਾਜ਼ਾ ਖੁੱਲ ਜਾਣਾ। ਯਾਰ ਆਪਣੇ ਅੱਬੇ ਦੇ ਅੱਖਾਂ ਦੇ ਹੱਥ ਰੱਖ ਕੇ ਲੈ ਕੇ ਜਾਣ ਤੇ ਸਿੱਧਾ ਉਹਨੂੰ ਨਹਿਰ 'ਚ ਧੱਕਾ ਦੇ ਦਿੱਤਾ। ਇਹਦੇ ਪਰੇ ਕੀਤਾ ਤਾਂ ਅੱਬੇ ਦੀ ਅੱਖਾਂ ਤੇ ਹੱਥ ਰੱਖ ਕੇ ਥਾਣੇ ਲੈ ਕਹਿੰਦਾ ਜੀ ਦਰਵਾਜ਼ਾ ਖੋਲੋ ਜੇਲ੍ਹ ਦਾ ਬੁੜੇ ਨੂੰ ਅੰਦਰ ਪਾਤਾ ਜਾ ਕੇ ਕਿਤੇ ਤੁਹਾਡਾ ਤੇ ਇਫਤਤਾਹ ਕਰਾਵਾਂ। ਸਾਰੇ ਭਰਾ ਸਵੀਟ ਡਿਸ਼ ਖਾਣ ਜਾਂਦੇ ਮੈਂ ਕਿਹਾ ਖੈਰ ਕਹਿੰਦਾ ਅੱਜ ਬੇਹੋਸ਼ ਕਰਤਾ ਉਹਨੂੰ। ਬੁੜੇ ਮਾਰ ਪਿਓ ਦੀ ਅੱਖਾਂ ਤੇ ਹੱਥ ਰੱਖ ਕੇ ਲੈ ਕੇ ਜਾ ਰਹੇ ਇੰਜ ਕਰਕੇ ਜਾ ਕੇ ਇੱਕ ਬੰਦੇ ਦੇ ਖਿਲਾਰ ਕੇ ਰੱਖ ਕੋਲ ਕਹਿੰਦਾ ਆਪੂ ਜੀ ਤਾਂ ਮੈਂ 14,000 ਦੇਣਾ। ਉਹ ਕਿਹੜਾ ਦੋਸਤ ਐਸਾ ਮਤਲਬ ਕਿ ਨਾਲ ਰਹਿ ਕੇ ਵੀ ਦੂਰ ਰਹਿ ਕੇ ਵੀ ਨਾਲ ਰਹਿੰਦਾ ਵਾ। ਹਾਏ ਨਹੀਂ ਯਾਰ ਉਹ ਦੋਸਤ ਦਾ ਦੱਸ ਮੈਨੂੰ ਜਿਹਨੇ ਆਪਣੇ ਹੀ ਦੋਸਤ ਦੇ ਭਰਾ ਨੂੰ ਕਿਹਾ ਕਿ ਮੇਰੇ ਯਾਰ ਦੀ ਲੱਤ ਤੇ ਤੇਜ਼ਾਬ ਪਾ ਦੇ। ਹਾਏ ਉਹ ਗੱਲ ਨਹੀਂ ਸਮਝ ਰਿਹਾ। ਤਾਜੀ ਮੈਂ ਸਮਝ ਰਿਹਾ ਆ ਤਾਜੀ ਮੈਂ ਮਤਲਬ ਉਹਨੂੰ ਤਾਜੀ ਆਪ ਚਾਹੀਦਾ ਜਿਹੜਾ ਕਿਸੇ ਦਾ ਬੁਰਾ ਸੋਚੇਗਾ ਉਹ ਆਪਣਾ ਰਾਸਤਾ ਹਾਂ ਆਪਣਾ ਉਹਦਾ ਤੇ ਬਹੁਤ ਹੋਇਆ ਵੇਖ ਤੁਸੀਂ ਉਹਦੇ ਨਾਲ। ਵੇਖ ਤਾਂ ਅਸੀਂ ਜੋ ਮਰਜ਼ੀ ਕਰੀ ਜਾਵੇ ਇਹ ਵਾਲ ਹੀ ਵੱਡੇ ਰੱਖੇ ਚੰਗਾ ਭਲਾ ਵਾ ਉਹ ਸਹੀ ਹੈ। ਨਹੀਂ ਜਿਹਦੀ ਗੱਲ ਹੁੰਦੀ ਨੂੰ ਪਤਾ ਲੱਗ ਗਿਆ ਯਾਰ ਅਸੀਂ ਬਾਹਰ ਬੈਠੇ ਤੇਰੇ ਬੁੱਢੂ ਗੱਲ ਕੀਤੀ ਅਸੀਂ ਸਾਰੇ ਗੱਲ ਕਰ ਰਹੇ ਆ ਆਪਣੇ ਘਰ ਇੱਕਦਮ ਮੈਂ ਸਾਈਡ ਤੇ ਗਿਆ ਨੇ ਨੁੱਕਰ 'ਚ ਜਾ ਕੇ ਉਹਨੂੰ ਪਤਾ ਨਹੀਂ ਕੀ ਕਿਹਾ ਤੇਰੇ ਅੱਬੂ ਨੂੰ ਤੇ ਭਰਾ ਤੇਰੇ ਭਰਾ ਨੇ ਕਿੱਦਾਂ ਤੈਨੂੰ ਫੋਨ ਕਿੱਦਾਂ ਠਾਇਆ ਕਿ ਉਸਤਾਦ ਜੀ ਕਦੀ ਵੀ ਨਹੀਂ ਉਹ ਇਸ ਲਹਿਜੇ 'ਚ ਕਦੀ ਬੋਲਿਆ ਹੀ ਨਹੀਂ। ਉਹ ਪਿੱਛੋਂ ਉਹਨੂੰ ਡੰਡਾ ਚੜਿਆ ਸੀ ਭਾਜੀ ਤੇਰੇ ਯਾਰ ਦਾ। ਹਾਂਜੀ ਭਰਿਆ ਇਹਨੇ ਪੂਰਾ ਜਿਹੜਾ ਇਹਨੇ ਕਰੇਲੇ ਭਰੇ ਪੂਰਾ ਅੱਧਾ ਘੰਟਾ ਉੱਤੇ ਲਾਇਆ ਉਹਨੂੰ ਪੂਰਾ ਟ੍ਰੇਨ ਕੀਤਾ ਉਹਨੇ ਪਹਿਲੇ ਮੈਂ ਕਿਹਾ ਉਹਨੂੰ ਚੰਬ ਸੁਬਾਹ ਸ਼ਾਮ ਚੰਬ ਆ ਲੈ ਕਹਿੰਦਾ ਮੇਰੀ ਮੰਨਦਾ ਨਹੀਂ। ਮੈਂ ਕਿਹਾ ਸੁੱਟੋ ਦੀ ਲੱਤ ਤੇ ਤੇਜ਼ਾਬ। ਪਤਾ ਨਹੀਂ ਉਸਤਾਦ ਜੀ ਮੈਂ ਤਾਂ ਕੀ ਵਿਗਾੜਿਆ ਤੂੰ ਮੇਰਾ ਨਹੀਂ ਵਿਗਾੜਿਆ ਤੂੰ ਆਪਣਾ ਵਿਗਾੜਨ ਦੇ ਤੇਜ਼ਾਬ ਸਿੱਟਣ ਨਾਲ ਕੀ ਹੋ ਜਾਏਗਾ। ਉਸਤਾਦ ਜੀ ਇਹਦੀ ਲੱਤ ਬੰਨੀ ਰਹੇਗੀ ਘਰ ਰਹੇਗਾ ਜਾਂ ਕੰਮ ਤੇ ਰਹੇਗਾ ਜਾਂ ਇਹਨੂੰ ਮੈਂ ਇੱਥੇ ਹਿਰਾਸਤ 'ਚ ਰੱਖਣਾ ਜਾਂ ਘਰ ਹਿਰਾਸਤ 'ਚ ਰੱਖਣਾ। ਤੇ ਕਿਹਦਾ ਸਹੀ ਕਿਸੇ ਪਾਸੇ ਤੈਨੂੰ ਉਹਦੇ ਸੀ ਸਮਝਾਉਣ ਦੇ ਤੇਰੀ ਗੱਲ ਸਮਝ ਨਹੀਂ ਆਉਂਦੀ ਯਾਰ। ਨਹੀਂ ਚਲੋ ਫਿਰ ਵੀ ਉਹਨੇ ਤੇਜ਼ਾਬ ਵਾਲਾ ਕੰਮ ਮਾੜਾ। ਨਹੀਂ ਤੇਜ਼ਾਬ ਵਾਲਾ ਮਾੜਾ ਨਹੀਂ। ਤੇਜ਼ਾਬ ਵਾਲਾ ਮਾੜਾ ਕੰਮ ਆ ਗੱਲ ਜਿਹੜੀ ਲੱਤ ਹਾਏ ਪਤਾ ਕੀ ਗੱਲ ਆ ਉਹ ਨਹੀਂ ਅੱਗੇ ਇੰਨੀ ਕੁ ਬੋਟੀ ਆ ਲੱਤ ਤੇ। ਉਸਤਾਦ ਜੀ ਮੈਂ 60 ਵਾਲੀ ਸ਼ੀਸ਼ੀ ਕਿਹਾ ਅਸੀਂ ਵੀ ਦਰਦੇ ਦਿਲ ਬੰਦੇ ਆ ਉਹ ਸਿਰਫ ਬਲੀਚ ਜਿੰਨਾ ਹੀ ਸਾੜ ਪੰਦੀ ਹੈ।
ਤਾਜੀ ਮੈਂ ਇਹਨੂੰ ਇਸ ਤੋਂ ਨਹੀਂ ਕਰਨਾ, ਫਿਰ ਇਹਦੇ 'ਚ ਤੇ ਮੇਰੇ 'ਚ ਫਰਕ ਨਹੀਂ ਰਹਿ ਜਾਣਾ। ਹਾਂ ਹਾਂਜੀ ਨਹੀਂ ਲਾਤੇ ਤਜ਼ਾਬ ਪੈ ਗਿਆ, ਕੱਲ ਨੂੰ ਕਿਸੇ ਫਿਲਮ 'ਚ ਕੰਮ ਮਿਲ ਗਿਆ ਤੇ ਉਹ ਹੁਣ ਲੰਗੜਾ ਕੇ ਜਾਏਗਾ। ਨਹੀਂ ਉਹਦੇ ਨਾਲ ਲੰਗੜਾਉਣਾ ਨਹੀਂ, ਉਹਦੇ ਨਾਲ ਕਿਹੜਾ ਵੀ ਟੁੱਟ ਜਾਣੀ ਹੱਡੀ। ਉਹਦੇ ਨਾਲ ਇਹ ਆ ਵੀ ਤੇਰਾ ਪਿਆਰ ਹੋਗਾ। ਅੱਛਾ ਇਹ ਮੈਨੂੰ ਵੀ ਨਹੀਂ ਇਹ ਲੌਜੀਕ ਸਮਝ ਆਈ। ਤੂੰ ਤਾਂ ਕਹਿ ਵੀ ਭਾਈ ਉਹਨੂੰ ਲੱਤ ਨੂੰ ਰੱਸੀ ਪਾ ਦੇ, ਤਜ਼ਾਬ ਨਾਲ ਕੀ ਹੋਣਾ ਉਹਨੂੰ? ਉਸਤਾਦ ਜੀ ਇਹਨੇ ਰੱਸੀ ਵੀ ਛਡਾ ਕੇ ਨਿਕਲ ਜਾਣਾ ਵਾ। ਤੁਹਾਨੂੰ ਇਸ ਲਿਫਤੇ ਦਾ ਨਹੀਂ ਨਾ ਪਤਾ। ਤੁਸੀਂ ਇਹਦੇ ਸਿਰ ਤੇ ਬੰਦਾ ਭਾਇਆ ਸੀ, ਦੇ ਗਿਆ ਕਿ ਨਹੀਂ ਚਕਮਾ? ਦੇ ਗਿਆ। ਹਾਂ ਉਹਨੇ ਫਿਰ ਪੜ ਕੇ ਵੀ ਕਹਿ ਸਕਦਾ ਪੜ ਕੇ ਲਿਆ। ਉਹ ਕਹਿੰਦਾ ਮੈਨੂੰ, ਕਹਿੰਦਾ ਬਾਸ ਰੋਣ ਲੱਗ ਪਿਆ ਕਿ ਮੈਨੂੰ ਉਸਤਾਦ ਜੀ ਨੇ ਮਾਰਨਾ। ਕਹਿੰਦਾ ਜੇ ਮੈਂ ਤੈਨੂੰ ਨਾ ਲੈ ਕੇ ਗਿਆ ਉਹਨਾਂ ਨੇ ਮੈਨੂੰ ਮਾਰਨਾ। ਫਿਰ ਆਪਣੀ ਵੀ ਤਾਂ ਦਿੱਤ ਬਚਾਉਣੀ ਨਾ। ਹਾਂ ਯਾਰ ਤੂੰ ਨਹੀਂ ਚਾਹੁੰਦਾ ਕਿ ਤੂੰ ਇੰਜ ਕਰਕੇ ਅੱਖਾਂ ਤੇ ਹੱਥ ਰੱਖ ਕੇ ਸਾਲੇ ਸਮੁੰਦਰ ਤੇ ਲੈ ਕੇ ਜਾਵੇਂ ਬੜੇ ਨੂੰ? ਹੈ ਸਵੇਰ ਟਾਈਮ ਹੋਵੇ, ਐ ਹਵਾਵਾਂ ਆਉਣ। ਯਾਰ ਤੇਰਾ ਕਿੰਨੇ ਸਾਲ ਰਿਹਾ ਤੁਹਾਡੇ ਕੋਲ, ਤੁਸੀਂ ਇਦਾਂ ਦੀ ਘੁਰਕ ਦੋ ਨਾ ਸਾਲਿਆ। ਦੂਜਿਆਂ ਨੂੰ ਤਾਂ ਮਸ਼ਵਰੇ ਦਿੰਦੇ ਆ, ਬਗੈਰ ਤਾਂ ਉਹਨੂੰ ਤੂੰ ਇਦਾਂ ਕਰਨਾ। ਤੂੰ ਨਹੀਂ ਚਾਹੁੰਦਾ, ਤੂੰ ਨਹੀਂ ਚਾਹੁੰਦਾ। ਕੋਸ਼ਿਸ਼ ਤੇ ਕਰਦਾ ਯਾਰ। ਆਪਣਾ ਤੁਹਾਡਾ ਸਾਰੀ ਜ਼ਿੰਦਗੀ ਤੁਹਾਡੇ ਕਰਜ਼ੇ ਲਾਉਂਦਾ ਮਰ ਗਿਆ। ਸਹੀ ਗੱਲ। ਹਾਂ ਮੇਰੇ ਅੱਬੇ ਦੇ ਨੱਕ ਤੋਂ ਮੰਜੀ ਵਾਲੇ ਟੈਟੂ ਨਹੀਂ ਸੀ ਮਿਟੇ। ਇੰਨਾ ਅਜ਼ੀਅਤ ਚ ਸੌਂਦਾ ਸੀ ਉਸਤਾਦ ਜੀ, ਕੋਈ ਚਾਦਰ ਵੀ ਨਹੀਂ ਵਿਛਾਣੀ। ਉਹਨੂੰ ਇੰਨਾ ਸਮਝਾਉਣ ਡਿਆ ਆਪਣਾ ਅੱਬਾ ਇਹਦਾ ਹੈ, ਕਹਿੰਦਾ ਮਰੇ ਕਾਲੂ ਮੇਰਾ ਹੈ ਹੀ ਨਹੀਂ। ਤਾਜੀ ਹੁਣ ਗੱਲਾਂ ਸੁਣਾਉਂਦੇ ਆ, ਇਹ ਪਤਾ ਕਿੱਦਾਂ ਆਪਣੇ ਆਪ ਨੂੰ ਉਠਾਉਂਦਾ? ਤਾਜੀ ਇਦਾਂ ਮੰਜੀ ਹਟਾ ਦਿੰਦਾ ਹਾਂ ਯਾਰ। ਉੱਠ ਜਾ, ਉਹ ਪ੍ਰੈਸਰ ਹੁੰਦੀ ਸੀ। ਇਸ ਗੱਲਾਂ ਤੂੰ ਸਹੀ ਹੈ, ਤੂੰ ਲੰਮੇ ਰੁਕ ਲਾ। ਇਸ ਗੱਲਾਂ ਤੂੰ ਸਹੀ। ਨਹੀਂ ਉਹਨੂੰ ਸਲਾਹਾਂ ਦੇਣ ਡਿਆ ਵਾ ਹੈ। ਆਪ ਆਦਾ ਅੱਬਾ ਆਪਣੀ ਬੁੱਢੀ ਨੂੰ ਕਹਿ ਗਿਆ ਇਹਨਾਂ ਬੱਚਿਆਂ ਨੂੰ ਨਾ ਬੁਲਾਈ। ਨਹੀਂ ਕਾਲੂ ਨੇ ਉਹਨਾਂ ਦਾ ਨਾਮ ਉਸਤਾਦ ਜੀ ਨਾਮ ਜ਼ਿੰਦਾ ਰੱਖਿਆ। ਇਹਦੇ ਅੱਬੇ ਦਾ ਨਾਮ ਕਾਲੂ ਸੀ। ਮੇਰਾ ਨਾਮ ਨਹੀਂਗਾ। ਹੈ ਹਾਂਜੀ ਸਰ ਜੀ, ਨੇ ਉਹਨਾਂ ਦਾ ਨਾਮ ਜ਼ਿੰਦਾ ਰੱਖਿਆ। ਮੇਰਾ ਨਾਮ ਨਹੀਂ, ਮੇਰਾ ਨਾਮ ਆਦਰ ਹੁਸੈਨ। ਇਹਦੇ ਨਾਮ ਨਹੀਂ ਤੈਨੂੰ ਯਾਰ ਕਦੀ ਨਹੀਂ ਲੱਗਾ ਤੂੰ ਆਫਿਸ 'ਚ ਬੈਠਾ ਹੋਵੇਂ, ਕੁਰਸੀ ਤੇ ਬੈਠਣ ਤੋਂ ਪਹਿਲੇ ਅੱਬੇ ਨੂੰ ਲਿਆਵੇਂ ਘਰੋਂ, ਅੱਖਾਂ ਤੇ ਹੱਥ ਰੱਖੇ, ਐ ਕਹੇ ਪਾਪਾ कुर्सी पे सबसे पहले आप बैठेंगे, ये मेरा ऑफिस है, ये मेरा ऑफिस है, ये सब आपकी बदौलत है। तुम कभी नहीं लगा यार। ਉਹ ਜਾਂਦੇ ਕਾਲੇ ਆਪ ਤੇਰਾ ਅੱਬਾ ਨੁੱਕਰ ਤੋਂ ਝੂਠੀ ਚਾਹ ਪੀਂਦਾ ਮਰਿਆ ਵਾ। ਇਹਨੇ ਵੀ ਰੱਖਿਆ ਆਪਣੇ ਅਬੂ ਦੇ ਏਦਾਂ ਹੱਥ, ਏਦਾਂ ਹੱਥ ਰੱਖ ਕੇ ਉਹਨੂੰ ਲੈ ਕੇ ਗਿਆ ਤੇ ਗਿਰਫਤਾਰ ਕਰਾ ਦਿੱਤਾ। ਗਿਰਫਤਾਰ ਕਰਾਤਾ, ਥਾਣੇ ਲੈ ਗਿਆ। ਹਾਂਜੀ ਉਹਨੂੰ ਕਹਿੰਦਾ ਵੀ ਭਾਜੀ ਆ ਲਓ, ਆ ਇਹਨੂੰ ਲੱਭਣ ਦੇ ਸੀ ਤੁਸੀਂ। ਆਪਣੇ ਅੱਬੂ ਨੂੰ ਇੰਜ ਅੱਖਾਂ ਤੇ ਹੱਥ ਰੱਖ ਕੇ ਲਿਜਾ ਰਿਹਾ ਤੇ ਉਹਨੂੰ ਟੋਕੇ 'ਚ ਦੇ ਦਿੱਤਾ। ਉਹਦੇ ਗਲਾਂ 'ਚ ਇਹ ਵੀ ਆਪਣੇ ਅੱਬੂ ਦੇ ਅੱਖਾਂ ਤੇ ਹੱਥ ਰੱਖ ਕੇ ਲਿਜਾਂਦੇ ਆ ਤੇ ਢੱਕਣ ਖੁੱਲਾ ਸੀ ਗਟਰ ਬੜਮ ਵਿੱਚ ਕਹਿੰਦਾ ਭੁਗਤ ਆਪ ਸਾਈਡ ਤੇ ਕਹਿੰਦਾ ਪੁੱਤ ਤੁਰਿਆ ਤੁਰਿਆ। ਨਹੀਂ ਯਾਰ ਬਾਸ ਕੋਈ ਮਜ਼ਾ ਨਹੀਂ ਆ ਰਿਹਾ ਯਾਰ, ਕੋਈ ਤੂੰ ਕੋਈ ਇਹਦੀ ਫਾਦਰਹੁੱਡ ਨਹੀਂ ਕੋ ਸਹੀ। ਬਾਪ ਦੀ ਫਜ਼ੀਲਤ ਥੋੜੀ ਜਿਹੀ ਤੈਨੂੰ ਚਾਹੀਦਾ ਯਾਰ, ਕਿਉਂਕਿ ਤੈਨੂੰ ਤੇ ਤੇਰਾ ਤੇ ਬੜਾ ਪਿਆਰ ਆ ਉਹਨਾਂ ਦੇ ਨਾਲ। ਉਧਰ ਕਿਉਂ ਨੇ ਬਿਮਾਰ ਨੇ ਤੇ ਉਧਰ ਕਿਉਂ ਨੇ ਭਰਾਲ ਕਿਉਂ ਨੇ? ਹਾਂਜੀ ਹਾਂ ਸਹੀ। ਤਾਜੀ ਉਹ ਜ਼ਰਾ ਉਧਰ ਉਹਨਾਂ ਨੂੰ ਅੱਛਾ ਫੀਲ ਹੁੰਦਾ ਵਾ। ਆਪਣੇ ਵੱਲ ਕਿਉਂ ਨਹੀਂ ਹੁੰਦਾ? ਤਾਜੀ ਉਹ ਜਦੋਂ ਆਪਣੇ ਵੱਲ ਹੁੰਦੇ ਨਾ ਉਹ ਫਿਰ ਸਾਨੂੰ ਅੱਛਾ ਫੀਲ ਹੁੰਦਾ। ਹਾਂ ਵੀ ਕਿ ਬਿਮਾਰ ਨੇ ਤੇ ਅਸੀਂ ਉਹਨਾਂ ਦੇ ਵਿਚਾਰਿਆਂ ਲਈ ਕਰ ਕੁਝ ਨਹੀਂ ਸਕਦੇ, ਨਾਲੇ ਉਹਨਾਂ ਦੀ ਖੁਆਇਸ਼ ਆ ਕਿ ਮੈਂ ਭਰਾਲ ਜਾਣਾ। ਵੇਖ ਨਹੀਂ ਹੁੰਦਾ ਸਾਜ ਜੀ, ਡਿਸਟਰੈਕਟ ਵੀ ਨਹੀਂ ਨਾ ਕਰਨਾ, ਡਿਸਟਰੈਕਟ ਵੀ ਨਹੀਂ ਕਰਨਾ। ਤੇਰੀ ਕੀ ਖੁਆਇਸ਼ ਆ? ਅਗਰ ਤੇਰੇ ਕੋਲ ਪੈਸੇ ਆ ਜਾਣ ਖੁੱਲੇ, ਹਾਂਜੀ ਯਾਨੀ ਤੇਰੇ ਕੋਲ 50 ਲੱਖ ਰੁਪਇਆ ਆ ਗਿਆ ਹਾਂਜੀ ਤੇ ਅੱਬੇ ਨੂੰ ਤੂੰ ਕੀ ਕਰੇਗਾ ਅੱਬੇ ਵਾਸਤੇ? ਤਾਜੀ ਜ਼ਾਹਰੀ ਬਾਤ ਆ, ਹਰ ਬੱਚਾ ਹੀ ਚਾਹੁੰਦਾ ਵਾ ਕਿ ਮੈਂ ਤੇ ਸੁਪਾਰੀ ਦਵਾਂਗਾ। ਹੈ ਉਹਨਾਂ ਨੂੰ ਸਪਾਰੀ ਦਵਾਂਗਾ, ਕਹਿੰਦਾ ਕਿ ਸਪਾਰੀ ਖਾਂਦੇ ਆ ਨਾ, ਸੁਪਾਰੀ ਖਾਂਦੇ ਆ। ਅੱਛਾ ਮੈਂ ਉਸ ਤੋਂ ਬਾਅਦ ਤਾਜੀ ਉਹਨਾਂ ਨੂੰ ਵੱਡਾ ਆਪਣੇ ਅੱਬੇ ਦੀਆਂ ਅੱਖਾਂ ਤੇ ਹੱਥ ਰੱਖ ਕੇ ਇੰਜ ਲਿਜਾ ਰਿਹਾ ਤੇ ਇੱਕ ਫੈਕਟਰੀ ਦੇ ਗੇਟ ਅੱਗੇ ਜਾ ਕੇ ਚੁੱਕਤਾ, ਕਹਿੰਦਾ ਇੱਥੇ ਲਵਾਏ ਹੁਣ ਤੇਰੀ ਗੱਲ ਇੱਥੇ ਕਰਨਾ ਨਹੀਂ ਕਰ। ਕੱਚਾ ਨਾ ਪਵਾ ਦੀ ਇੱਥੇ। ਤਾਜੀ ਖਿਦਮਤ ਕਰਨੀ ਚਾਹੀਦੀ ਬਾਪ ਦੀ। ਹਾਂਜੀ ਯਾਰ ਖਿਦਮਤ ਤਾਂ ਕਰੀਏ, ਲੇਕਿਨ ਹੁਣ ਉਹਨਾਂ ਨੂੰ ਵੀ ਤਾਂ ਸਾਡੇ ਲਈ ਕੁਝ ਸੋਚਣਾ ਚਾਹੀਦਾ। ਕੋਈ ਸਾਡੇ ਲਈ ਮਕਾਨ, ਕੋਈ ਗੱਡੀ ਉਹਨਾਂ ਨੇ ਵੀ ਤਾਂ ਬਣਾਈ ਹੋਵੇ। ਉਹ ਮੇਰੇ ਅੱਬੂ ਆ। ਹਾਂਜੀ ਤੇ ਅੱਛਾ ਤੂੰ ਉਹਨਾਂ ਨੂੰ ਇੱਕ ਪਤਾ ਲੱਗ, ਤੇਰੇ ਕੋਲ 3 ਆਪਸ਼ਨ ਹੋਣ। ਹਾਂਜੀ ਤੇਰੇ ਕੋਲ ਕਰੋੜ ਰੁਪਇਆ ਆ ਗਿਆ, ਉਹਨਾਂ ਨੂੰ ਗੱਡੀ ਲੈ ਕੇ ਦੇਗਾ, ਜਾਂ ਉਹਨਾਂ ਨੂੰ ਉਮਰਾ ਹੱਜ ਕਰਾਏਗਾ, ਜਾਂ ਉਹਨਾਂ ਨੂੰ ਰੈਸਟ ਕਰਾਉਂਗਾ, ਉਹਨਾਂ ਦਾ ਵਿਆਹ ਕਰਾ ਦੇਗਾ ਇੱਕ ਹੋਰ। ਤਿੰਨਾਂ ਚੋਂ ਜੋ ਕਿਹੜਾ ਆਪਸ਼ਨ ਕਰਾਏਗਾ? ਇਹ ਉਹਨਾਂ ਨੂੰ ਪੁਰ ਕਰਾ ਦੇਗਾ ਕਰੋੜ ਰੁਪਏ ਤੋਂ ਬਾਅਦ। ਅੱਛਾ ਉਹਨਾਂ ਨੂੰ ਪੁਰ ਕਰਾਏਗਾ, ਨਹੀਂ ਹੱਜ ਕਰਾਉਣਾ। ਹੱਜ ਕਰਾਏਗਾ ਤਾਂ ਕਿ ਉਹ ਇੱਥੋਂ ਹੋ ਕੇ ਰਹਿਣ 6 ਮਹੀਨੇ। ਜਾਨ ਛਡਾਉਂਦਾ ਫਿਰ। ਅੱਛਾ ਓਕੇ। ਨਹੀਂ ਤਾਜੀ ਕਰੋੜ ਆਵੇ ਮੈਂ ਤਾਂ ਸਭ ਤੋਂ ਪਹਿਲੇ ਉਹਨਾਂ ਨੂੰ ਉਮਰੇ ਤੇ ਭੇਜਾਂਗਾ। ਹਲੇ ਤਾਂ ਮਰੋੜ ਹੀ ਆ ਰਹੇ ਹੈ। ਹਾਂ ਉਹ ਵੀ ਰੋੜ ਹੀ ਆ ਰਹੇ ਨੇ।
ਉਹ ਤੇ 2-3 ਲੱਖ ਚੋਂ ਜੂਮਰਾ ਕਰੋੜ ਦੇ ਵਿੱਚ, ਤੇ ਬਾਕੀ ਉਸਤਾਦ ਜੀ ਹੁਣ ਅਸੀਂ ਵੀ ਕੋਈ ਆਪਣਾ ਸੇਫ ਜ਼ੋਨ ਰੱਖਣਾ ਵਾ ਹਾਂਜੀ ਸੇਫ ਜ਼ੋਨ। ਲੈਦਾ ਯਾਨੀ ਕਿ ਅੱਗੇ ਫਿਊਚਰ ਵਾਸਤੇ। ਅੱਛਾ, ਇਹ ਨਹੀਂ ਕਹਿ ਰਿਹਾ ਮੈਂ ਇੱਕ ਮੇਰੇ ਕੋਲ ਕਰੋੜ ਰੁਪਏ ਆ ਜੇ ਤੇ ਮੈਂ ਮਕਾਨ ਲੈ ਕੇ ਅੱਬੇ ਦਾ ਨਾਂ ਕਰਾ ਦੂੰਗਾ, ਅੱਬਾ ਲੈ ਫੜ ਪਹਿਲੇ ਦੇ ਕਰਾ ਮਾਂ ਪਿਓ ਨੂੰ ਮਕਾਨ ਲੈ ਦੂੰ ਕਰੋੜ ਦਾ ਹੀ। ਉਹ ਮਕਾਨ ਤੇ ਪਹਿਲੇ ਆ ਉਸਤਾਦ ਜੀ। ਜੇ ਘੁੱਟ ਭਰ ਗਏ ਤੁਸੀਂ ਕਿਹਾ ਨਾ ਤੇ ਮਕਾਨ ਪਹਿਲੇ ਇਹ ਹੋ ਗਿਆ ਵਾ। ਹਾਂ, ਨਹੀਂ ਮਕਾਨ ਤੇ ਸਭ ਤੋਂ ਪਹਿਲੇ ਆ ਨਹੀਂ ਬੁੜੇ ਨੂੰ ਰੱਖਣਾ ਵਿੱਚ ਕਿ ਨਹੀਂ, ਹੈ ਕਿ ਆਪਣਾ ਲੈਦਾ ਬਣਾਉਣਾ? ਨਹੀਂ ਬੁੜਾ ਉਧਰ ਭਰਾਲ ਠੀਕ ਆ, ਉਧਰ ਖੁਸ਼ ਰਹਿੰਦਾ ਵਾ। ਉਧਰ ਉਹਦਾ ਹੁਣ ਦਿਲ ਲੱਗਾ, ਹੁਣ ਅਸੀਂ ਕੀ ਕਰੀਏ ਹੁਣ? ਉਹ ਵੀ ਗੱਲ ਠੀਕ। ਉਸਤਾਦ ਜੀ ਯਾਰ ਇਹਨੂੰ ਨਹੀਂ ਉਹ ਲੱਗਦਾ ਸਾਡੇ ਘਰ ਆਉਂਦਾ ਵਾ, ਉਹ ਸੁੱਤੀ ਔਲਾਦ ਵੇਖ ਵੇਖ ਕੇ ਵਿਚਾਰਾ ਬੋਰ ਹੋ ਜਾਂਦਾ। ਹਾਂਜੀ ਆਹੋ, ਉਹ ਵਿਚਾਰਾ ਕਿਹੜੇ ਪਾਸੇ ਜਾਵੇ? ਉਹ ਕਹਿੰਦਾ ਵੀ ਮੈਂ ਕੀ ਕਰਾਂ ਹੁਣ, ਜਵਾਨ ਪੁੱਤਰ ਸੁੱਤੇ, ਮੈਂ ਇਹਨਾਂ ਨਾਲ ਗੱਲਬਾਤ ਵੀ ਬੋਰ ਹੁੰਦਾ, ਫਿਰ ਭਰਾ ਚਾਚਾ ਚੱਲ ਜਾਂਦਾ। ਇਹ 3-4 ਦਿਨਾਂ ਚ ਹੋਇਆ ਕੀ ਅੱਬੇ ਨੂੰ ਵੈਸੇ? ਉਸਤਾਦ ਜੀ ਇੱਧਰ ਆ ਨਾ ਹੁੰਦਾ ਕੁਛ ਨਹੀਂ ਆ, ਸਿਰਫ ਉਹਨਾਂ ਦੀ ਕੋਈ ਸੁਣਦਾ ਨਹੀਂ ਆ। ਹਾਂ, ਇੱਧਰ ਇਹੀ ਮਸਲਾ ਵਾ। ਹਾਂਜੀ ਬਦਤਮੀਜ਼ੀ ਟੈਪ ਹੁੰਦੀ ਆ ਯਾਰ ਉਹ ਜਦੋਂ ਉਹਨਾਂ ਨੂੰ ਪਤਾ ਵੀ ਮੈਂ ਨਹੀਂ ਮੇਰੀ ਕੋਈ ਸੁਣਦਾ, ਉਹ ਸੁਣਾਉਂਦੇ ਕਿਉਂ ਆ? ਇਹ ਉਹਨਾਂ ਚ ਫਾਲਟ ਆ ਨਾ, ਇਹ ਉਹਨਾਂ ਠੀਕ ਹੋਣਾ ਚਾਹੀਦਾ ਨਾ। ਨਹੀਂ ਸਾਡੀ ਮਤਲਬ ਕਿ ਪਾਣੀ ਪੂਣੀ ਤੇ ਹੁਣ ਸਿਆਣਾ ਬੰਦਾ ਮੰਗ ਹੀ ਲੈਂਦਾ ਨਾ ਕਿ ਯਾਰ ਮੈਨੂੰ ਪਾਣੀ ਪੀ। ਉਹ ਨਹੀਂ ਸੁਣਦਾ, ਫਿਰ ਉਹ ਉਧਰ ਯਾਰ ਸਿਆਣਾ ਬੰਦਾ ਉੱਠ ਕੇ ਭਰਾਲ ਜਾ ਸਕਦਾ, ਪਾਣੀ ਨਹੀਂ ਪੀ ਸਕਦਾ? ਭਰਾ ਕਿਹੜੇ ਘੰਟੇ ਘੰਟੇ ਬਾਅਦ ਜਾ ਰਹੇ ਹੋ? ਉਸਤਾਦ ਜੀ ਭਰਾ ਕਿਉਂ ਦਰਸ਼ਨ? ਇੱਕ ਵਾਰੀ ਜਾਣਾ ਵਾ ਪਾਣੀ ਦੇ, ਯਾਰ ਦਿਹਾੜੀ 10 ਵਾਰੀ ਪੀਣਾ। ਤੇ ਭਰਾ ਜਿੰਨੀ ਦੂਰ ਭਰਾ ਦਾ ਘਰ ਆ, ਉਹ 10 ਵਾਰੀ ਉਹਨਾਂ ਫਿਰ ਵੀ ਨਹੀਂ ਬਣਦਾ। ਸਾਹਮਣੇ ਕੂਲਰ ਆ ਉਹ ਵੀ ਉਹ ਨਾਲੇ ਆਪ 10 ਵਾਰੀ ਕਾਹਤੋਂ ਜਾਣਾ, ਇੱਕ ਵਾਰੀ ਜੱਗ ਭਰ ਕੇ ਲਿਆ ਕੇ ਰੱਖ ਲਵੇ। ਅੱਛਾ 4 ਬੱਚੇ ਜੰਮ ਲਏ ਤੇ ਉਹਨੂੰ ਇਹਨਾਂ ਨਹੀਂ ਪਤਾ ਵੀ ਮੈਂ ਜੱਗ ਲੈ ਆਵਾਂ ਭਰ ਕੇ। ਕਹਿੰਦਾ ਸਾਹਮਣੇ ਕੂਲਰ ਐਡੀ ਦੂਰ ਭਰਾ। ਆਹੋ, ਕੂਲਰ ਸਾਹਮਣੇ ਆ, ਭਰਾ 8 ਗਲੀਆਂ ਦੂਰ ਆ। ਸਹੀ ਗੱਲ। ਉਸਤਾਦ ਜੀ ਕਿਤੇ ਕਿਤੇ ਬਾਪ ਨੂੰ ਵੀ ਚਾਹੀਦਾ ਲਾਦ ਦੀ ਮੰਨ ਲੈਣੀ ਚਾਹੀਦੀ ਹਾਂ, ਇਹ ਗੱਲ ਵੀ ਸਹੀ ਹੈ। ਇਹ ਕਹਿੰਦੇ ਕੀ ਆ ਤੁਸੀਂ ਤੇਰਾ ਬਾਪ? ਅੱਬੂ ਜ਼ਿਆਦਾ ਤੇਰੀ ਨਾਫਰਮਾਨੀ ਕਰਦਾ, ਤੇਰੀ ਮੈਨੂੰ ਹਿਸਾਬ ਲੱਗਦਾ ਮੰਨਦਾ ਨਹੀਂ। ਨਹੀਂ ਉਹ ਠੀਕ ਹੈ। ਤੂੰ ਘਰ ਚ ਵੱਡਾ ਵਾ ਬਸ। ਤੇਰਾ ਆਪਣੇ ਅੱਬੂ ਤੇ ਰੋਬ ਹੈ ਕਿ ਨਹੀਂ, ਕਿ ਥੱਲੇ ਹੀ ਲੱਗਾ? ਬਰਾਬਰ ਜਿਹਾ ਹੀ ਕੰਮ 50-50 ਹਾਂਜੀ ਅੱਬੂ ਦਾ ਵੀ ਰੋਬ ਆ ਮੇਰਾ ਵੀ। ਤੇਰਾ ਅੱਬਾ ਤੇਰੇ ਨਾਲ ਬੇਇੱਜ਼ਤੀ ਕਰਦਾ? ਅੱਬੂ ਦਾ ਮੇਰੇ ਤੇ ਰੋਬ ਆ ਤੇ ਮੇਰਾ ਭਰਾਵਾਂ ਤੇ। ਤੂੰ ਸਭ ਤੋਂ ਵੱਡਾ ਵਾ। ਹਾਂਜੀ ਉਸਤਾਦ ਜੀ। ਅੱਬੂ ਦਾ ਇੱਥੇ ਰੋਬ ਆ, ਇਹਦਾ ਭਰਾਵਾਂ ਤੇ ਵੀ ਨਹੀਂ। ਅੱਬੇ ਨੂੰ ਕਦੀ ਨਵਾਂ ਸੂਟ ਕੁੱਲੇ ਵਾਲੀ ਪੱਗ ਐ ਮਾਇਆ ਕੁੱਲੇ ਵਾਲੀ ਪੱਗ ਉਹਨੇ ਫੈਸਲੇ ਕਰਾਉਣ ਜਾਣਾ ਕਿਤੇ, ਕੁੱਲੇ ਵਾਲੀ ਪੱਗ। ਸਾਜੀ ਮੈਂ ਓ ਯਾਰ ਤੂੰ ਆਪਣੇ ਅੱਬੇ ਨੂੰ ਤੇ ਰਿਹਾ ਵੀ ਤੇ ਨਹੀਂ ਨਾ। ਮੈਂ ਤੇ ਕੁੱਲੇ ਵਾਲੀ ਪੱਗ, ਕੁੱਲਾ ਲੈਦਾ ਹੁੰਦਾ, ਪੱਗ ਲੈਦਾ ਹੁੰਦੀ। ਲੈ ਕੁੱਲੇ ਵਾਲੀ ਪੱਗ, ਉਹ ਕੁੱਲੇ ਵਾਲੀ ਨਹੀਂ ਓ ਹੁੰਦੀ, ਯਾਰ ਆਹੋ, ਸ਼ਿਮਲੇ ਵਾਲੀ। ਸ਼ਿਮਲੇ ਵਾਲੀ ਸ਼ਿਮਲੇ ਪੱਗ। ਵਾਲੀ ਪੱਗ। ਸ਼ਿਮਲੇ ਵਾਲੀ ਪੱਗ ਦੇ ਚਮੜੇ ਦਾ ਖੁਸਾ ਤੇ ਲਾਲ ਰੰਗ ਦਾ ਜਾਂ ਕਾਲੇ ਰੰਗ ਦਾ ਜਿਹੜਾ ਐ ਮੁੜਿਆ ਹੁੰਦਾ। ਨਹੀਂ ਖੁੱਡੇ ਇਹਦੇ ਓ ਯਾਰ ਨਹੀਂ, ਉਹਦਾ ਅੱਬਾ ਵਿਚਾਰਾ ਸਾਨੂੰ ਚੰਗੀਆਂ ਵੇਖ ਨਾ, ਮੈਂ ਨਾ ਕਰੋੜ ਰੁਪਈਆ ਨਾ ਅੱਬੇ ਦਾ ਸਭ ਤੋਂ ਪਹਿਲੇ ਅੱਛਾ, ਉਹਦੀਆਂ ਪੂਰੀਆਂ ਜਿਸਮ ਦੀਆਂ ਬੋਡੀ ਦੀ। ਇਹਦਾ ਅੱਬਾ ਬਿਮਾਰ ਨਹੀਂਗਾ, ਇਹਦਾ ਅੱਬਾ ਦਿਮਾਗੀ ਤੌਰ ਤੇ ਰਹਿ ਜਾ ਰਿਹਾ ਇਹਨਾਂ ਦੀ ਵਜ੍ਹਾ। ਉਸਤਾਦ ਜੀ ਚੰਗਾ ਭਲਾ ਨੱਸ ਭੱਜ ਜਾਵੇ ਅਗਰ ਇਹ ਸਹੀ ਹੋਣ ਤੇ। ਅਗਰ ਇਹ ਉਹ ਨੱਸ ਭੱਜ ਜਾਂਦਾ ਹੁਣ ਭਰਾਲ। ਹੌਸਲਾ ਨਹੀਂ ਨਾ ਬੰਦੇ ਸਾਜੀ ਇਹ। ਅੱਛਾ ਯਾਰ ਕੈਸਾ ਹੁੰਦਾ ਮਾਂ ਪਿਓ, 8 ਪੁੱਤਰ ਹੋਣ ਨਾ, 10 ਧੀਆਂ ਪੁੱਤਰ ਹੋਣ, 7 ਧੀਆਂ ਪੁੱਤਰ ਨੇ, 6 ਮਾਸ਼ਾਅੱਲਾ ਬਹੁਤ ਅੱਛੇ ਨੇ, ਇੱਕ ਵਿੱਚੋਂ ਇਦਾਂ ਦਾ ਨਿਕਲ ਆਇਆ, ਉਹ ਮਾਂ ਪਿਓ ਨੂੰ ਇੱਕ ਦਾ ਰੋਗ ਹੀ ਉਹ ਇਹ ਨਹੀਂ ਕਹਿੰਦਾ ਮੇਰੇ 6 ਚਲੋ 6 ਠੀਕ ਹੀ ਨੇ, ਹਾਂਜੀ 6 ਖਿਦਮਤ ਕਰ ਰਹੇ ਨੇ ਮਾਂ ਦੀ। ਹਾਂਜੀ। ਉਹਦੇ ਅੰਦਰ ਉਹ ਜਿਹੜਾ ਨਹੀਂ ਨਾ ਸਹੀ ਜਾਂ ਨਹੀਂ ਉਹਦੇ ਕੋ ਹੈਗਾ, ਜਾਂ ਉਹ ਕਿਤੇ ਜੇਲੇ ਆ ਜਾਂ ਕਿਤੇ ਉਹ ਨਸ਼ੇ 'ਚ ਲੱਗ ਗਿਆ, ਉਹਦਾ ਹੀ ਉਹਨੂੰ ਉਹਦਾ ਹੀ ਕਿ ਵੀ ਉਹ ਕਿਉਂ ਨਹੀਂ ਠੀਕ। ਉਹਨੂੰ ਇਹ ਨਹੀਂ ਹੁੰਦਾ ਵੀ ਆ 5 ਸਵੇਰ ਸ਼ਾਮ ਮੇਰੀ ਜੈ ਜੈਕਾਰ ਕਰਨ ਹੀ ਦੇ। ਇਹ ਐਸਾ ਸਿਸਟਮ ਹੁੰਦਾ ਮਾਂ ਪਿਓ ਦਾ। ਉਹਦੀ ਫਿਕਰ ਪਈ ਹੁੰਦੀ ਸੀ। ਹਾਂ, ਹੁਣ ਇਹਦੇ ਬਾਕੀ ਜਿਹੜੇ ਭਰਾ ਉਹ ਪਿਓ ਨਾਲ ਠੀਕ ਨੇ, ਹਾਂਜੀ। ਅੱਬਾ ਕਰਦੇ ਕਿ ਉਹਨੂੰ ਇਹ ਹੀ ਖਾਈ ਜਾ ਰਿਹਾ। ਹਾਲਾਂਕਿ ਉਹ ਕਹਿਣ ਕਿ ਅੱਬਾ ਜੀ ਚਲੋ ਛੱਡੋ, ਅਸੀਂ 4 ਜਣੇ 3 ਜਣੇ ਕਰਨ ਨਹੀਂ ਦੇ, ਹਨਾ? ਇਦਾਂ ਹੀ ਸਰ। ਜਾਂ ਸਭ ਤੋਂ ਵੱਡੇ ਨਾਲ ਪਿਆਰ ਹੁੰਦਾ ਜਾਂ ਸਭ ਤੋਂ ਛੋਟੇ ਨਾਲ ਹੁੰਦਾ? ਇਹ ਉਸਤਾਦ ਜੀ ਹੁਣ ਪਤਾ ਕੋਈ ਨਹੀਂ ਇਹਦਾ ਵੱਡਾ ਵਾ ਕਿ ਛੋਟਾ, ਇਹਦੇ ਬੁੜੇ ਨੂੰ ਵੀ ਨਹੀਂ ਪਤਾ। ਨਹੀਂ ਮੈਂ ਉਹ ਅੰਦਾਜ਼ੇ ਨਾਲ ਕਾਗਜ਼ਾਂ 'ਚ ਕੀ ਲਿਖਿਆ? ਕਾਗਜ਼ਾਂ 'ਚ ਇਹੀ ਵੱਡਾ ਕਾਗਜ਼ਾਂ 'ਚ ਤੇ ਅੱਬੇ ਤੋਂ ਕਾਗਜ਼ ਹੀ ਮੰਨੇ ਜਾਣੇ ਆ। ਹੋਇਆ ਇਹ ਬਾਅਦ ਚੋਂ ਆ। ਨਹੀਂ ਬਾਤ ਚੋਂ ਨਹੀਂ ਉਸਤਾਦ ਜੀ। ਇਹ ਪਲੇਠੀ ਦਾ ਛੋਟਾ ਵਾ। ਮੇਰੀ ਵੱਡਾ ਹੀ ਆ ਸਾਜੀ, ਇਹ ਵੱਡਾ। ਮੈਂ ਪੁੱਛਿਆ ਤੇ ਉਹਨੂੰ ਕਹਿੰਦਾ ਮੇਰੇ ਤੋਂ ਛੋਟਾ ਵਾ, ਵੱਡਾ ਹੀ ਆ। ਬੁੜਾ ਤਾਂ ਛੋਟਾ ਵਾ। ਇਹਦੇ ਅੱਬੇ ਦਾ ਕੱਲਾ ਇੱਕ ਹੀ ਪੁੱਤਰ ਸੀ। ਅੱਛਾ ਜੀ। ਆਹੋ, ਸਾਰਿਆਂ ਨੂੰ ਕਹਿੰਦਾ ਜੀ ਇਹ ਮੇਰਾ ਪਲੇਠੀ ਦਾ ਪੁੱਤਰ ਹੈ। ਉਹਨੇ ਕਿਹਾ ਅੱਛਾ ਅੱਛਾ, ਤੇ ਬਾਕੀ ਕਿੰਨੇ ਨੇ? ਕਹਿੰਦਾ ਕੋਈ ਨਹੀਂ, ਇਕੱਲਾ ਹੀ। ਇਤਨਾ ਤਾਂ ਤੇ ਪਲੇਠੀ ਦਾ ਵੀ ਉਹੀ ਆ। ਤੇ ਉਹਨੇ ਕਹਿੰਦੀ ਸਭ ਤੋਂ ਛੋਟਾ, ਉਹਨੇ ਕਿਹਾ ਉਹ ਵੀ ਇਹੀ ਆ। ਸਾਰਾ ਕੁਝ ਹੀ ਹਾਂ, ਆਖਰ ਤੇ ਵੀ ਇਹ ਪੈਦਾ ਹੋਇਆ, ਪਹਿਲੇ ਵੀ ਇਹ ਪੈਦਾ ਹੋਇਆ। ਪਲੇਠੀ ਦਾ ਵੀ ਇਹੀ ਆ, ਕਰੋੜੀ ਵੀ ਇਹੀ ਆ। ਕਰੋੜੀ ਵਾਲੇ ਵੀ ਹੁੰਦੇ ਆ, ਪੇਟ ਕਰੋੜੀ। ਪੇਟ ਘਰੋੜੀ, ਹਾਂਜੀ ਆਖਰਲਾ। ਆਖਰਲੇ ਨੂੰ ਕਹਿੰਦੇ ਪੇਟ ਕਰੋੜੀ। ਹਾਂਜੀ ਯਾਰ ਇਹ ਕੈਸੀ ਗੱਲ ਆ, ਦੇਖ ਚ ਹੁੰਦੀ ਕਰੋੜੀ ਆ, ਸਾਲਨ ਚ ਥੱਲੇ ਹੁੰਦੀ। ਹਾਂਜੀ। ਤੇ ਉਹਨਾਂ ਨੇ ਮਾਂ ਦੇ ਪੇਟ 'ਚ ਵੀ ਉਹ ਟਰਮ ਯੂਜ਼ ਕਰ ਲਈ, ਪੇਟ ਕਰੋੜੀ ਦਾ। ਲੈ ਦਮ ਵਾਲਾ ਵੀ ਹੋਣਾ ਚਾਹੀਦਾ ਸਾਜੀ।
ਇਹ ਦਮ ਪੁੱਟਦੇ ਉਹ ਵੀ ਹੋਣਾ ਚਾਹੀਦਾ। ਨਹੀਂ ਨਹੀਂ ਲੇਂਜ ਤੋਂ ਕਹਿੰਦੇ ਉਸਤਾਦ ਜੀ ਕੋ ਲੇਂਜ ਬਹੁਤ ਹੈ ਉਹਨਾਂ ਨੇ ਕਰੋੜੀ ਟੈਪ ਹੀ ਬੋਲਦਾ ਵਾ। ਤੂੰ ਕੌਣ ਆਖਰ ਲਾਵਾ? ਮੈਂ ਉਸਤਾਦ ਜੀ 2 ਭੈਣਾਂ ਛੋਟੀਆਂ, ਇੱਕ ਭਰਾ ਛੋਟਾ, 2 ਭੈਣਾਂ ਵੱਡੀਆਂ, ਇੱਕ ਭਰਾ ਵੱਡਾ। ਇਹ ਦੋ ਬੁੱਸਿਆ ਭੈਣਾਂ ਛੋਟੀਆਂ, ਤੇ ਮੈਂ ਬਿਲਕੁਲ ਦਰਮਿਆਨ ਆ। ਨਹੀਂ ਭਰਾ ਵੀ ਦਰਮਿਆਨ। ਕੱਲਾ ਹੀ ਆ ਤੂੰ? ਨਹੀਂ ਇੱਕ ਭਰਾ ਛੋਟਾ ਵਾ ਮੇਰੇ ਤੋਂ, 2 ਭੈਣਾਂ ਛੋਟੀਆਂ ਵਾ। ਇੱਕ ਭਰਾ ਵੱਡਾ ਵਾ ਮੇਰੇ ਤੋਂ, 2 ਭੈਣਾਂ ਵੱਡੀਆਂ। ਓਏ ਅੱਛਾ, ਟ੍ਰਿਪਲ ਭਰਾ, ਟ੍ਰਿਪਲ ਸੈਂਟਰ ਜੇ ਤਾਂ ਕਿਤੇ ਨਹੀਂ ਜੋੜਾ ਬਣ ਰਿਹਾ ਸਾਈਡ ਆ ਕੱਲਾ ਹੀ ਆ। ਸਾਜੀ ਮੇਰੇ ਅੱਬੂ ਦੇ ਨਾ ਲਾਦ ਨਹੀਂ ਟਿਕਦੀ। ਹੱਲੇ ਵੀ ਟਿੱਟੀ ਕੰਦੇ ਹੀ। ਕਿ ਅਸੀਂ ਸੀਰੀਅਸ ਉਹਨੇ ਗੱਲ ਕੀਤੀ। ਉਸਤਾਦ ਜੀ ਮੇਰੇ ਅੱਬੂ ਦੇ ਨਾ ਲਾਦ ਨਹੀਂ ਸੀ ਟੇਕਦੀ। ਇਹਦਾ ਮਤਲਬ ਕੀ ਆ? ਫਿਰਦੀ ਹੈ ਨਹੀਂ ਟਿਕਦੀ। ਨਹੀਂ 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 ਬਚਦੀ ਨਹੀਂ। ਬਾਈ ਦੀ ਫੋਟ ਹੋ ਜਾਂਦੀ ਸੀ ਪਹਿਲੇ ਮੇਰੀਆਂ 2 ਦੀਦੀਆਂ, ਇੱਕ ਮੇਰਾ ਭਰਾ ਇੰਤਕਾਲ ਹੋ ਗਿਆ ਉਹਨਾਂ ਤੇ ਤੋਂ ਜਿਹੜੇ ਪਹਿਲੇ ਸੀਗੇ। ਹਾਂਜੀ। ਉਸ ਤੋਂ ਬਾਅਦ ਅੱਬੂ ਨੂੰ ਕਿਸੇ ਬੰਦੇ ਨੇ ਕਿਹਾ ਜਾ ਹੁਣ ਤੁਹਾਡੇ ਲਾਦ ਨਹੀਂ ਟਿਕੂ। ਠੀਕ ਹੈ ਫਿਰ ਉਹਨਾਂ ਨੇ ਹਾਂਜੀ ਉਸ ਤੇ ਤੋਂ ਉਹ ਟਿਕਣ ਤੇ ਦੇਈ ਨਹੀਂ ਹਲੇ। ਸਾਡੇ ਲਾਗੇ ਜਿਹੜੀ ਬੈਕਰੀ ਹੈ ਨਾ, ਉੱਥੇ ਹੁਣ ਤੱਕ ਰਿਕਾਰਡ ਆ ਸਭ ਤੋਂ ਬਹੁਤੀ ਮਠਿਆਈ ਜਦੋਂ ਮੈਂ ਹੋਇਆ ਨਾ ਉਦੋਂ ਹੋਈ। ਵੱਡਾ ਰਕਸ਼ਾ ਭਰਿਆ ਸੀ ਡੱਬਿਆਂ ਦਾ। ਕੈਰੀ ਡੱਬਾ ਭਰ ਕੇ ਕਿੱਥੇ ਸੀ ਉਦੋਂ? ਮੇਰੇ ਅੱਬੂ ਨੇ ਦੱਸਿਆ ਉਸਤਾਦ ਜੀ, ਕਹਿੰਦਾ ਪੁਲਿਸ ਵਾਲਿਆਂ ਨੇ ਨਾਕੇ ਤੇ ਗੱਡੀ ਰੋਕ ਲਈ, ਕਹਿੰਦਾ ਕੱਲੇ ਕੱਲੇ ਪੁਲਿਸ ਵਾਲਿਆਂ ਨੂੰ ਮੈਂ ਡੱਬਾ ਦਿੱਤਾ ਕਿ ਬਾਸ ਹੋਏ। ਉਹਨੇ ਡੱਬੇ ਦਿੱਤੇ ਉਹਨਾਂ ਨੂੰ। ਉਹ ਉਦੋਂ ਖੁਸ਼ਹਾਲ ਸੀ ਨਾ, ਫਿਰ ਤੇ ਇਹ ਜਵਾਨ ਹੋ ਗਏ। ਉੱਥੋਂ ਟ੍ਰੈਜਡੀ ਉਹਨੇ ਇਹਨਾਂ ਤੇ ਜ਼ਰਾ ਡਿਪੈਂਡ ਕਰ ਲਿਆ। ਹਾਂਜੀ ਫਿਰ ਉਹ ਵਿਚਾਰਾ ਉਹ ਡੱਬੇ ਪੁੱਠੇ ਪੈ ਗਏ ਇੱਥੇ ਸਾਜ ਜੀ। ਫੈਸਲਾਬਾਦ ਚ ਸਭ ਤੋਂ ਪਹਿਲੇ ਯਾਮਾ ਅੱਬੂ ਨੇ ਲਿਆ। ਹਾਂਜੀ ਚੋਰੀ ਦਾ ਨਹੀਂ GTS ਨਵਾਂ ਆਇਆ ਸੀ ਮੋਟਰਸਾਈਕਲ। ਚੱਕਿਆ ਤੇ ਕਿਸੇ ਦਾ। ਹਾਂਜੀ ਹਾਂਜੀ GTS ਤੱਕ ਆਵਾਜ਼ ਹੁੰਦੀ ਸੀ ਜਦੋਂ ਆਪਾਂ ਘਰ ਚੱਲਦੇ। ਸਾਜੀ ਉਸ ਤੋਂ ਬਾਅਦ ਮੇਰੇ ਜਿੰਨੇ ਵੀ ਭਾਈ ਆ ਉਹਨਾਂ ਦੇ ਵਿੱਚ ਨਾਮ ਮੇਰਾ ਆਂਦਾ। ਉਹ ਜਿਹੜੇ ਅੱਬੂ ਨੂੰ ਬੰਦੇ ਨੇ ਕਿਹਾ ਸੀ ਨਾ ਹੁਣ ਨਹੀਂ ਲਾਦ। ਨਹੀਂ ਹੁਣ ਤੋਂ ਇਹਦਾ ਨਾਮ ਲੱਗਦਾ ਵਾ ਤੇਰੇ ਭਰਾਵਾਂ ਦਾ ਨਾਮ। ਤੇ ਉਹਨਾਂ ਦੀ ਵਲਦੀਅਤ ਨਹੀਂ ਲੱਗਦੀ? ਗੁਲਾਮ ਬਾਸ, ਹੇ ਗੁਲਾਮਬਾਦ ਯਾਨੀ ਵਸੀਮ ਬਾਸ, ਅਸਦ ਬਾਸ, ਉਹ ਸਾਰਿਆਂ ਦੇ ਵਿੱਚ ਮੇਰਾ ਨਾਮ ਆਂਦਾ। ਤੇਰਾ ਕਿਹੜਾ ਵਾ? ਅਪਾਸ ਗੁਲਾਮ ਬਾਸ। ਬਾਸ। ਤੇਰਾ ਕੱਲਾ ਬਾਸ ਆ? ਹਾਂਜੀ। ਉਸ ਤੋਂ ਬਾਅਦ ਛੋਟੇ ਦਾ ਵਸੀਮ ਬਾਸ। ਸੰਬਰ ਬਾਸ। ਸਮਰ ਬਾਸ। ਹਾਂਜੀ। ਉਸ ਤੋਂ ਛੋਟਾ ਸਾਜੀ ਵਸੀਮ ਬਾਸ। ਸਾਜੀ ਨਾਲ ਉਰਫ ਵੀ ਪੁੱਛਣੇ ਸਾਰੇ ਭਰਾਵਾਂ ਦੇ ਅੱਛਾ ਜੀ। ਕਿ ਕਿਹੜਾ ਕਿਹੜਾ। ਇਹ ਵੀ ਆ? ਸਮਰ ਬਾਸ ਉਰਫ ਗੁਲਾਮ ਹੈ ਤੇ ਨਹੀਂ ਇਹ ਤੇ ਬਲਦ ਨਿਕਨੇਮ। ਪੁੱਠਾ ਨਾਮ ਵੀ ਦੱਸਣਾ। ਪੁੱਠਾ ਇਹ ਭੋਲਾ। ਸਮਰ ਬਾਸ ਭੋਲਾ। ਹਾਂਜੀ। ਅੱਗੇ ਜੀ ਓਕੇ। ਵਸੀਮ ਬਾਸ ਪਿੰਬਾ। ਪਿੰਬਾ। ਭਿੰਬਾ। ਹਾਂਜੀ। ਉਸ ਤੋਂ ਬਾਅਦ ਘੋੜਾ। ਨਾ ਸਹੀ ਨਾਮ ਤਾਂ ਦੱਸ ਦਾ। ਘੋੜਾ ਸਹੀ ਨਾਮ ਦਾ ਕੀ ਹੈ? ਨਈਮ ਬਾਸ। ਨੇਮ ਬਾਸ ਘੋੜਾ ਕੋੜਾ। ਬਾਸ ਘੋੜਾ। ਸਾਜੀ ਅਸੀਂ ਨਾ ਸਾਰੇ ਭਰਾਵਾਂ ਨੇ ਆਪਸ ਚ ਇੱਕ ਦੂਜੇ ਦੇ ਨਾਮ ਪੁੱਠੇ ਰੱਖੇ। ਤੇਰਾ ਕੀ ਆ? ਮੇਰਾ ਤਾਜੀ ਫਿਰ ਉਹ ਡੋਈ। ਨਹੀਂ ਤਾਜੀ ਬਾਸ ਦੋਈ ਆ। ਟੁੱਟੀ ਬਾਸ ਕਹਿੰਦੇ ਸੀ। ਕੀ? ਟੁੱਟੀ ਬਾਸ। ਟੁੱਟੀ ਬੱਸ। ਹਾਂਜੀ। ਨਹੀਂ ਹੁਣ ਕੀ ਕਹਿੰਦੇ ਆ? ਉਧਰ ਜਿਹੜਾ ਕਵਾੜੀਆ ਆਇਆ ਸੀ ਉਹਨੇ ਨਿਕਾ ਡੋਈ ਬਾਕੀ ਸਾਹਮਣੇ ਉਹਨੇ ਕਿਹਾ ਤਾਜੀ ਹੁਣ ਉਹ ਗੱਲ ਕਰਨ ਵਾਲੀ ਨਹੀਂ ਹੈ ਤਾਜੀ। ਕਰਦੇ ਕਟਾ ਦਾਂਗੇ। ਮੇਰੀ ਆਪਣੀ ਸ਼ਾਦੀ ਦੇ ਤਾਜੀ ਉਧਰੋਂ ਕਬੂਲਾ ਹੁੰਦਿਆ ਇੱਕ ਵਿੱਚੋਂ ਮੇਰੇ ਭਤੀਜੇ ਨੇ ਨਾ ਉਹ ਲਾਗੋ ਲੰਘਦਾ ਕਹਿ ਗਿਆ ਚੁੰਝੇ ਕਿੱਦਾਂ ਸ਼ੇਰਾਂਗੇ। ਚੁੰਝੇ ਦਾ ਨਾਮ ਵੀ ਹੈ ਇੱਕ। ਇਹਦਾ ਨਿਕਾਸ ਤਾਜੀ ਉਧਰ ਸੈਨ ਹੋ ਰਹੇ ਤੇ ਪਿੱਛੋਂ ਮੁੰਡੇ ਨਿੱਕੇ ਨਿੱਕੇ ਛੇੜਨ ਦੇ ਚੁੰਝੇ। ਬਾਸ ਚੋਂ ਇਹਦਾ ਭਰਾ ਜਿਹੜਾ ਭੋਲਾ ਵਾ ਤਾਜੀ ਉਹਨਾਂ ਨੇ ਬੜਾ ਸੋਹਣਾ ਕਨੋਪਾ ਲਵਾਇਆ ਹੈ। ਉਹ ਜਿਹੜਾ ਆਉਂਦਾ ਹੁੰਦਾ? ਨਹੀਂ ਉਹ ਹੋਰ। ਨਹੀਂ ਉਹ ਹੋਰ ਆ। ਉਹ ਅਸਦ ਬਾਸ। ਉਹ ਅਸਦ ਆ। ਉਹ ਅਸਦ ਆ ਜਿਹੜਾ ਆਉਂਦਾ ਹੁੰਦਾ? ਉਹਨੇ ਅੱਜ ਠਾਇਆ ਸੀ। ਭੋਲਾ ਤੇ ਐਟਮ ਬੜਾ ਵੱਡਾ ਫਨਕਾਰ ਆਦਮੀ ਆ ਉਹ। ਅੱਛਾ ਜੀ। ਤਾਜੀ ਮੇਰੀ ਤੇ ਉਹਦੀ ਨਹੀਂ ਬਣਦੀ। ਉਹ ਪੂਰੀ ਫਿਲਮ ਮਸਤ ਹੈ। ਪੂਰੀ ਫਿਲਮ ਆ ਉਹ। ਕੰਮ ਸ਼ਮ ਕਰਦਾ ਉਹਦਾ? ਕੰਮ ਸ਼ਮ ਨਾ ਵੀ ਕਰੇ ਤੇ ਉਹ ਆਪਣੀ ਫਿਲਮ ਚ ਹੁੰਦਾ। ਅੱਛਾ ਕੀ ਕਰ ਦਿੰਦਾ ਸਭ ਕੁਝ। ਓਕੇ ਠੀਕ ਹੈ। ਐਟਮ ਹੈ ਯਾਨੀ ਕਿ ਪੂਰੀ। ਅੱਛਾ ਇਹ ਤੋਂ ਗਾਂ ਦੀ ਸ਼ਾਇਦ ਆ ਕਿ ਇਹ ਤੋਂ ਥੱਲੇ ਦੀ ਗਾਂ ਦੀ ਹੋਣੀ ਹੈ। ਇਹ ਕੁਝ ਵੀ ਨਹੀਂ ਉਹਦੇ ਅੱਗੇ। ਉਸਤਾਦ ਜੀ ਤੁਸੀਂ ਮੇਰਾ ਛੋਟਾ ਭਰਾ ਦੇਖਣਾ ਵਾ, ਤੁਸੀਂ ਕਹਿਣਾ ਵਾ ਇਹ ਤੇਰੇ ਅੱਗੇ ਦਾ ਭਰਾ ਵਾ। ਸੱਚੀ ਹੋਈ ਜੀ ਤੁਹਾਡਾ ਦਿਲ ਲੱਗ ਜਾਣਾ ਉਹਨਾਂ। ਅੱਛਾ ਜੀ। ਓਏ ਹੋਏ ਉਹਨੇ ਇੰਨੀਆਂ ਗੱਲਾਂ ਕਰਨੀਆਂ ਨਾ ਐ ਅੰਨਾਵਾਂ ਤੋਂ ਨਜ਼ਰ ਨਹੀਂ ਆਉਂਦਾ, ਇਹਨਾਂ ਘੱਟ ਨਜ਼ਰ ਆਉਂਦਾ ਵਾ। ਤੇ ਤੁਹਾਡੇ ਨਾਲ ਗੱਲ ਕਰੂਗਾ ਕਿ ਹਾਂਜੀ ਸਾਹਿਬ ਜੀ ਸਾਹਿਬ ਕੀ ਹਾਲ ਚਾਲ ਆ, ਤੇ ਤੁਸੀਂ ਕਹਣਾ ਨਾ ਮੈਂ ਤਾਂ ਤਿਆ ਹੋਈ ਤੇ ਨਹੀਂ ਕਹਿੰਦੇ। ਤੇ ਉਹ ਕੀ ਕਰਦੇ? ਉਹ ਗੱਤੇ ਦਾ ਕੰਮ ਕਰ। ਉਹ ਕਿੱਦਾਂ? ਗੱਤੇ ਦਾ ਕੰਮ ਦਿਨੇ ਬਸ ਰਾਤ ਦਿਨੇ ਨਾਲ ਨਜ਼ਰ ਆਉਂਦਾ? ਹਾਂਜੀ ਨੁੱਕਰ ਤੇ ਯਾਦ ਗੱਤੇ ਦੇ ਰਾਤ ਨੂੰ ਨਹੀਂ ਆਉਂਦਾ? ਰਾਤ। ਅੱਛਾ ਉਹਨਾਂ ਰਾਤਾਂ ਟਾਈਪ ਜਿਹੜਾ ਹੁੰਦਾ ਬੰਦਾ ਕਈ ਹੁੰਦੇ ਉਹਨਾਂ ਨੂੰ ਰਾਤ ਨੂੰ ਨਜ਼ਰ ਆਉਂਦਾ। ਅਧਰਾਤਾ। ਮੈਨੂੰ ਵੀ ਨਹੀਂ ਰਾਤ ਨੂੰ ਨਜ਼ਰ ਆਉਂਦਾ। ਮੈਂ ਬੱਤੀ ਬਾਲਾਂ ਫੇਰ ਆਉਂਦਾ। ਸਾਡੀ ਫਿਰ ਆਪਣਾ ਚੈੱਕ ਕਰਾਓ। ਕਰਾਇਆ ਮੈਂ। ਕਹਿੰਦੇ ਠੀਕ ਆ ਤੂੰ। ਕਹਿੰਦੇ ਬਲਬ ਚੇਂਜ ਕਰ। ਅੱਛਾ ਅੱਛਾ ਬਲਬ ਦਾ ਰੋਣਾ ਨਾ ਤਾਂ ਮੈਂ ਬਲਬ ਚਲਾਉਣਾ ਸੀ, ਮੈਨੂੰ ਫੇਰ ਵੀ ਨਹੀਂ ਸੀ ਨਜ਼ਰ ਆਉਂਦਾ। ਬੜਾ ਖਪਿਆ ਮੈਂ 2-3 ਦਿਨ ਡਾਕਟਰਾਂ ਕੋਲ। ਫਿਰ ਇੱਕ ਡਾਕਟਰ ਆਇਆ ਉਹਨੇ ਬਲਬ ਚੇਂਜ ਕੀਤਾ। ਬਲਬ ਨਜ਼ਰ ਹਾਂ ਉਹਨੇ ਬਲਬ ਲਾਇਆ, ਉਹ ਬਲਬ ਸੜਿਆ ਸੀ। ਉਸ ਤੋਂ ਬਾਅਦ ਮੈਂ ਕਿਹਾ ਸ਼ੁਕਰ ਆ ਬਈ
ਅਬਾਸ ਆਪਣੇ ਅੱਬੂ ਅੱਖਾਂ ਤੇ ਹੱਥ ਰੱਖ ਕੇ ਉਹਨੂੰ ਭਾਈ ਅੰਜ ਲੈ ਕੇ ਜਾ ਰਿਹਾ ਤੇ ਕਦੋਂ ਹੱਥ ਚੁੱਕਿਆ ਤੇ ਉਹ ਮੁੰਡੇ ਨੂੰ ਜਿੱਥੇ ਦਾਖਲ ਕਰਾਈਦੇ ਉਹਦਾ ਬੋਰਡ ਲੱਗਾ ਦੀ ਓਲਡੋ ਸਾਜੀ ਜਦੋਂ ਮੈਂ ਪੈਦਾ ਹੋਇਆ ਨਾ ਚਾਂਦੀ ਦੇ ਕੰਗਣ ਸਾਰੇ ਕਜਨਾਂ ਨੂੰ ਉਹ ਸਾਰੇ ਗਜ਼ਲਾਂ ਨੂੰ ਉਸਤਾਦ ਜੀ ਮੇਰੇ ਇੰਨਾ ਸੋਨਾ ਪਾਤਾ ਸੀ ਨਾ ਮੇਰੇ ਅੱਬੂ ਨੇ ਬਾਹਾਂ ਤੇ ਚਾਂਦੀ ਸੋਨਾ ਇੰਨਾ ਪਤਾ ਮੇਰੇ ਬਾਹਾਂ ਲੰਮਕ ਗਈ ਨਾ ਮੋਢਾ ਉਤਰ ਗਿਆ ਸੀ ਮੇਰਾ ਕਿਉਂ ਵਜ੍ਹਾ ਕੀ ਹੈ ਸਾਜ ਮਤਲਬ ਤੇਰੇ ਨਾਲ ਕੋਈ ਚੀਜ਼ ਲੱਗੀ ਸੀ ਸਾਜ ਐਸੀ ਜੀ ਮੇਰੇ ਤੇ ਚੰਨ ਤਾਰਾ ਬਣਿਆ ਸੀ ਨਾਗਮਨੀ ਸੀ ਤੇਰੇ ਮੱਥੇ ਤੇ ਸਾਜ ਜੀ ਜਦੋਂ ਮੈਂ ਪੈਦਾ ਵੀ ਆਓ ਵੀ ਤੂੰ ਜਦੋਂ ਪੈਦਾ ਹੋਇਆ ਅੱਲਾ ਮਾਫੀ ਕੀ ਸੀ ਤੇਰੇ ਮੇਰੇ ਅੱਬੂ ਦੀ ਤਸੀਹ ਹੋ ਗਈ ਸੀ ਵੀਰੇ ਚ ਨਹੀਂ ਕਿ ਕਸਤੂਰੀ ਵਾਲਾ ਕਾਲੂ ਸਾ ਹੱਥ ਹੁੰਦੀ ਹੈ ਕਾਲੀ ਸਿੰਘੀ ਲੱਗੀ ਸੀ ਕਾਲੂ ਸਿੰਘੀ ਸੀ ਤੇਰੇ ਲਈ ਇਹ ਵਿੱਚ ਚਾਂਦੀ ਦੇ ਕੰਗਣ ਤੇਰੇ ਸਾਜ ਜਿਹੜਾ ਮੈਨੂੰ ਕਦੇ ਚੁੰਮਦਾ ਸੀ ਨਾ ਉਹ ਚੁੰਮੀ ਜਾਂਦਾ ਸੀ ਫੇਰ ਦਿਲ ਕਰਦਾ ਯਾਰ ਮੈਂ ਐਡੀਆਂ ਮੋਟੀਆਂ ਗੱਲਾਂ ਹਾਂਜੀ ਬਚਪਨ ਜੀ ਉਸਤਾਦ ਜੀ ਨੇ ਇੰਨਾ ਕੜਾ ਪਾਤਾ ਗੱਲ 'ਚ ਤੇ ਉਹ ਚੈਨ ਦੀ ਮਾਈ ਲੱਗਣ ਲੱਗ ਗਿਆ ਸੀ ਲੰਮੇ ਪਿਆ ਜੀ ਜਿਹੜਾ ਚੁੰਮਦਾ ਦੀ ਬੁੱਲਾ ਛਿੱਤਰ ਹੀ ਮਾਰਦਾ ਰਿਹਾ ਸਾਜ 3 ਫੁੱਟ ਲੰਬਾਈ ਸੀ ਮੇਰੀ ਕਿੰਨੀ 3 ਫੁੱਟ ਜਦੋਂ ਪੈਦਾ ਹੋਇਆ ਹਾਂਜੀ ਉਹ ਜਾਨ ਚਲੂੰਗੀ ਪਾੜਤੀ ਹੋਣੀ ਪਹਿਲੇ ਇਹਦੀ 6-12 ਦੀ ਚਲੂੰਗੀ ਸੀ ਵਾਵਾ ਉਸਤਾਦ ਜੀ ਚੰਗਾ 3-4 ਫੁੱਟ ਦਾ ਸੀ ਖੱਚਰ ਦੇ ਬੱਚੇ ਤੇ ਇਹ 'ਚ ਫਰਕ ਨਹੀਂ ਸੀ ਲੱਗਦਾ ਸਾਜ ਜੀ ਬੜਾ ਲੱਖ ਲਾਣਾ ਤੇਰੇ ਇੱਕੋ ਜਿਹਾ ਹੀ ਹੋ ਜਾਂਦਾ ਸੀ ਮਾਹੌਲ ਯਾਨੀ ਸਿਹਤਮੰਦ ਬਹੁਤ ਸੀ ਸਾਜ ਜੀ 3-4 ਫੁੱਟ ਦਾ ਨਹੀਂ ਯਾਰ 4 ਫੁੱਟ ਦਾ ਤੇ ਬੰਦਾ ਹੁੰਦਾ ਚੰਗਾ ਭਲਾ ਹਾਂਜੀ ਤਾਜੀ ਸਾਜ ਪੈਦਾ ਸਿਹਤਮੰਦ ਨਹੀਂ ਬੜਾ ਸੀ ਬਹੁਤ 4 ਫੁੱਟ ਸਿਹਤਮੰਦ ਦਾ 10-12-13 ਸਾਲ ਦਾ ਬੱਚਾ ਹੁੰਦਾ ਤਾਜੀ ਪੈਦਾ ਹੁੰਦਾ ਹੀ ਸਿਗਟਾਂ ਦੇ ਲੱਗੇ ਹਾਂ ਨਹੀਂ ਸਿਗਟਾਂ ਤੇ ਲੱਗਾ ਲਗਾਇਆ ਪੈਦਾ ਹੋਇਆ ਹੈ ਤਾਜੀ ਇਹ ਪੈਦਾ ਨਹੀਂ ਹੋਇਆ ਇਹ ਤੇ ਲੱਭਾ ਸੀਗਾ ਆਵੇ ਤੇ ਮਾਪੇ ਨੂੰ ਆਗੇ ਮੁਬਾਰਕ ਹੋਵੇ ਤੁਹਾਡਾ ਇੱਕ ਹੋਰ ਮੁੰਡਾ ਲੱਭ ਗਿਆ ਸਾਜ ਤੋਂ ਪਤਾ ਨਹੀਂ ਅੱਲਾ ਨੇ ਤੁਹਾਨੂੰ ਮੁੰਡਾ ਲੱਭਾਤਾ ਦਬਾਤਾ ਪਤਾ ਨਹੀਂ ਕਿਹੜੇ ਹੀਰੋ ਦੀ ਫਿਲਮ ਇਹ ਜਦੋਂ ਜੰਮਿਆ ਇਹ ਤਾਂ ਬੁੜਾ ਬਾਹਰ ਆ ਕੇ ਕਹਿੰਦੇ ਮੈਂ ਮੁੰਡਾ ਇਜਾਦ ਕੀਤਾ ਹੀ ਆਹੋ ਸਾਜ ਉਹ ਆਮਰ ਖਾਨ ਦੀ ਸਾਈਕਲ ਵਾਲੀ ਮੁਕੱਦਰ ਕਾ ਸਿਕੰਦਰ ਦੀ ਪਤਾ ਨਹੀਂ ਉਹ ਮੁਕੱਦਰ ਕਾ ਸਿਕੰਦਰ ਤੇ ਅਮਿਤਾਭ ਸਾਹਿਬ ਦੀ ਤੇ ਵਿਨੋਦ ਖੰਨਾ ਸਾਹਿਬ ਦੀ ਫਿਲਮ ਆ ਨਹੀਂ ਜਿਹਦੇ ਵਿੱਚ ਸਾਈਕਲ ਹੀ ਚਲਾਉਂਦੇ ਆ ਆਮਰ ਖਾਨ ਸਾਹਿਬ ਸਾਈਕਲ ਦੀ ਰੇਸ ਨਹੀਂ ਜਿੱਤਦੇ ਉਹ ਉਹ ਰੋਜ਼ ਸਵੇਰੇ ਚਲਾਉਂਦੇ ਐਕਸਰਸਾਈਜ਼ ਕਰਦੇ ਯਾਰ ਉਹ ਕਿਹੜੀ ਆ ਫਿਲਮ ਯਾਰ ਯਾਰ ਪਤਾ ਨਹੀਂ ਕਾਲੂ ਯਾਰ ਅੱਛਾ ਯਾਰ ਉਹ ਹੋ ਉਦੋਂ ਹਿੱਟ ਹੋਈ ਸੀ ਨਹੀਂ ਤਾਂ ਆਮਰ ਖਾਨ ਸਾਹਿਬ ਦੀ ਫਲਾਪ ਹੁੰਦੀਆਂ ਸੀ ਫਿਲਮਾਂ ਸਾਰੀਆਂ ਇਹ ਜਦੋਂ ਪੈਦਾ ਜਦੋਂ ਹੋਇਆ ਤੂੰ ਪੈਦਾ ਹੋਇਆ ਉਦੋਂ ਆਮਰ ਖਾਨ ਸਾਹਿਬ ਹਿੱਟ ਹੋਏ ਨੇ ਹਾਂਜੀ ਉਦੋਂ ਹਿੱਟ ਹੋਏ ਹਜੇ ਤੱਕ ਦੇਖ ਲਓ ਕਿੱਥੇ ਆ ਆਪ ਤੂੰ ਨਹੀਂ ਹੋਇਆ ਹਾਂਜੀ ਐਫਟ ਜਾਰੀ ਹੈ ਕੋਸ਼ਿਸ਼ ਕਰ ਰਹੇ ਲੈਫਟ ਨਹੀਂ ਇਹਦਾ ਸਹੀ ਆ ਕਿੰਨੀ ਸੱਚੀ ਮਠਿਆਈਆਂ ਨੇ ਇਹਦੇ ਬੜੇ ਦੱਸਿਆ ਤੈਨੂੰ ਹਾਂਜੀ ਉਸਤਾਦ ਜੀ ਵੱਡਾ ਰਕਸ਼ਾ ਨਹੀਂ ਸੀ ਦੇਗਾ ਆਂਦੀਆਂ ਹਾਂ ਹਾਂ ਉਹ ਭਰ ਕੇ ਆਇਆ ਮਠਿਆਈ ਦਾ ਢੋਲ ਵੱਜੇ ਬੜਾ ਉਹਨੇ ਜਸ਼ਨ ਆਤਿਸ਼ਬਾਜ਼ੀ ਕੀਤੀ ਉਹ ਤੇ ਇਦਾਂ ਲੱਗਣ ਦਾ ਸੀ ਟੂਰਨਾਮੈਂਟ ਜਿੱਤ ਗਿਆ ਕੋਈ ਅੱਛਾ ਬੜਾ ਜਸ਼ਨ ਟਰਾਫੀ ਲੈ ਗਏ ਸ਼ਬਾਬ ਵੀ ਹਾਂ ਪੁੱਛ ਲੋ 8 ਸਾਲ ਮਤਲਬ ਕਬਾਬ ਵੀ ਹਾਂਜੀ 8 ਸਾਲ ਇਹ ਦੇਗਾਂ ਦਿੰਦੇ ਰਹੇ 8 ਸਾਲ 8 ਹਰ ਸਾਲ ਬਾਅਦ ਦੇਗ ਦਿੰਦੇ ਹਾਂਜੀ ਮੈਂ ਨਾ ਦੇਗ ਨਹੀਂ ਸੀ ਨਾ ਦਿੰਦੇ ਫਿਰ ਮੈਂ ਟਾਂਗਾ ਟੋਲ ਹੋ ਜਾਣਾ ਬਿਮਾਰ ਹੋਏ ਨੇ ਹਾਂਜੀ ਬਿਮਾਰ ਹੋ ਜਾਣਾ ਹੁਣ ਦੇਗਾ ਦੇਣੀਆਂ ਛੱਡੀਆਂ ਦੇ ਹਾਲ ਹੋਇਆ ਸਾਰਾ 5-7 ਤੂੰ ਸਾਲ ਜਦੋਂ ਦਾ ਮੇਰੇ ਕੋ ਆਇਆ ਉਹਨਾਂ ਨੇ ਲੱਗਦਾ ਦੇਗ ਨਹੀਂ ਦਿੱਤੀ ਤੂੰ ਦੇਗਾ ਪੈਂਡਿੰਗ ਲਈ ਫਿਰਦੇ ਆ ਤਾਂ ਹੀ ਤੇਰਾ ਦੇਗਾ ਸਾਡੇ ਤੇ ਪੈਣ ਦਈਆਂ ਇਹ ਹੁਣ ਕਿੰਨੀਆਂ ਦੇਗਾਂ ਦਈਏ ਤੇ ਕੰਮ ਵਾਪਸ ਹੋਏਗਾ 4-5 ਦੇਗ ਨਹੀਂ ਇਹ ਕਿਤੇ ਕੋ 1500 ਦੇਗ ਬਣਨ ਦੇ ਹੀ ਜੋ ਹਾਲ ਹੋਇਆ ਵੱਡੇ ਪਤੀਲਿਆਂ ਚ ਪਕਵਾਨੇ ਆ 3-4 ਵੰਡ ਕੇ ਤੇਰਾ ਕਲੀਅਰ ਉਸਤਾਦ ਨੂੰ ਕਰਾਓ ਸਾਜੀ ਇਹਦਾ ਤੇ ਕਰੋ ਕੁਛ ਦੇਗਾਂ ਕਰੀਏ ਕਿੰਨੀਆਂ ਦੇਗਾਂ ਕਹਿੰਦੇ ਆ ਇਹ 4 ਦੇਗਾ 4 ਸਾਲ ਬਾਅਦ ਕਹਿ ਰਹੇ ਤੇ ਕਿੰਨੀ ਦੇਰ ਹੋ ਗਈ ਇੱਥੇ ਆਏ ਨੂੰ ਇਹਨੂੰ 4 ਸਾਲ ਹੀ ਹੋ ਗਏ 5 ਸਾਲ ਹੋ ਗਏ 4-5 ਸਾਲ ਸਹੀ ਕਹਿ ਰਹੇ 20 ਦੇਗਾ ਨਹੀਂ ਸਾਲ ਬਾਅਦ ਇੱਕ 5 ਸਾਲ ਬਾਅਦ ਮਹੀਨੇ ਬਾਅਦ ਕਿੰਨੇ ਨਹੀਂ ਸਾਲ ਮਿਸ ਹੋਏ ਆ ਇਹ 4-5 ਸਾਲ ਹੀ ਹਲੋ 5 ਦੇਗਾ 5 ਦੇਗਾ ਤੂੰ ਉਦੋਂ ਹੀ ਸਾਨੂੰ ਦੱਸ ਦੇ ਕਿਹੜੀਆਂ ਦੇਗਾ ਤਾਜੀ ਇਹ ਜ਼ਰਦੇ ਦੀਆਂ ਪਲਾਓ ਲੂਣੇ ਚੋਲਾਂ ਦੀਆਂ ਵਿੱਚ ਇੱਕ ਮਿੱਠੇ ਦੀ ਹੋ ਜਾ ਫਿਰ ਗਰੰਟੀ ਆ ਪੂਰੀ ਇੱਕ ਸਾਜੀ ਮਿੱਠੇ ਦੀ 12000 ਰੁਪਏ ਦੀ 12 ਕਿਲੋ ਦੀ ਦੇਗ ਬਾਹਰੋਂ 5-60 ਬਾਹਰੋਂ 60000 60000 ਰੁਪਏ ਇਹਦੀ ਤਨਖਾਹ ਜੋ ਕੱਟੀ ਜਾਣਾ ਉਹਦੇ ਨਾਲ ਕੀ ਹੋਊਗਾ ਉਹਦੇ ਨਾਲ ਪਤਾ ਨਹੀਂ ਤਾਜੀ ਹੈਲਦੀ ਹੁੰਦਾ ਕਿ ਨਹੀਂ ਹੋਣੇ ਆਪਾਂ ਤਾਂ ਚੈੱਕ ਕਰੀਏ ਹੈਲਦੀ ਹੋ ਜਾਊਗਾ ਮੈਂ ਵੇਖ ਲਓ ਵੈਸੇ ਇਹ ਵੀ ਕਰਕੇ ਦੇਖ ਲਓ ਸਾਜੀ ਇੱਥੇ ਇੰਨਾ ਕਰ ਲਿਆ ਨਹੀਂ ਨਹੀਂ ਨਾ ਕਾਤੋਂ ਹਾਂ ਦੱਸ ਨਹੀਂ ਪਤਾ ਉਹਦੇ ਨਾਲ ਇਹ ਹੈ ਕਿ ਤੁਹਾਨੂੰ ਇੱਥੇ ਇਦਾਂ ਹੀ ਹੋਏਗਾ ਹਾਂ ਜਿਵੇਂ ਅੱਗੇ ਆ। ਹਾਂ ਬਿਹਤਰ ਹੋ ਜਾਏਗਾ ਅੱਗੇ ਤੁਸੀਂ ਨਾਲ। ਦੇਗਾਂ ਦਿਓ ਤੁਹਾਨੂੰ ਇਦਾਂ ਲੱਗੇਗਾ ਕਿ ਤੁਹਾਡਾ ਖਰਚਾ ਹੋਇਆ ਤੁਸੀਂ ਪਾਸੇ ਤੱਕਣਾ ਸ਼ਿਟ ਯਾਰ ਨਾਈ ਮੈਂ ਲੈ ਆਵਾਂ ਨਹੀਂ ਉਹ ਵੀ ਲੈ ਨਾਈ ਆਏਗਾ, ਸਾਡੇ ਮੈਂ ਇਹ ਵੀ ਲੈ ਪਰਦਾ ਲੈ ਆਏਗਾ। ਕੇ ਤੂੰ ਕਿਤੇ ਉਸਤਾਦ ਜੀ 7,000 ਲਿਆ ਲੈ ਬਾਬੂ ਫੜ ਨੂੰ ਇੱਥੇ ਲਿਆ ਯਾਰ। ਕਿੱਦਾਂ ਲੈ ਗਿਆ ਜਿੱਦਣ ਮਰਜ਼ੀ ਲੈ ਆ ਯਾਰ ਓਕੇ ਕਰੋ ਉੱਪਰ ਨਾ ਸ਼ੋਅ ਕਰੀਏ ਕਿ ਬਾਹਰ ਦੇਗ ਪਕਾਈਏ ਪੂਰਾ ਮੰਚੀ ਤੇ ਮਾਹੌਲ ਬਣਾ ਕੇ ਚਨੇ ਭੇ ਕੇ ਚੌਲ ਜਾਂ ਨਾਲ ਫੁੱਫੜ ਨਾਲ ਸ਼ੁਗਰ ਮੇਲਾ ਉਸਤਾਦ ਜੀ ਛੱਡ ਦਿਓ ਲੈ ਆ ਨੂੰ ਸਵੇਰੇ ਕੱਲ ਹੀ ਕਰ ਲਾ ਜਾ ਲਿਆ ਸਮਾਨ ਨਾਲ ਲੈ ਕੇ ਆਉਣਾ ਦੇਗ ਉਸਤਾਦ ਬਾਲਣ ਜੀ ਦੇਗ ਬਾਲਣ ਬਾਲਣ ਤੇ ਆਪਣਾ ਇੱਟਾਂ। ਦੂਸਰਾ ਇੱਟਾਂ ਨਹੀਂ ਇੱਟਾਂ ਲੱਭ ਜਿਹੜੀਆਂ ਇੱਥੋਂ ਚਲੋ। ਚੁੱਲ੍ਹਾ ਲੋਹੇ ਦਾ ਹੁੰਦਾ ਸਾਜ ਜੀ ਉਹ ਲਾ ਲਾਂਗੇ ਕੋਈ ਨਹੀਂ 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 ਅਸੀਂ ਸਾਰਾ ਉਦਾਂ ਹੀ ਫਿੱਟ ਹੋਇਆ ਕਰਨਾ ਬਣਾ ਵਾ ਥੱਲੇ ਉਹ ਕਾਤੋਂ
ਉਸਤਾਦ ਜੀ ਪੁਰਾਣੀਆਂ ਦੇਗਾ ਪੱਕਦੀਆਂ ਜ਼ਮੀਨ 'ਚ ਟੋਇਆ ਕੱਢਦੇ ਨਹੀਂ, ਉਹ ਨਹੀਂ। ਯਾਰ ਤਿੰਨ ਇੱਟਾਂ ਰੱਖ ਕੇ ਨਾ ਥੱਲੇ ਪਕਾ ਲੈਂਦੇ ਸੀ ਓਕੇ ਕਰੋ ਉਸਤਾਦ ਜੀ ਟੋਇਆ ਕੱਢਦੇ ਸੁਬਾਹ ਤੁਸੀਂ ਆਰਡਰ ਲਾਉਣਾ ਵਾ ਓਕੇ ਕਰੀਏ ਹੁਣ ਲਿਆ ਉਹਨੂੰ ਮੈਂ ਲਿਆ ਕਿੰਨੇ ਕਿਲੋ ਚੌਲ ਵੀ ਮੈਂ ਲੈ ਕੇ ਆਉਣੇ ਆ 10 ਕਿਲੋ ਚੌਲ ਨਹੀਂ 8 ਕਿਲੋ 8 ਕਿਲੋ 8 ਕਿਲੋ ਚੌਲ ਤੇ 3-4 ਕਿਲੋ ਚਨੇ 4 ਕਿਲੋ ਤੇ ਚਿਕਨ ਵਿੱਚ ਚਿਕਨ ਵੀ ਪਾਉਣਾ ਵਾ ਵਿੱਚ ਹਾਂਜੀ ਓਕੇ ਕਰੋ ਫਿਰ ਚਿਕਨ 3 ਕਿਲੋ ਚਿਕਨ ਬਹੁਤ ਆ। ਲਿਆ ਚਨੇ ਫਿਰ ਰਹਿਣ ਦਿਓ 8 ਕਿਲੋ ਚੌਲ ਹਾਂਜੀ 4 ਕਿਲੋ ਚਿਕਨ ਤਾਂ 4 ਕਿਲੋ ਕਰ ਲਓ ਚਲੋ ਠੀਕ ਹੋ ਗਿਆ ਉਸਤਾਦ 4 ਕਿਲੋ ਚਿਕਨ 8 ਕਿਲੋ ਜਿਹੜੇ ਸਹੀ ਬਣਦੀ ਨਾ ਜਿੰਨੇ ਚੌਲ ਉਹਨਾਂ ਚਿਕਨ ਪਾਉਂਦੇ ਹਾਂਜੀ ਹਾਂਜੀ ਅਸਲ ਇਹੀ ਫਾਰਮੂਲਾ ਲੇਕਿਨ ਉਹਦੇ ਵਿੱਚ ਇਹ ਨਾ ਸਾਜ ਜੀ ਉਹ ਫਿਰ ਸਹੀ ਪਕਣਾ ਨਹੀਂ ਹੈ ਦੇਗ ਦੇ ਵਿੱਚ ਜਿੰਨਾ ਹੁਣ 8 ਕਿਲੋ ਦੀ ਦੇਗ ਆ 10 ਕਿਲੋ ਦੀ ਫਰਜ਼ ਕਰੋ 12 ਕਿਲੋ ਦੀ ਉਹਦੇ ਵਿੱਚ ਜੇ 8 ਕਿਲੋ ਚੌਲ ਹੀ ਆ ਗਏ ਚੌਲਾਂ ਨੇ ਫੁੱਲਣਾ ਵੀ ਆ ਫਿਰ ਜਗ੍ਹਾ 8 ਵੀ ਕਿਲੋ ਚੌਲ 4 5 ਕਿਲੋ ਚਿਕਨ 8 ਕਿਲੋ ਚੌਲ ਚਲੋ ਓਕੇ ਕਰੋ 12 ਕਿਲੋ ਦੀ ਦੇਗ ਦੇ ਵਿੱਚ ਨਿਜ਼ਾਮ ਹੋ ਜਾਣਾ ਤੇ 2 ਕਿਲੋ ਚਨੇ ਵੀ ਵਿੱਚ ਦੇਗ ਵੀ ਲਿਆਵਾਂਗੇ ਉਸਤਾਦ ਜੀ ਦੇਗ ਚੌਲ ਓਕੇ ਚੌਲ ਪਿਓਰ ਬਾਸਪਤੀ ਵੱਡੇ ਨਿਜ਼ਾਮ ਸਾਜ ਜੀ ਜਿਹੜੇ ਫੁੱਲ ਕੇ ਹੋ ਜਾਣਗੇ ਕੀ ਹਾਂ ਨਿਕਨ ਚੌਲ ਨੂਡਲਸ ਉਹ ਵੀ ਲੈਣੀ ਹੈ ਉਹ ਸ਼ਿਕੰਜਾ ਬਾਈਆਂ ਚੁੱਕਣ ਵਾਲੀ ਬਾਈਆਂ ਹਾਂ, ਹਰ ਬਾਈ ਚੀਜ਼। ਚੁੱਕ ਹਾਂਜੀ ਬਾਈ ਚੁੱਕ ਵੀ ਲਿਆਵਾਂਗੇ ਕੈਂਚੀ ਕੈਂਚੀ ਬਾਈ ਚੁੱਕ ਬਾਲਣ ਬਾਲਣ ਵੀ ਸਾਜ ਹੀ ਆ ਜਾਏਗਾ ਦੇ ਨਾਲ ਬੇਲੀ ਵੀ ਆ ਜਾਏਗਾ ਤੇਜ਼ ਛੁਰੀਆਂ ਵੀ ਉਹ ਜਿਹੜੀਆਂ ਛੋਟੀਆਂ ਛੋਟੀਆਂ ਉਹ ਵੀ ਲਈ ਅਸੀਂ ਕਟਾਵਾਂਗੇ ਨਾਲ ਬੈ ਕੇ ਛੁਰੀਆਂ ਉਹਨਾਂ ਦੇ ਕੋਲ ਆਪ ਹੀ ਆ ਯਾਰ ਉੱਥੇ ਕਪੜਾ ਜਿਹਾ ਬੰਦਾ ਮਾਮੂ ਤੇ ਪੁੱਪੜ ਮੇਰਾ ਸਾਜ ਜੀ ਹਾਂ ਯਾਰ ਆਪਾਂ ਕਰਦੇ ਕੋਲ ਪਿਆਜ਼, ਆਵਾਂਗੇ ਇੱਧਰ ਵੇਖ ਜਿੱਦਾਂ ਵਿਆਹਾਂ ਤੇ ਜਾ ਕੇ ਨਹੀਂ ਕਰਾਈਦਾ ਕਿ ਕਰੋ ਯਾਰ ਕੰਮ ਸਾਰੇ ਰਲ ਕੇ ਲੇਕਿਨ ਇੱਕ ਸ਼ਰਤ ਵਾ ਸਾਜ ਜੀ ਉਹਦੀ ਉਸਤਾਦ ਜੀ ਇੱਕ ਗੱਲ ਵੈਸੇ ਦੱਸਾਂ ਹਾਂਜੀ ਮਜ਼ਾ ਬਹੁਤ ਆਏਗਾ ਕੀ ਸਾਜ ਜੀ ਜਿੱਦਾਂ ਇੱਥੇ ਰੋਟੀ ਪਕਾਈ ਦੀ ਹੈ ਹਾਂਜੀ ਮੈਂ ਦੇਗ ਦੀ ਰੈਸਿਪੀ ਲੱਭਦਾ ਦੇਗ ਬਾਹਰ ਆਪ ਪਕਾਉਣੇ ਅੱਲਾਹ ਹੈ ਉਸਤਾਦ ਜੀ ਨਾ ਕਰਿਓ 2.5 ਕਿਲੋ ਤੇ ਆਓ ਜ਼ਰਾ ਹੱਲੇ ਪਹਿਲੇ ਸਾਜ ਜੀ ਤੁਹਾਨੂੰ ਉਹ ਨਹੀਂ ਫੇਰਨੇ ਹੋਣਾ ਤਾਂ ਜੀ ਉਹ ਕਿਲੋ ਕੋ ਤੇ ਖਰਾਬ ਹੁੰਦਾ ਸੀ ਖਾ ਲੈਨੇ ਆ 12 ਕਿਲੋ 12 ਕਿਲੋ ਦਾ ਕੌਣ ਜ਼ਿੰਮੇਦਾਰ ਕਿਲੋ ਤਾਂ ਮਾੜਾ ਜਿਹਾ ਵੱਧ ਦੇ ਦਿਓ। ਸ਼ੂਗਰ ਸਹੀ ਐਕਸਪੈਰੀਮੈਂਟ ਆ ਮਜ਼ੇਦਾਰ ਕੰਮ ਖਿੱਚ ਕੇ ਤੁਸੀਂ ਸਾਨੂੰ ਧੋਤੀ ਮੈਂ ਪਾ ਲੈਣੀ ਸਿਰ ਤੇ ਪੜਨਾ ਪਰਨਾ ਪਾ ਕੇ ਸਿਰ ਤੇ ਮੈਂ ਉਹੀ ਇੱਥੇ ਪੂਰਾ ਬੰਨ ਕੇ ਨਾ ਪਿਆਜ਼ ਫੜ ਕੇ ਤੇ ਇੰਜ ਬਾਤ ਠੀਕ ਹੈ ਸਾਰੀ ਐਵੇਂ ਚਾਹ ਦਾ ਰੋ ਪਾਈ ਆਏਗਾ ਤੁਸੀਂ ਹਿਸਾਬ ਲਾਓ ਕਿੰਨਾ ਇੰਜੋਏ ਕਰਾਂਗੇ ਚਾਹ ਪੀ ਜਾਣੀ ਤੁਸੀਂ ਉਹ ਨਾਲ ਮੇਰਾ ਕੋਲ ਚਾਹ ਪੀ ਜਾਣੀ ਆਹੋ ਨਾਲ ਤੂੰ ਪੁਰਾਣੋ ਨਾ ਕਿਤੋਂ ਅੰਬੈਸੀ ਦੀ ਡੱਬੀ ਲੱਭ ਕੇ ਲਿਆਉਣੀ ਓਕੇ ਕਰੋ ਲਾਗੇ ਰੇਡੂਆ ਤੇ ਨਹਿ ਸੈਨ ਭੱਟੀ ਦੇ ਗਾਣੇ ਹੈ ਵਾਹ ਵਾਹ ਲਾਗੇ ਰੇਡੂਆ ਟਾਈਮ ਰੇਡੀਓ ਨੈਟਸਨ ਭੱਟੀ ਦੇ ਗਾਣੇ ਹਾਏ ਤੇ ਗੱਲ ਹੋ ਸਕਦਾ ਉਸਤਾਦ ਜੀ ਤੁਸੀਂ ਉਹ ਚਾਚੂ ਜੀ ਨੂੰ ਜਿਹੜੇ ਫੁੱਫੜ ਜੀ ਇਹਨਾਂ ਦੇ ਉਹਨਾਂ ਨੂੰ ਸਾਹਮਣੇ ਨਾ ਆਉਂਦੇ ਉਹਨਾਂ ਕੋਲ ਪੁੱਛ ਆਪ ਨਹੀਂ ਨਹੀਂ ਤੂੰ ਇੱਕ ਮਿਸਾਲ ਆ ਆਪਾਂ ਦੇਖ ਲਈਏ ਮੈਂ ਤੁਹਾਨੂੰ ਦੱਸਦਾ ਵੀ ਆਹ ਤਰੀਕਾ ਇੰਨੇ ਚਨੇ ਇਦਾਂ ਚਨੇ ਕਰਨੇ ਇਦਾਂ ਪਿਆਜ਼ ਲਾਲ ਕਰਕੇ ਆ ਪਾਉਣਾ ਆਪਾਂ ਨਹੀਂ ਪਕਾ ਸਕਦੇ ਚਾਵਲ ਨਹੀਂ ਸਾਜ ਜੀ ਪਕਣੇ ਹੋਰ ਮਗਰ ਸਾਲਨ ਟੈਪ ਤੁਸੀਂ ਪਕਾ ਲੋਗੇ ਨਹੀਂ ਪਕਾ ਮਾੜਾ ਜਿਹਾ ਵੀ ਵਾਧਾ ਘਾਟਾ ਹੋਵੇ ਨਾ ਹੋ ਗਿਆ। ਹੋ ਜਾਂਦਾ ਅੱਗ ਦਾ ਰੌਲਾ ਹੁੰਦਾ ਨਾ ਯਾਰ ਪਾਣੀ ਦਾ ਵੀ ਰੋਲਾ ਦੇਖ ਨਹੀਂ ਕੋਰਮਾ ਪਕਾ ਲੈਣੇ ਆ ਹਾਂ ਕੋਰ ਮੌਕਾ ਸਾਜੇ ਚੋਲ ਤੁਸੀਂ ਬਣਾਏ ਹੋਏ ਨਾ ਜਿਹੜਾ ਉਹ ਬੇਲ ਚ ਨਾ ਕੋਲੇ ਪਾਉਂਦੇ ਸਾੜਾਂ ਤੇ ਗਲੇ ਤੇ ਉਹ ਨਹੀਂ ਬਣੇ ਤੁਹਾਡੇ ਮੈਂ ਦੇਖੇ ਪਾਉਂਦੇ ਆ ਕਈ ਵਾਰੀ ਉਹ ਤਾਂ ਮੈਂ 50,000 ਵਿਆਹ ਵੇਖਿਆ ਤਾਂ ਦਾ ਮੈਨੂੰ ਪਤਾ ਉਹਦੇ ਉੱਤੇ ਕਾਲਰ ਦੇ ਉੱਤੇ ਉਹ ਪਤਾ ਉਹਦਾ ਕੀ ਹੁੰਦਾ ਉਹ ਇਸ ਤੋਂ ਕਿ ਵੀ ਗਰਮ ਰਵੇ ਉਹਦਾ ਹੋਰ ਕੋਈ ਮਕਸਦ ਨਹੀਂ ਹੁੰਦਾ ਉਹਦੇ ਨਹੀਂ ਸਾਜ ਜੀ ਉਹਦੇ ਸਾਰਾ ਦਾਰੋ ਮਦਾਰ ਉਹ ਨਹੀਂ ਡਾਡੋ ਮਜਾਰ ਉੱਤੇ ਨਹੀਂ ਹੁੰਦਾ ਨਹੀਂ ਹੈ ਤੂੰ ਇਹ ਐਕਸਟਰਨਲ ਕੰਮ ਆ ਇਹ ਪੱਕਣ ਤੋਂ ਬਾਅਦ ਕਿ ਤੁਸੀਂ ਅੱਧਾ ਘੰਟਾ ਪਿਆ ਰਹਿਣਾ ਤਾਂ ਚਲੋ ਕੋਲੇ ਪੈ ਰਹਿਣ ਤੇ ਉਹ ਹੀਟ ਰਵੇ ਅੰਦਰ ਤੇ ਗਿੱਲੀ ਟਾਕੀ ਤੁਸੀਂ ਕਿੱਦਾਂ ਮਾਰੋਗੇ ਵਿੱਚ ਮੈਂ ਸਾਰਾ ਮਾਰ ਲੂੰਗਾ ਓਕੇ ਕਰੋ ਟੈਨਸ਼ਨ ਨਾ ਲੈ ਸਲੂਕਾ ਬੰਦਾ ਉਹਨਾਂ ਨੇ ਸਲੂਕਾ ਉਹ ਮੈਂ ਤਾਜੀ ਨੂੰ ਲਿਆ ਕੇ ਸਾਜ ਜੀ ਫੁੱਲ ਨਾਈ ਬਣਨਾ ਤੁਸੀਂ ਦੱਸ ਬਹੁਤ ਹੋਣੀ ਮੈਂ ਕਹਿੰਦਾ ਮੈਂ ਇੱਥੇ ਪਰਨਾ ਬੰਨ ਲੈਣਾ ਵਾ ਧੋਲਾ ਜਿਹਾ ਪਾ ਕੇ ਧੋਤੀ ਬਣ ਕੇ ਮੈਂ ਨਹਾਉਣੇ ਬਾਲਾ ਲਾ ਮੰਜੀ ਲਾ ਸਾਰੇ ਕੰਮ ਸਾਡੇ ਕੀ ਕਰਾਉਣੇ ਆ ਓਏ ਗੱਡੇ ਕੱਟ ਓਏ ਉਹ ਵੀ ਇਦਾਂ ਕਰਦਾ ਵਾ ਚਾਹ ਨਹੀਂ ਮੁੱਕਣ ਦਿੰਦਾ ਸਾਜੀ ਉਹ ਚਾਹ ਉਹਦੇ ਤੂੰ ਵੀ ਨਹੀਂ ਮੁੱਕਣ ਦੇਣੀ ਓਕੇ ਕਰੋ ਬਸ ਠੀਕ ਹੋ ਗਿਆ ਸਾਜੀ ਦੇਖ ਲਿਆਉਣੀ ਆ ਇੱਕ ਕਿਰਾਏ ਤੇ ਉਹ ਵੀ ਲਿਆ ਬਾਲਣ ਮੈਂ ਸਾਰਾ ਤਰੀਕਾ ਲੱਭ ਲੈਣਾ ਵਾ ਦੇਖ ਵਾਲਾ ਉਸਤਾਦ ਮੈਂ ਹੋਰ ਲੱਭਣਾ ਕੋਈ ਵੱਡਾ ਹਾਂ ਕਿਉਂਕਿ ਮੇਰੇ ਉਸਤਾਦ ਨੂੰ ਨਹੀਂ ਨਾ ਹੰਡੀਆਂ ਹੁੰਡੀਆਂ ਪਕਾਉਂਦੇ ਨੇ ਦੇਗ ਵਾਲਾ ਮੇਰਾ ਸੈਟਅਪ ਹੋਰ ਉਸਤਾਦ ਲੱਭਣਾ ਪੈਣਾ ਲੱਭ ਜੇਗਾ ਛੋਟੇ ਔਰ ਲੱਕੜ ਤੇ ਬਾਲਣ ਵਾਲੀ ਦੇਗ ਵਾਲਾ ਨਹੀਂ ਤੇ ਉਹੀ ਸਾਜੀ ਲੱਕੜੀ ਬਾਲਣੀ ਥੱਲੇ ਹਾਂ, ਉਹ। ਗੈਸ ਗੋਸ ਵਾਲਾ ਕੰਮ ਨਹੀਂ ਕਰਨਾ ਨਹੀਂ ਤਾਜੀ ਪੋਮੇ ਭਾਈ ਨੂੰ ਕਰ ਲਿਓ ਫੋਨ ਲਓ ਜੀ ਲੱਕੜ ਮੈਂ ਬਾਲਣੀ ਜੇ ਲੱਕੜ ਬਲ ਕੇ ਕੋਲੇ ਬਣ ਗਏ ਨਾ ਫਿਰ ਸਮਝੋ ਦੇਗ ਵੀ ਪੱਕ ਗਈ ਪੱਕ ਗਈ ਅਸਲ ਕੰਮ ਦੇਗ ਨਾਲ ਔਖਾ ਹੋ ਕੰਮ ਹੀ ਅੱਗ ਲਾਉਣੀ ਫਨਕਾਰੀ ਹੈ ਹਾਂਜੀ ਅੱਗ ਲਾ ਦਾਂਗਾ ਸਾਜੀ ਮੈਂ ਅੱਗ 'ਚ ਬਹੁਤ ਮਾਰਨਾ ਨਹੀਂ ਅੱਗ ਨਹੀਂ ਉਹ ਭਖੇ ਵੀ ਪੱਖੇ ਉਹੀ ਸਾਜੀ ਉਹਦੇ ਚ ਥੋੜਾ ਬਾਲਣ ਸਿੱਟੀ ਜਾਣਾ ਦੇਗ ਪੱਕੀ ਜਾਣੀ ਟਾਲੀ ਦਾ ਬਾਲਣ ਤੇ ਕਿੱਕਰ ਦੇਸੀ ਕਿੱਕਰ ਦਾ ਬਾਲਣ ਕਾਲੀਆਂ ਲੱਕੜਾਂ ਬਸ ਹਾਂ ਨਹੀਂ ਵਰਸਾ ਦੇ ਜੋ ਹਾਂਜੀ ਸਫੈਦੇ ਦਾ ਬਾਲਣ ਨਹੀਂ ਲਿਆਉਣਾ ਸਫੈਦੇ ਦਾ ਬਾਲਣ ਯਾਰ ਮਿੱਠੇ ਹੱਥ ਦੁਆ ਕਰਨਾ ਮਿੱਠਾ ਬੜਾ ਬਿਮਾਰ ਹੋਇਆ ਵਿਚਾਰਾ ਯਾਰ ਅੱਲਾਹ ਪਾਕ ਖੇਤ ਦੇ ਵਿੱਚ ਅੱਲਾਹ ਪਾਕ ਨੂੰ ਸਿਹਤ ਤੰਦਰੁਸਤੀ ਦੇਵੇ ਤੇ ਉਹਦੇ ਲਈ ਦੁਆ ਕਰਨੀ ਹੈ ਮਿੱਠੇ ਲਈ ਹੈ ਸਾਰਿਆਂ ਨੇ ਰੱਬ ਰੱਖਾ